ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਐਚ ਵਰਡ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 11 ਫਰਵਰੀ 2026 29 ਮਾਘ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਵਰਜੀਨੀਆ ਤੋਂ ਜਿਸ ਤਰ੍ਹਾਂ ਕਿ ਸਾਨੂੰ ਕੇਵਲ ਸਿੰਘ ਜੀ ਹੋਰਾਂ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰ ਉਹਨਾਂ ਨੇ ਜਿਸ ਤਰ੍ਹਾਂ ਕਿ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੇਵਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ 2 ਦਿਨ ਗੈਰ ਹਾਜ਼ਰ ਰਹੇ ਹਾਂ ਉਹਦਾ ਅਸੀਂ ਤੁਹਾਨੂੰ ਕਾਰਨ ਦੱਸਦੇ ਹਾਂ ਕਿ ਇਸ ਬਿਲਡਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਉਸ ਕਰਕੇ ਜਿਹੜੀਆਂ ਥੋੜ੍ਹੀਆਂ ਪ੍ਰੋਬਲਮਸ ਆ ਗਈਆਂ ਸੀ। ਦੈਟਸ ਵਾਈ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ। ਔਰ ਵੀਕਐਂਡ ਦਾ ਜਿਹੜਾ ਇਸ਼ੂ ਸੀ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ ਸੀ ਔਰ ਵੀਕਐਂਡ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਹੀ ਆਪਾਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ। ਸੋ ਵੀਅਰਸ, ਜਿਸ ਤਰ੍ਹਾਂ ਕਿ ਭਾਰਤੀ ਪਾਰਲੀਮੈਂਟ ਦੇ ਬਜਟ ਸ਼ਾਸਨ ਵਿੱਚ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਤੇ ਸਿੱਧਾ ਇਲਜ਼ਾਮ ਲਾਇਆ ਹੈ ਕਿ ਕਮਜ਼ੋਰੀਆਂ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਮੋਦੀ ਨੇ ਭਾਰਤ ਮਾਤਾ ਨੂੰ ਅਮਰੀਕਾ ਕੋਲ ਵੇਚ ਦਿੱਤਾ। ਸੋ ਉਹਨਾਂ ਅਨੁਸਾਰ ਭਾਰਤ ਨੇ ਅਮਰੀਕਾ ਨਾਲ ਕੋਈ ਡੀਲ ਨਹੀਂ ਕੀਤੀ ਸਗੋਂ ਮੁਕੰਮਲ ਸਰੈਂਡਰ ਕੀਤਾ। ਸੋ ਦੇਖਣਾ ਇਹ ਹੋਏਗਾ ਕਿ ਮੋਦੀ ਦੇ ਸਰੈਂਡਰ ਪਿੱਛੇ ਐਪਸਟੀਨ ਫਾਈਲਸ ਦੇ ਇੰਕਸ਼ਾਫ ਹਨ, ਅਡਾਨੀ ਦੇ ਖਿਲਾਫ ਕੇਸ ਹਨ ਜਾਂ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰ ਹਨ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੇਵਲ ਸਿੰਘ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੇਅਰਫੈਕਸ ਦੇ ਫੰਡ ਰੇਜ਼ਿੰਗ ਵੇਲੇ ਇਹਨਾਂ ਨੇ ਕੰਟਰੀਬਿਊਟ ਕੀਤਾ ਸੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ, ਹਾਲਾਂ ਇਹਨਾਂ ਬਹੁਤੇ ਵੀਰਾਂ ਦੀ ਕੋਈ ਚਾਹਨਾ ਨਹੀਂ ਹੁੰਦੀ ਜਾਂ ਇਹ ਕੋਈ ਨਾਂ ਦੇ ਭੁੱਖੇ ਨਹੀਂ ਨੇ ਕਿ ਮੈਂਸ਼ਨ ਕੀਤਾ ਜਾਏ, ਪਰ ਮੈਨੂੰ ਇਹ ਖੁਦ ਨੂੰ ਇਹ ਲੱਗਦਾ ਹੁੰਦਾ ਹੈ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਜਿਹੜੇ ਵੀਰ ਭੈਣਾਂ ਵਲੰਟੀਅਰ ਕਰਦੇ ਨੇ, ਡੋਨੇਟ ਕਰਦੇ ਨੇ, ਉਹਨਾਂ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਸੋ ਅਸੀਂ ਵੀਰ ਕੇਵਲ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਕਿ ਵੀਕਐਂਡ ਤਾਂ ਆਫ ਹੀ ਹੋਣਾ ਸੀ, ਸੈਟਰਡੇ ਸੰਡੇ, ਪਰ ਮੰਡੇ ਟਿਊਜ਼ਡੇ ਪਿਛਲੇ 2 ਦਿਨ ਵੀ ਅਸੀਂ ਪ੍ਰੋਗਰਾਮ ਨਹੀਂ ਕੀਤਾ। ਇਸ ਦਾ ਬਹੁਤ ਵਾਰੀ ਜੰਗਾਂ ਦੇ ਮਾਮਲੇ ਦੇ ਵਿੱਚ ਇੱਕ ਹੁੰਦਾ ਹੈ ਵੀ ਜਨਰਲ ਕਾਬਲ ਸੀ ਕਿ ਨਹੀਂ, ਇੱਕ ਹੁੰਦਾ ਹੈ ਵੀ ਜਨਰਲ ਜੀ, ਉਹਨੂੰ ਜੋਗਰਾਫੀਆ ਕਹਿੰਦੇ ਨੇ ਕਿ ਜੋਗਰਾਫੀਆ 'ਚ ਬੇਸ਼ੱਕ ਤੁਹਾਡੀ ਫੌਜ ਨੇ ਪਲਾਨ ਕੀਤਾ ਹੋਏ ਵੀ ਅਟੈਕ ਕਰਨਾ, ਸਡਨਲੀ ਸਨੋਫਾਲ ਹੋ ਗਿਆ ਜਾਂ ਸਡਨਲੀ ਕੋਈ ਹੋਰ ਜਿਹੜੀ ਹੈ ਕੁਦਰਤੀ ਆਫਤ ਆ ਗਈ। ਸੋ ਉਹਦੇ 'ਚ ਇਹ ਹੁੰਦਾ ਕਿ ਇੱਕ ਫੌਜ ਦੇ ਲੜਨ ਵਾਲੇ ਜਨਰਲਸ ਦੀ ਪਲੈਨਿੰਗ ਹੁੰਦੀ ਹੈ, ਇੱਕ ਜਨਰਲ ਜੋਗਰਾਫੀਆ ਹੁੰਦਾ ਜਾਂ ਉਹਨੂੰ ਜੇ ਅਸੀਂ ਕਹਿਣਾ ਹੋਏ ਕਿ ਵੀ ਕੁਦਰਤ ਦਾ ਰੰਗ ਹੁੰਦਾ ਹੈ। ਔਰ ਜ਼ਾਹਰ ਹੈ ਵੀ ਇਸ ਵਾਰ ਜਿਸ ਲੈਵਲ ਦੇ ਉੱਤੇ ਵਿੰਟਰ ਸਟਾਰਮ ਉਸਨੇ ਤਾਂ ਜੋ ਆਪਣੇ ਰੰਗ ਦਿਖਾਏ ਹੀ ਦਿਖਾਏ, ਲੇਕਿਨ ਉਸ ਤੋਂ ਇਮੀਡੀਏਟਲੀ ਬਾਅਦ
ਟੈਂਪਰੇਚਰਸ ਇੰਨੇ ਲੋ ਚਲੇ ਗਏ ਨਿਊਯਾਰਕ ਦੇ ਹਵਾਲੇ ਨਾਲ। ਈਵਨ ਨਿਊਯਾਰਕ ਦੇ ਮੇਅਰ ਮਮਦਾਨੀ ਨੇ ਵੀ ਕਿਹਾ ਕਿ ਵੀ ਕੁਝ ਥਾਵਾਂ ਤੇ ਤਾਂ ਈਵਨ ਐਂਟਾਰਕਟਿਕਾ ਦੇ ਵਿੱਚ ਵੀ ਇੰਨਾ ਲੋ ਟੈਂਪਰੇਚਰ ਨਹੀਂ ਹੁੰਦਾ ਜਿੰਨਾ ਕਿ ਨਿਊਯਾਰਕ 'ਚ ਹੈ। ਜ਼ਾਹਰ ਹੈ ਵੀ 1 ਡਿਗਰੀ ਦੇ ਉੱਤੇ ਟੈਂਪਰੇਚਰ ਆਇਆ। ਹੁਣ ਇਹ ਜਿਹੜੀਆਂ ਬਿਲਡਿੰਗਸ ਨੇ ਜਿਨ੍ਹਾਂ ਨੂੰ ਜ਼ਾਹਰ ਹੈ ਕਿ ਵੀ ਬੇਸ਼ੱਕ ਇਹਨਾਂ ਦੀ ਕੰਸਟਰਕਸ਼ਨ ਵੇਲੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ, ਲੇਕਿਨ ਪਹਿਲਾਂ ਇਸ ਵੱਡੀ ਬਿਲਡਿੰਗ ਹੈ ਔਰ ਇਸ ਦੇ ਵਿੱਚ ਹੋਰ ਵੀ ਟੀਵੀ ਚੈਨਲਸ ਔਰ ਬਾਕੀ ਸਾਰੇ ਚੱਲਦੇ ਨੇ। ਸੋ ਪਹਿਲਾਂ ਤਾਂ 2-3 ਦਿਨ ਜਿਹੜਾ ਉਹ ਹੀਟ ਦਾ ਕਲੈਪਸ ਹੋਇਆ ਔਰ ਜਦੋਂ ਕਿਉਂਕਿ ਹੀਟ ਫੰਕਸ਼ਨਲ ਨਹੀਂ ਸੀ, ਬੇਸ਼ੱਕ ਹੀਟਰਸ ਵਗੈਰਾ ਦੇ ਨਾਲ ਉਸ ਨੂੰ ਅਸੀਂ ਜਦੋਂ ਪ੍ਰੋਗਰਾਮ ਕੀਤੇ ਵੀ ਉਦੋਂ ਵੀ ਹੀਟ ਦਾ ਪ੍ਰੋਬਲਮ ਸੀ। ਲੇਕਿਨ ਇਹ ਹੋਇਆ ਕਿ ਬਈ ਕਿਉਂਕਿ ਬਿਲਡਿੰਗ ਦੀ ਆਪਣੀ ਹੀਟ ਡੈਡ ਸੀ ਤੇ ਉਸ ਨੇ ਜਦੋਂ ਲੋ ਟੈਂਪਰੇਚਰ ਹੋਇਆ ਤੇ ਜਿਹੜੀਆਂ ਵਾਟਰ ਪਾਈਪਸ ਨੇ ਉਹ ਬਸਟ ਕਰ ਗਏ। ਸੋ ਨਤੀਜੇ ਦੇ ਤੌਰ ਤੇ ਨਾ ਹੀਟ ਨਾ ਵਾਟਰ ਨਹੀਂ ਹੈ ਤਾਂ ਬਾਥਰੂਮ ਫੰਕਸ਼ਨਲ ਨਹੀਂ ਨੇ। ਸੋ ਇਹ ਸਾਡੀ ਮਜਬੂਰੀ ਸੀ ਔਰ ਸਾਡੇ ਵਿਊਅਰ ਬੇਸ਼ੱਕ ਇਸ ਗੱਲ ਤੋਂ ਕਈ ਫਿਕਰਮੰਦ ਵੀ ਹੁੰਦੇ ਨੇ, ਕਈਆਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਕਿਉਂ ਇਹਨਾਂ ਜਿਹੜੀਆਂ ਗੈਰ ਹਾਜ਼ਰੀਆਂ ਹੋ ਰਹੀਆਂ, ਪਰ ਇਹਨਾਂ 2 ਦਿਨ ਦੀ ਗੈਰ ਹਾਜ਼ਰੀ ਦੇ ਵਿੱਚ ਭਰਾਵੋ ਤੇ ਭੈਣੋ ਸਾਡਾ ਕੋਈ ਕਸੂਰ ਨਹੀਂ ਹੈ। ਇਹਨੂੰ ਤੁਸੀਂ ਕੁਦਰਤ ਦਾ ਕਹਿ ਲਓ ਰੰਗ ਜਾਂ ਜਿਹੜਾ ਟੈਕਨੋਲੋਜੀਕਲ ਫੇਲਿਅਰ ਕਹਿ ਦਿਓ, ਟੈਕਨੀਕਲ ਰੀਜ਼ਨ ਕਹਿ ਦਿਓ। ਸੋ ਅਸੀਂ ਜਿਹੜਾ ਅਜੇ ਵੀ ਫੁੱਲ ਫਲੈਜ ਤਾਂ ਸਾਰਾ ਰੀਸਟੋਰ ਨਹੀਂ ਹੋਇਆ, ਬਟ ਕੁਝ ਜਿਹੜੇ ਨੇ ਵਾਟਰ ਸਿਸਟਮ ਫੰਕਸ਼ਨਲ ਹੋਇਆ ਔਰ ਅਸੀਂ ਹਾਜ਼ਰ ਹੈ ਔਰ ਜ਼ਾਹਰ ਹੈ ਕਿ ਵੀ ਅਸੀਂ ਤੁਹਾਨੂੰ ਮੰਡੇ ਤਾਂ ਜਿਹੜਾ ਉਹ ਉਪਰਾਮ ਨਹੀਂ ਕੀਤਾ ਹੋਏਗਾ, ਕਿਉਂਕਿ ਜਿਵੇਂ ਕਈ ਹਫ਼ਤਿਆਂ ਤੋਂ ਇਹ ਅਨਾਉਂਸਮੈਂਟ ਐਡਵਰਟਾਈਜ਼ਮੈਂਟ ਦੇ ਫਾਰਮਸ ਚੱਲ ਰਹੀ ਸੀ। ਸਾਕਾ ਨਕੋਦਰ ਜਿਹੜਾ 4 ਫਰਵਰੀ 1986 ਨੂੰ ਵਾਪਰਾਇਆ ਗਿਆ 40 ਸਾਲ ਪਹਿਲਾਂ, ਜਿਸ ਦੇ ਵਿੱਚ 4 ਸਿੱਖ ਨੌਜਵਾਨ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧ ਰੱਖਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਲਈ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰ ਸੁਸਾਇਟੀ 'ਚ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਲੋਕਲ ਗੁਰਦੁਆਰਾ ਕਮੇਟੀ ਔਰ ਹੋਰ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਸੀ। ਉਸ ਨੂੰ ਜਿਹੜਾ ਐਡਿਟ ਕਰਕੇ ਆਲਮੋਸਟ 3-4 ਘੰਟੇ ਦਾ ਪ੍ਰੋਗਰਾਮ ਮੰਡੇ ਦਿਖਾਇਆ ਗਿਆ ਔਰ ਜਿਹੜੇ ਸਾਡੇ ਵੀਰ ਭੈਣਾਂ ਨੇ ਨਹੀਂ ਦੇਖਿਆ ਉਹ ਜਾ ਕੇ ਅਪਲੋਡ ਹੋਇਆ ਉਹਨੂੰ ਦੇਖ ਸਕਦੇ ਨੇ। ਔਰ ਉਸ ਨੂੰ ਜਿਹੜਾ ਅਸੀਂ ਜਿੱਥੇ ਇੱਕ ਸਫਲ ਪ੍ਰੋਗਰਾਮ ਸੀ, ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਇਹਨਾਂ ਦੇ ਭਰਾਤਾ ਭਾਈ ਰਵਿੰਦਰ ਸਿੰਘ ਲਿੱਤੜਾ ਜਿਹੜੇ ਉਹਨਾਂ 4 ਚੋਂ ਸ਼ਹੀਦ ਹੋਣ ਵਾਲਿਆਂ 'ਚ ਪ੍ਰਮੁੱਖ ਨਾਂ ਸੀ। ਉਦੋਂ ਇਹ ਜਿਹੜੇ ਉਹਨਾਂ ਦੇ ਬ੍ਰਦਰ ਨੇ ਹਰਿੰਦਰ ਸਿੰਘ 15 ਸਾਲ ਦਾ ਨੌਜਵਾਨ ਸੀ, ਲੇਕਿਨ ਹੁਣ ਜਿਵੇਂ ਉਹਨਾਂ ਨੇ ਇਹਨਾਂ 40 ਸਾਲਾਂ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਰ ਬਲਦੇਵ ਸਿੰਘ ਲਿੱਤੜਾ ਜਿਨ੍ਹਾਂ ਨੇ ਬੜੀ ਕਾਮਯਾਬੀ ਦੇ ਨਾਲ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਹੈ। ਇਹਨਾਂ 4 ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਵੀ ਸੈਂਟਰਲ ਸਿੱਖ ਅਜਾਇਬ ਘਰ 'ਚ ਲੱਗੀਆਂ ਨੇ। ਦੁਨੀਆ 'ਚ ਬਹੁਤ ਸਾਰੇ ਗੁਰਦੁਆਰਿਆਂ 'ਚ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲਾਇਬ੍ਰੇਰੀਜ਼ ਦੇ ਵਿੱਚ ਵੀ ਔਰ ਬਹੁਤ ਸਾਰੇ ਸਟੇਟ ਅਸੈਂਬਲੀਜ਼ ਨੇ, ਜਿਵੇਂ ਕੈਲੀਫੋਰਨੀਆ ਅਸੈਂਬਲੀ, ਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਐਡਮਿੰਟਨ ਔਰ ਬਰੈਂਪਟਨ ਸ਼ਾਮਲ ਨੇ। ਹੁਣ ਵੀ ਇੱਥੋਂ ਜਾ ਕੇ ਜਿਹੜਾ ਉਹ ਉਹਨਾਂ ਨੇ ਸੈਨ ਵਾਕਿਨ ਕਾਉਂਟੀ ਔਰ ਦੂਸਰਿਆਂ ਨੇ ਪ੍ਰੋਕਲੇਮੇਸ਼ਨਸ ਕੀਤੀਆਂ, ਰੈਕਗਨਾਈਜ਼ ਕਰਦੇ ਆ। ਉਹ ਵਿਸ਼ੇਸ਼ ਤੌਰ ਤੇ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸੀ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ ਔਰ ਸ਼ਹੀਦ ਪਰਿਵਾਰਾਂ ਨੂੰ ਨਵਾਜਿਆ ਵੀ ਗਿਆ, ਉਹਨਾਂ ਨੂੰ ਵੀ। ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਭਾਈ ਬਲਜਿੰਦਰ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਨਾਲ ਵੀ ਸੰਬੰਧਿਤ ਨੇ, ਜਿਨ੍ਹਾਂ ਦੀ ਆਪਣੀ ਵੱਡੀ ਕੰਟਰੀਬਿਊਸ਼ਨ ਹੈ ਸਟਰਗਲ ਦੇ ਵਿੱਚ, ਭਾਈ ਹਰਮੇਲ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਵੱਡਾ ਯੋਗਦਾਨ ਪਾਇਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਪੰਥਕ ਪਲੇਟਫਾਰਮ ਤੋਂ ਕੌਮ ਦੀ ਗੱਲ ਹੁੰਦੀ ਹੈ ਉਸ ਨੂੰ ਆਪਣੇ ਵਿਊਅਰਸ ਤੱਕ ਪਹੁੰਚਾਈਏ। ਸੋ ਆਉਣ ਵਾਲੇ ਦਿਨਾਂ 'ਚ ਜਿਹੜੇ ਹੋਰ ਪ੍ਰੈਜ਼ੈਂਟਰ ਵੀ ਸਨ, ਖਾਸ ਤੌਰ ਤੇ ਡਾਕਟਰ ਹਰਿੰਦਰ ਸਿੰਘ, ਉਹਨਾਂ ਦੀ ਸਪੀਚ ਵੀ ਅਡਰੇ ਤੌਰ ਦੇ ਉੱਤੇ ਜਿਹੜੀ ਹੈ ਉਹ TV 84 ਤੇ ਪਾਈ ਜਾਏਗੀ। ਮੇਰੀ ਪ੍ਰੈਜ਼ੈਂਟੇਸ਼ਨ ਤਾਂ ਆਲਰੇਡੀ ਕੱਲ੍ਹ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਜਿਹੜਾ ਹੈ ਉਹ ਕੋਸ਼ਿਸ਼ ਸੀ ਕਿ ਉਹ ਜਿਹੜਾ ਪਹੁੰਚੇ ਲੋਕਾਂ ਤੱਕ, ਜਿਹੜੀ ਪਾਈ ਵੀ ਗਈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਸਾਨੂੰ ਇੱਕ ਸੈਟਬੈਕ ਵੀ ਹੈ, ਜਿਵੇਂ
ਇੰਡੀਅਨ ਗਵਰਨਮੈਂਟ ਨੇ ਬੜੀ ਸਖਤੀ ਕਰਦਿਆਂ ਜਿਹੜਾ YouTube ਦੇ ਉੱਤੇ ਸਟ੍ਰੀਮ ਹੈ TV 84 ਦੀ ਉਹ ਬਿਲਕੁਲ ਬੰਦ ਕਰ ਦਿੱਤੀ ਹੈ। ਹੁਣ ਜਿਹੜੇ ਈਵਨ ਲਿੰਕ ਵੀ ਉਹਨਾਂ 'ਤੇ ਜਾਂਦੇ ਨੇ ਉਹਨਾਂ ਦੇ ਜਿਹੜਾ ਉਸ ਨੂੰ ਕਲਿੱਕ ਕਰਦਿਆਂ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਆ ਕੇ ਬਲੌਕ ਕੀਤਾ ਹੋਇਆ ਔਰ ਸਾਡੀ 55 ਤੋਂ 60% ਵਿਊਅਰਸ਼ਿਪ ਜਿਹੜੀ ਪੰਜਾਬ ਔਰ ਇੰਡੀਆ ਦੇ ਹਵਾਲੇ ਨਾਲ ਸੀ ਉਹ ਆਲਮੋਸਟ ਗਾਇਬ ਹੋ ਗਈ। ਸੋ ਉਹਦੇ 'ਚ ਜਿਵੇਂ ਅਸੀਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਇਸ ਸਾਡੇ ਸਮੁੱਚੇ TV ਦੀਆਂ ਐਪਸ ਨੇ ਐਂਡਰੋਇਡ ਦੇ ਉੱਤੇ ਵੀ ਔਰ ਐਪਲ ਦੇ ਉੱਤੇ ਵੀ ਤੁਸੀਂ ਉਹਨਾਂ ਤੱਕ ਜਿਹੜਾ ਉਹਨੂੰ ਡਾਊਨਲੋਡ ਕਰੋ, ਵੱਧ ਤੋਂ ਵੱਧ ਪਹੁੰਚ ਕਰੋ। ਹਾਲਾਂ ਇਹ ਵੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੂਸਰੇ ਜਿਹੜੇ ਕੈਰੀਅਰਸ ਰਾਹੀਂ, ਹਾਲਾਂ YouTube ਸਭ ਤੋਂ ਪਪੂਲਰ ਹੈ ਔਰ ਈਵਨ ਸ਼ਿਕੰਜਾ ਇਸ ਹੱਦ ਤੱਕ ਇਹਨਾਂ ਦਾ ਕੱਸਿਆ ਜਾ ਰਿਹਾ ਹੈ, YouTube ਦਾ ਵੀ, X ਦਾ ਵੀ, Instagram ਦਾ ਵੀ, Facebook ਦਾ ਵੀ, ਕਿ ਈਵਨ ਰॉयटर ਦੀ ਮੇਨ ਇਹ ਖਬਰ ਹੈ ਇੰਡੀਆ ਟਾਈਟਨਸ ਗ੍ਰਿਪ ਔਨ ਸੋਸ਼ਲ ਮੀਡੀਆ ਵਿਦ ਨਿਊ 3-hour ਟੇਕ ਡਾਊਨ ਰੂਲ। ਹੁਣ ਪਹਿਲਾਂ ਇਹ ਜਿਹੜੇ ਪਲੇਟਫਾਰਮ ਨੇ ਜਿਨ੍ਹਾਂ 'ਚ ਮੈਟਾ, YouTube ਔਰ X ਦਾ ਹੈ, ਇਹਨਾਂ ਨੂੰ ਜਦੋਂ ਇੰਡੀਅਨ ਇਤਰਾਜ਼ ਕਰਦੀ ਸੀ ਗਵਰਨਮੈਂਟ ਜਾਂ ਉਹਨਾਂ ਦੀ ਜਿਹੜਾ ਵੀ ਉਹਨਾਂ ਨੇ ਮਹਿਕਮਾ ਇਸ ਲਈ ਜਾਂ ਪੇਡ ਲੋਕ ਬਿਠਾਏ ਹੋਏ ਨੇ ਤੇ ਇਹ ਨੋਟਿਸ ਹੁੰਦਾ ਸੀ ਕਿ 36 ਘੰਟੇ ਦੇ ਵਿੱਚ ਜ਼ਾਹਰ ਹੈ ਕਿ ਭਾਈ ਇਹ ਜਿਹੜਾ ਹੈ ਇਹਨੂੰ ਟੇਕ ਡਾਊਨ ਕਰੋ, ਇਸ ਕੰਟੈਂਟ ਨੂੰ, ਇਹ ਐਂਟੀ ਨੈਸ਼ਨਲ ਹੈ, ਐਂਟੀ ਇੰਡੀਆ ਹੈ। ਹੁਣ ਜਿਹੜੀ ਨਵੀਂ ਉਹਨਾਂ ਨੇ ਆਰਡਰ ਜਾਂ ਰੈਗੂਲੇਸ਼ਨ ਕੱਢੇ ਨੇ 3 ਘੰਟੇ ਦੇ ਵਿੱਚ ਜਿਹੜਾ ਉਹਨਾਂ ਨੂੰ ਇਹ ਕਿਹਾ ਕਿ ਵੀ ਜਿਹੜਾ ਵੀ ਇਤਰਾਜ਼ਯੋਗ ਹੈ ਉਹਨੂੰ 3 ਘੰਟੇ ਦੇ ਵਿੱਚ ਰਿਮੂਵ ਕਰੋ। ਸਾਡੇ ਨਾਲ ਤਾਂ ਜੋ ਹੋਇਆ ਹੀ ਹੋਇਆ ਹੈ, ਇਹ ਅੱਗੋਂ ਫਰਦਰ ਹੈ ਕਿ ਈਵਨ ਜਿਹੜਿਆਂ ਦਾ ਵੀ ਹੋਰ ਕੰਟੈਂਟ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਕਿ 3 ਘੰਟੇ ਦੇ ਵਿੱਚ ਇਹ ਹੈ ਵੀ ਇਹਨੂੰ ਰਿਮੂਵ ਕਰੋ। ਔਰ ਇਹ ਰॉयटर ਨੇ ਮੇਨ ਇਸ ਦੇ ਉੱਤੇ ਖਬਰ ਹੀ ਹੈਡਲਾਈਨ ਲਾਈ ਹੈ, ਇੰਡੀਆ ਟਾਈਟਨਸ ਗ੍ਰਿਪ ਔਨ ਸੋਸ਼ਲ ਮੀਡੀਆ with new 3-hour takedown rule. New Delhi, Reuters. India's government said social media companies would have to take down unlawful content within 3 hours of being notified about it, tightening on Tuesday and earlier 36-hour timeline in what could be a compliance challenge for Meta, YouTube and X. ਹੁਣ ਅਦਰਵਾਈਜ਼ ਇਹ ਬੜੀ ਫਰੀडम ਆਫ ਐਕਸਪ੍ਰੈਸ਼ਨ ਔਰ ਦੂਜੇ ਦਾ ਢੰਡੋਰਾ ਦਿੰਦੇ ਨੇ ਇਹ ਸਾਰੇ ਪਲੇਟਫਾਰਮ। ਲੇਕਿਨ ਹੁਣ ਕਿਉਂਕਿ ਇਹ ਕਿਹਾ ਕਿ ਇਹ ਚੇਂਜਸ ਜਿਹੜੀਆਂ ਨੇ ਇੰਡੀਆ ਦਾ 2021 IT ਰੂਲਸ ਦੇ ਵਿੱਚ ਇੰਡੀਆ ਨੇ ਚੇਂਜਸ ਕੀਤੀਆਂ ਨੇ which have already been a flashpoint between Prime Minister Modi's government and global technological companies. ਵੀ ਪਹਿਲਾਂ ਹੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਅ ਚੱਲ ਰਿਹਾ। ਹੁਣ ਇਹ ਦੇਖਣਾ ਹੋਏਗਾ ਕਿ ਭਾਈ ਇਸ ਦੇ ਉੱਤੇ ਇਹ ਪਲੇਟਫਾਰਮ ਜਿਹੜੇ ਨੇ ਇਹ ਕੀ ਸਟੈਂਡ ਲੈਂਦੇ ਨੇ। ਪਰ ਉਹਨਾਂ ਦਾ ਇਹ ਕਹਿਣਾ ਹੈ ਇਸ ਸਟੋਰੀ ਦਾ ਹੀ ਕਿ ਵੀ ਕਿਉਂਕਿ ਇੰਡੀਆ ਦੇ ਵਿੱਚ ਬਿਲੀਅਨਸ ਆਫ ਜਿਹੜਾ 1,400,000,000 ਤੋਂ ਜ਼ਿਆਦਾ ਲੋਕ ਰਹਿੰਦੇ ਨੇ ਔਰ ਇਹਨਾਂ ਦਾ ਵੱਡੀ ਆਮਦਨ ਹੈ, 1 ਬਿਲੀਅਨ ਇੰਟਰਨੈਟ ਯੂਜ਼ਰਸ ਨੇ ਔਰ 1 ਬਿਲੀਅਨ ਦੇ ਫਿਗਰ ਰॉयटर ਦੇ ਰਿਹਾ ਵੀ ਜਿਹੜੇ ਇੰਟਰਨੈਟ ਯੂਜ਼ ਕਰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਗਵਰਨਮੈਂਟ ਡਾਇਰੈਕਟਿਵ ਡਿਡਨਟ ਗਿਵ ਐਨੀ ਰੀਜ਼ਨ ਫॉर द ਚੇਂਜ ਇਨ ਦ ਟਾਈਮਲਾਈਨ ਫॉर ਲੀਗਲ। ਉਹਨਾਂ ਨੇ ਰੀਜ਼ਨ ਕੋਈ ਨਹੀਂ ਦਿੱਤਾ, ਆਰਡਰ ਹੀ ਕੀਤਾ ਹੈ। ਨਾਲ ਦੀ ਨਾਲ ਉਹਨਾਂ ਨੇ ਇਟਸ ਪ੍ਰੈਕਟੀਕਲੀ ਇੰਪੋਸੀਬਲ ਫॉर ਸੋਸ਼ਲ ਮੀਡੀਆ ਫਰਮਸ ਟੂ ਰਿਮੂਵ ਕੰਟੈਂਟ ਇਨ 3 hours said ਅਕਸ਼ੇ ਕਮਾਕਰ ਔਰ ਪਾਰਟਨਰ ਐਟ ਇੰਡੀਆ law firm Panang and Babu who specializes in technology law. This assumes no application of mind or real world ability to resist compliance. ਉਹਨੇ ਕਿਹਾ ਵੀ ਇਹ ਪੋਸੀਬਲ ਹੀ ਨਹੀਂ ਹੈ ਵੀ ਅਸੀਂ 3 ਘੰਟੇ ਦੇ ਵਿੱਚ ਉਹਨੂੰ ਰਿਮੂਵ ਕਰ ਸਕੀਏ। ਲੇਕਿਨ ਇਹ ਲੰਬੀ ਚੌੜੀ ਸਟੋਰੀ ਹੈ ਪਰ ਇਸ ਤੋਂ ਅਸੀਂ ਦੇਖ ਸਕਦੇ ਹਾਂ ਵੀ ਇਹ ਕਿੱਡੀ ਇੱਕ ਡੈਮੋਕ੍ਰੇਸੀ ਹੈ ਜਿਹਦਾ ਢੰਡੋਰਾ ਪਿੱਟਦਿਆਂ ਹੁਣ ਤੱਕ ਦੁਨੀਆ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਰਹੇ ਨੇ ਕਿ ਦੇਖੋ ਜੀ ਫਲਾਣੀ ਥਾਂ ਫੌਜੀ ਰਾਜ ਹੈ, ਚੀਨ 'ਚ ਕਮਿਊਨਿਜ਼ਮ ਹੈ ਤੇ ਫਲਾਣਾ ਤੇ ਅਮਰੀਕਾ ਦੀ ਡੈਮੋਕ੍ਰੇਸੀ ਇਹ ਹੈ ਔਰ ਸਾਡੀ ਡੈਮੋਕ੍ਰੇਸੀ ਇਹ ਹੈ। ਵੀ ਆਰ ਮਦਰ ਆਫ ਆਲ ਡੈਮੋਕ੍ਰੇਸੀ। ਸੋ ਇਹ ਆਪਣੇ ਆਪ ਦੇ ਵਿੱਚ ਇਸ ਦਾ ਸਾਨੂੰ ਸੈਟਬੈਕ ਜ਼ਰੂਰ ਹੈ। ਲੇਕਿਨ ਕੋਈ ਨਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਿਵੇਂ ਸਾਡੀ ਟੈਕਨੀਕਲ ਟੀਮ ਵੀ ਔਰ ਅਦਰਵਾਈਜ਼ ਵੀ ਸਾਰੇ ਯਤਨ ਕਰ ਰਹੇ ਨੇ, ਇਮੀਡੀਏਟਲੀ ਅਸੀਂ ਇਹ ਕਵਾਂਗੇ ਵੀ ਜਿਹੜੇ ਸਾਡੇ ਵੀਰ ਭੈਣਾਂ ਈਵਨ ਬਜ਼ੁਰਗ ਵੀ ਜੁੜਦੇ ਨੇ, ਠੀਕ ਹੈ। ਈਵਨ ਜੇ ਸਾਨੂੰ ਵੀ ਕੋਈ ਕਹੇ
ਕਿ ਵੀ ਐਪ ਡਾਊਨਲੋਡ ਕਰੋ ਤੇ ਅਸੀਂ ਉਹਨੇ ਟੈਕ ਸਾਵੀ ਨਹੀਂ ਹੈ। ਸੋ ਲੇਕਿਨ ਤੁਹਾਡੇ ਪੋਤੇ ਪੋਤੀਆਂ ਦੋਤੇ ਦੋਤੀਆਂ ਪੁੱਤਰ ਧੀਆਂ ਉਹਨਾਂ ਦੇ ਲਈ ਜਿਹੜਾ ਹੈ ਬਿਲਕੁਲ ਅੱਧੇ ਮਿੰਟ ਦਾ ਕੰਮ ਹੈ। ਔਰ ਅਸੀਂ ਇਹਨੂੰ ਕੰਜ਼ਿਊਮਰ ਫ੍ਰੈਂਡਲੀ ਵੀ ਬਣਾਇਆ 24 ਆਵਰ ਸਟ੍ਰੀਮ ਜਿਹੜੀ ਹੈ ਉਹ ਚੱਲਦੀ ਹੈ ਉਸ ਦੇ ਉੱਤੇ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿਉਂਕਿ ਇਹ ਵੀ ਇੱਕ ਸਟੇਜ ਦੇ ਉੱਤੇ ਉਹ ਐਪਸ ਨੂੰ ਵੀ ਬਲੌਕ ਕਰ ਸਕਦੇ ਨੇ। ਨੈਕਸਟ ਫੇਜ਼ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਨਾਲ ਦੀ ਨਾਲ ਡਾਇਰੈਕਟ ਸਟ੍ਰੀਮ ਵੀ ਔਰ ਇਸ ਦੇ ਨਾਲ ਸੰਬੰਧਿਤ ਈਵਨ ਸਾਡੇ ਮੇਨ ਪ੍ਰੋਗਰਾਮ 'ਚ ਐਡ ਵੀ ਹੁਣ ਨਾਲ ਅਸੀਂ ਸ਼ਾਮਲ ਕੀਤੀ ਹੈ ਤਾਂ ਕਿ ਜਿਹੜਾ ਇੰਨੇ ਐਫਰਟ ਨਾਲ ਤੁਹਾਡੀ ਕੰਟਰੀਬਿਊਸ਼ਨ ਦੇ ਨਾਲ ਇਹਨਾਂ ਜੋ ਸਾਡਾ ਯਤਨ ਹੈ ਜੇ ਇਹ ਮੈਸੇਜ ਹੀ ਨਾ ਜਾਏਗਾ ਲੇਕਿਨ ਜਿਹੜਾ ਡਾਇਸਪੋਰਾ 'ਚ ਬੈਠੇ ਸਾਡੇ ਵੀਰ ਭੈਣਾਂ ਨੇ ਪਾਕਿਸਤਾਨੀ ਵੀ ਆਪਣੇ ਸਾਡੀ ਕੌਮ ਦੇ ਘਰ ਬਣਾਉਣ ਦਾ ਸੁਪਨਾ ਰਹਿ ਕੇ ਤੁਰੇ। ਤੁਹਾਡੇ ਜ਼ਿੰਮੇ ਵੀ ਥੋੜੀ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਖੁਦ ਵੀ ਇਹਨੂੰ ਵੱਧ ਤੋਂ ਵੱਧ ਦੇਖੋ। ਜਿਵੇਂ ਅਸੀਂ ਕਿਹਾ ਸੀ ਵੀ ਐਲਗੋਰਿਜ਼ਮ ਦੇ ਥੱਲੇ ਜਦੋਂ ਤੁਹਾਡੀ ਉੱਥੋਂ ਵਿਊਅਰਸ਼ਿਪ ਕੱਟੀ ਗਈ ਤੇ ਇੱਥੇ ਵੀ ਈਜ਼ੀਲੀ ਤੁਹਾਨੂੰ ਸਰਚ 'ਚ ਪਾ ਕੇ ਲੱਭਣਾ ਪਏਗਾ। ਕਈ ਵਾਰ ਨਹੀਂ ਤਾਂ ਅੱਗੇ ਹੁੰਦਾ ਸੀ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜਿਹੜੀ ਪੰਜਾਬ ਨਾਲ ਸੰਬੰਧਿਤ ਹੈ ਜਾਂ ਦੂਜੀ ਤੇ ਲਾਈਕ ਜਿਹੜਾ ਕੰਟੈਂਟ ਵਾਲੀਆਂ ਵੀਡੀਓਜ਼ ਨੇ ਉਹ ਰਾਈਟ ਸਾਈਡ ਦੀ ਬਾਰ ਦੇ ਉੱਤੇ ਸ਼ੋ ਹੁੰਦੀ ਹੈ ਪਰ ਜਦੋਂ ਤੁਹਾਡਾ ਨੰਬਰ ਘਟ ਜਾਂਦਾ ਤਾਂ ਉਹਨਾਂ ਦਾ ਐਲਗੋਰਿਜ਼ਮ ਜਿਹੜਾ ਉਹ ਕੰਮ ਨਹੀਂ ਕਰਦਾ। ਸੋ ਉਹਦੇ 'ਚ ਤੁਸੀਂ ਜਿੰਨਾ ਵੱਧ ਤੋਂ ਵੱਧ ਟਾਈਮ ਇਹਨੂੰ ਦੇਖੋਗੇ ਹੁਣ ਜੇ ਤੁਸੀਂ ਲਾਈਵ ਨਹੀਂ ਵੀ ਦੇਖ ਸਕਦੇ ਬਾਅਦ 'ਚ ਜਾ ਕੇ ਵੀ ਜਿਹੜਾ ਇਸ ਨੂੰ ਦੇਖੋ ਉਸ ਦੇ ਨਾਲ ਇਹ ਬਦਲਦਾ ਐਲਗੋਰਿਜ਼ਮ ਔਰ ਜਿਹੜਾ ਉਹ ਸਾਡੀ ਵਿਊਅਰਸ਼ਿਪ ਨੂੰ ਇਹ ਪ੍ਰਭਾਵਿਤ ਕਰੇਗਾ ਕਿਉਂਕਿ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਈ ਜੇ 2,90,000 YouTube ਸਬਸਕ੍ਰਾਈਬਰ ਹੈ ਤੇ ਫਿਰ ਲੱਖਾਂ ਵਿਊਅਰ ਜਿਹੜੇ ਨੇ ਉਹ ਡਾਇਸਪੋਰਾ 'ਚ ਬੈਠੇ ਨੇ ਘੱਟੋ ਘੱਟ ਅੱਧੇ ਤਾਂ ਨੇ ਇਹਨਾਂ ਚੋਂ ਉੱਥੋਂ ਵਾਲਿਆਂ ਲਈ ਤਾਂ ਹੁਣ ਕੀ ਚੋਇਸ ਹੋਏਗੀ ਅਦਰ ਦੈਨ ਕਿ ਉਹ ਐਪ ਦੇ ਉੱਤੇ ਜਾਣ। ਸੋ ਇਹ ਜੇ ਲੱਗਦਾ ਵੀ TV 84 ਦੀਆਂ ਸਰਵਿਸਿਜ਼ ਨੇ ਠੀਕ ਹੈ ਕਿ ਆਪਣਿਆਂ ਦੇ ਵਿੱਚ ਹੀ ਜਿਹੜੇ ਨੇ ਇਸ ਕਿਸਮ ਦੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੀ ਦੇਖੋ ਚੈਨਲ ਦੀ ਜਾਂ ਦੂਜਾ ਉਹ ਵੈਸੇ ਹੀ ਜਿਹੜਾ ਲਾਈਵ ਸਟ੍ਰੀਮ ਦੇ ਉੱਤੇ ਤੁਸੀਂ ਕੋਈ ਫੇਸਬੁੱਕ ਦੇ ਉੱਤੇ ਆਪਣੀ ਆਵਾਜ਼ ਦੇ ਦਿੰਦਾ ਹੈ ਕੋਈ ਦੂਜਾ ਦੇ ਦਿੰਦਾ ਕਿਉਂਕਿ ਉਹ ਕਲਾਸ ਵੀ ਹੈ ਜਿਨ੍ਹਾਂ ਨੂੰ ਇੱਕ ਮੁਲਕ ਬਣਾਉਣ ਦੇ ਲਈ ਜਿਸ ਕਿਸਮ ਦਾ ਇੱਕ ਤੁਹਾਡਾ ਰੈਪਿਊਟੇਸ਼ਨ ਇੱਕ ਤੁਹਾਡੀ ਸੰਜੀਦਗੀ ਇੱਕ ਤੁਹਾਡਾ ਨੈਟਵਰਕ ਇੰਪੋਰਟੈਂਟ ਹੁੰਦਾ ਕਿਵੇਂ ਉਹਨਾਂ ਦੇ ਲਈ ਦੋ ਚਾਰ ਗਾਲਾਂ ਕੱਢਣੀਆਂ ਇੱਧਰ ਉੱਧਰ ਸੁਣਨੀਆਂ ਚਟਕੀਲੀਆਂ ਪਟਕੀਲੀਆਂ ਗੱਲਾਂ ਕਰਨੀਆਂ ਜਾਂ ਆਪਣਾ ਕਰਕੇ ਫਿਰ ਇੱਕ ਦੂਜੇ ਨੂੰ ਇਹ ਦੱਸਣਾ ਕਿ ਜੀ ਮੇਰੇ ਤਾਂ ਇੰਨੀਆਂ ਲਾਈਕਸ ਹੋ ਉਹਨਾਂ ਨੂੰ ਲੱਗਦਾ ਵੀ ਇਹੀ ਨੇਸ਼ਨ ਬਣਾਉਣ ਦੇ ਵਿੱਚ ਉਹ ਵੱਡਾ ਐਫਰਟ ਕਰ ਰਹੇ ਨੇ। ਸੋ ਉਹਨਾਂ ਲਈ ਸੋਸ਼ਲ ਮੀਡੀਆ ਤੋਂ ਬਿਯੋਂਡ ਜਿਹੜੀ ਹੈ ਹੋਰ ਕੋਈ ਦੁਨੀਆ ਨਹੀਂ ਵਸਦੀ। ਸੋ ਅਸੀਂ ਉਹਨਾਂ ਲਈ ਤਾਂ ਕੀ ਕਹਿਣਾ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਔਰ ਜਿਹੜੇ ਸੀਰੀਅਸ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਅਹਿਸਾਸ ਹੈ ਕਿ TV 84 ਨੇ ਆਪਣੇ ਇਹਨਾਂ 12-13 ਸਾਲਾਂ ਦੇ ਸਫ਼ਰ ਦੇ ਵਿੱਚ ਕਿੰਨੀਆਂ ਜਾਂ ਕਿਹੜੀਆਂ ਹਾਈਟਸ ਹਾਸਲ ਕੀਤੀਆਂ ਨੇ ਜਿਨ੍ਹਾਂ ਤੋਂ ਬਾਅਦ ਦੂਸਰੇ ਵੀ ਚੈਨਲ ਆਪਣੇ ਆਏ ਜਿਨ੍ਹਾਂ 'ਚ ਕੁਝ ਚੰਗਾ ਕੰਮ ਕਰ ਰਹੇ ਨੇ ਕੁਝ ਜਿਹੜੇ ਨੇ ਉਹ ਆਪੋ ਆਪਣੇ ਢੰਗ ਦੇ ਨਾਲ ਉਹ ਸਾਰੇ ਨੂੰ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਅਸੀਂ ਇਹੀ ਦਰਖਾਸਤ ਕਰਾਂਗੇ ਕਿ ਇਸ ਨੂੰ ਵੱਧ ਤੋਂ ਵੱਧ ਦੇਖੋ ਸ਼ੇਅਰ ਕਰੋ ਮੇਕ ਸ਼ੋਰ ਕਰੋ ਜਿਨ੍ਹਾਂ ਨੂੰ ਤੁਸੀਂ ਸ਼ੇਅਰ ਕਰਦੇ ਉਹਨਾਂ ਨੂੰ ਕਹੋ ਜੀ ਦੇਖੋ ਕਿਉਂਕਿ ਇਸ 'ਚੋਂ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਸਿੱਖ ਸਕਦੇ ਨੇ ਜਾਂ ਹਾਸਲ ਕਰ ਸਕਦੇ ਨੇ। ਪਿਛਲੇ 4 ਦਿਨਾਂ ਦੇ ਵਿੱਚ ਜਿਹੜਾ ਇਸ਼ੂ ਭਾਰਤ ਦੇ ਵਿੱਚ ਉਹਨਾਂ ਦੇ ਦਰਬਾਰੀ ਮੀਡੀਆ ਨੇ ਤਾਂ ਬਹੁਤ ਸਾਰਿਆਂ ਨੇ ਦੜ ਵੱਟੀ ਹੋਈ ਹੈ ਜਿਹੜਾ ਗੋਦੀ ਮੀਡੀਆ ਹੈ ਲੇਕਿਨ ਜਿਹੜੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਯੂਟਿਊਬਰ ਨੇ ਔਰ ਮੈਂ ਦੇਖ ਰਿਹਾ ਕਿ ਜਿਹੜੀ ਲੇਟੈਸਟ ਰੈਗੂਲੇਸ਼ਨ ਇੰਡੀਅਨ ਗਵਰਨਮੈਂਟ ਦਾ 3 ਘੰਟੇ ਦੇ ਵਿੱਚ ਕੰਟੈਂਟ ਰਿਮੂਵਰ ਦਾ ਹੈ ਮੇਰਾ ਖਿਆਲ ਹੈ ਕਿ ਵੀ ਉਹਨਾਂ ਨੇ ਹੱਥ ਉਹਨਾਂ ਨੂੰ ਵੀ ਪਾਉਣਾ ਹੈ ਜਿਹੜੇ ਵੱਡੇ ਵੱਡੇ ਯੂਟਿਊਬਰ ਜਿਹੜੇ ਗਵਰਨਮੈਂਟ ਦਾ ਕ੍ਰਿਟਿਸਿਜ਼ਮ ਕਰਦੇ ਨੇ ਕੁਛ ਨੂੰ ਤਾਂ ਆਲਰੇਡੀ ਉਹਨਾਂ ਨੇ ਜਿਹੜਾ ਉਹ ਕੋਰਟ ਕੇਸ ਕਰ ਦਿੰਦੇ ਨੇ ਜੀ ਆਹ ਕਾਰਟੂਨ ਕਿਉਂ ਛਾਪਿਆ ਜਾਂ ਇਹ ਦੂਜਾ ਕਿਉਂ ਛਾਪਿਆ ਲੇਕਿਨ ਇਹ ਆਵਾਜ਼ ਬਿਲਕੁਲ ਬੰਦ ਕਰਨ ਵੱਲ ਜਾ ਰਹੇ ਨੇ। ਲੇਕਿਨ ਕਿਉਂਕਿ ਪਾਰਲੀਮੈਂਟ ਦੀ ਕਾਰਵਾਈ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਇਹਦੇ ਬਾਵਜੂਦ ਕਿ ਪਿਛਲੇ ਦਿਨਾਂ ਦੇ ਵਿੱਚ ਲੀਡਰ ਆਫ ਦਾ ਆਪੋਜੀਸ਼ਨ ਰਾਹੁਲ ਗਾਂਧੀ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਬਾਅਦ ਦੇ ਵਿੱਚ ਜਦੋਂ ਰਾਸ਼ਟਰਪਤੀ ਆਈ ਜਿਹਨੇ ਆਪਣਾ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਉਹ ਆਪਣਾ ਲੈਕਚਰ ਕਰਦੀ ਹੈ ਫਿਰ ਆਪਣਾ ਉਹ ਸਰਕਾਰ ਦਾ ਦਿੱਤਾ ਪੜ੍ਹਨਾ ਹੁੰਦਾ ਕਿ ਜੀ ਆਹ ਸਾਡੀਆਂ ਪ੍ਰਾਪਤੀਆਂ ਨੇ ਫਿਰ ਥੈਂਕ ਯੂ ਮੋਸ਼ਨ ਹੁੰਦਾ ਸੋ ਥੈਂਕ ਯੂ ਮੋਸ਼ਨ ਦਾ ਜਵਾਬ ਜਿਹੜਾ ਉਹ ਪ੍ਰਾਈਮ ਮਿਨਿਸਟਰ ਨੇ ਦੇਣਾ ਹੁੰਦਾ ਔਰ ਪਹਿਲੀ ਵਾਰ ਇੰਡੀਅਨ ਪਾਰਲੀਮੈਂਟ ਦੀ ਹਿਸਟਰੀ 'ਚ ਐਸਾ ਹੋਇਆ ਕਿ ਮੋਦੀ ਜਿਹੜਾ ਉਹ ਡਰਦਿਆਂ
क्योंकि डरदियां लफ्ज़ में इसलिए कहा क्योंकि स्पीकर ओम बिरला ने कहा कि जी कोई बहुत ਉਹਦੇ ਤੇ ਹਮਲਾ ਹੋਣਾ ਸੀ ਮੋਦੀ ਤੇ ਉਹਦੀ ਜਾਨ ਨੂੰ ਖਤਰਾ ਸੀ ਇਸ ਲਈ ਉਹ ਪਾਰਲੀਮੈਂਟ 'ਚ ਨਹੀਂ ਆਇਆ। ਇਹਦੇ ਤੇ ਵੀ ਉਹਨਾਂ ਨੇ ਕਿਹਾ ਵੀ ਜਾਂ ਤਾਂ ਸਪੀਕਰ ਦੱਸੇ ਵੀ ਖਤਰਾ ਕਿਹਦੇ ਤੋਂ ਸੀ ਤੇ ਹੁਣ ਸਪੀਕਰ ਦੇ ਉੱਤੇ ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਵੀ ਦਿੱਤਾ ਹੋਇਆ ਇਸ ਲਈ ਸਪੀਕਰ ਦੀ ਥਾਂ ਜਿਹੜਾ ਸੈਸ਼ਨ ਕੱਲ੍ਹ ਚੱਲਿਆ ਉਹਦੇ 'ਚ ਕੋਈ ਹੋਰ ਜਿਹੜਾ ਉਹ ਬੀਜੇਪੀ ਦਾ ਬੈਠਾ ਆ ਕੇ। ਲੇਕਿਨ ਇਹ ਕਾਰਵਾਈ ਕਿਉਂਕਿ ਲਾਈਵ ਹੁੰਦੀ ਹੈ ਉਹਨਾਂ ਦੀ ਉਦੋਂ ਦੀ ਇਹ ਵੀ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਉੱਥੋਂ ਬੰਦ ਕਰ ਦੇਣ। ਸੋ ਜਿਸ ਅੰਦਾਜ਼ ਦੇ ਵਿੱਚ ਸਰਕਾਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਦਬਾਅ ਬਣਿਆ ਹੋਇਆ ਕਿਉਂਕਿ ਜ਼ਾਹਰ ਹੈ ਕਿ ਵੀ ਖਬਰਾਂ ਤਾਂ ਉਹ ਡੀਲ ਦੀਆਂ ਹੋਣ ਜਾਂ ਫਿਊਚਰ 'ਚ ਕੀ ਹੋਏਗਾ ਉਹ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਸੋਸ਼ਲ ਟਰੂਥ ਦੇ ਉੱਤੇ ਆਪਣਾ ਲਿਖਦਾ ਟਵੀਟ, ਫਿਰ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ ਬੈਠਾ ਲਿਖਦਾ, ਫਿਰ ਮੋਦੀ ਲਿਖਦਾ ਕਿ ਵੀ ਜੀ ਹੋ ਗਈ। ਇਹ ਟਰੰਪ ਨੇ ਹੀ ਇੰਕਸ਼ਾਫ ਕੀਤਾ ਪਿਛਲੇ ਦਿਨਾਂ 'ਚ ਕਿ ਜੀ ਇੰਡੀਆ ਦੇ ਨਾਲ ਟ੍ਰੇਡ ਡੀਲ ਹੋ ਗਈ। ਇੰਡੀਆ ਜਿਹੜਾ ਉਹ $500 ਬਿਲੀਅਨ ਦਾ ਸਟੱਫ ਅਮਰੀਕਾ ਤੋਂ ਖਰੀਦੇਗਾ ਅਗਲੇ 5 ਸਾਲਾਂ 'ਚ। रूस का तेल बिल्कुल बाय नहीं करेगा और अमरीका जो 18 के 19% टैरिफ लाएगा इंडिया दियां चीज़ों ते, पर इंडिया जो वो 0 टैरिफ लाएगा। और इस बल्ले बल्ले हो गई मोदी माई फ्रेंड और दूजा, और उन्होंने नाल दी नाल इस दे उत्ते हुण मोदी ने जिहड़ा असीं डिस्कस किया कि बिना कुछ कहे उन्हें कहा जी असीं मैं 1 बिलियन 400 मिलियन लोगों वालों ट्रंप का थैंक यू करदा है और बहुत मेहरबानी और बड़ा वर्ल्ड लीडर के तौर पर दुनिया पीस लियाण लई ट्रंप जनाब तुसीं ये कर रहे हो वो कर रहे हो। हुण जदों पार्लीमेंट दे विच भी ये चर्चा च आया और थोड़े बहुत जिहड़े उन्हां दे अपने इकोनॉमिस्ट ने उन्होंने भी कहा कि भी ये तो हो की रहा है और ये होने लग गया। फिर फॉरेन मिनिस्टर एस जयशंकर नूं पुछया भी ये की है, उन्हें जिन्होंने कहते हैं टू पास द बक, उन्हें पीयूष जिहड़ा उस दे हवाले कर दिता कि जी ये जिहड़ा कमर्स मिनिस्टर है वो जवाब देगा। हुण जे ऑयल ना खरीदण दी गल आई तो होया जी हरदीप पुरी पेट्रोलीयम मिनिस्टर है वो जवाब दे, पर अल्टीमेटली ये भी आया कि जी 4-5 दिनों के विच जॉइंट स्टेटमेंट आएगी। जो पहले ट्रंप ने ट्रूथ सोशल ते वो जॉइंट स्टेटमेंट भी आ गई, उहदे च भी ਉਹੀ ਗੱਲਾਂ ਰਾਦਰ ਇਨ ਦਾ ਮੀਨ ਟਾਈਮ ਅਮਰੀਕਾ ਦੇ ਲੇਬਰ ਸੈਕਟਰੀ ਨੇ ਕਮਰਸ ਸੈਕਟਰੀ ਨੇ ਇਹ ਵੀ ਇਨਕਸ਼ਾਫ ਕੀਤਾ ਕਿ ਅਮਰੀਕਾ ਦੇ ਫਾਰਮਰਸ ਦੇ ਕੋਲ ਹੁਣ ਉਹ ਬਿਲੀਅਨਰ ਹੋ ਜਾਣਗੇ। ਭਾਰਤ ਦੀ ਮੰਡੀ ਉਹਨਾਂ ਦੇ ਲਈ ਖੁੱਲ੍ਹ ਗਈ ਹੈ, ਸੋਇਆਬੀਨ ਆਇਲ ਵੀ ਜਾਏਗਾ, ਦੂਸਰਾ ਵੀ ਜਾਏਗਾ, ਫਰੈਸ਼ ਫਰੂਟ ਵੀ ਜਾਣਗੇ, ਦੂਸਰਾ ਵੀ ਜਾਏਗਾ। ਇਸ ਨੇ ਉੱਥੇ ਫਾਰਮਰਸ ਦੇ ਵਿੱਚ ਵੀ ਖਲਬਲੀ ਮਚਾ ਦਿੱਤੀ ਕਿ ਬਈ ਉਹ ਵੀ ਉਹਨਾਂ ਦੀਆਂ ਯੂਨੀਅਨ ਸਾਰੀਆਂ ਜਿਹੜੀਆਂ ਨੇ ਉਹ ਪ੍ਰੈਸ ਕਾਨਫਰੰਸ ਔਰ ਦੂਸਰੀਆਂ ਕਰਕੇ ਕਰ ਰਹੇ ਨੇ। ਔਰ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਹਾਲਾਂਕਿ ਜਿਹੜੀ ਫੁੱਲ ਫਲੈਜਡ ਫਿਰ ਇੰਡੀਆ ਨੇ ਕਹਿਣਾ ਸ਼ੁਰੂ ਕੀਤਾ ਜੀ ਅਜੇ ਇਹ ਜੁਆਇੰਟ ਸਟੇਟਮੈਂਟ ਹੈ ਇਹਦੀਆਂ ਜਿਹੜੀਆਂ ਮਾਈਨਿਊਟ ਡੀਟੇਲਸ ਨੇ ਇਹ ਅਸੀਂ ਵਰਕਆਊਟ ਕਰ ਰਹੇ ਹਾਂ, ਇਹ ਮਾਰਚ ਦੇ ਐਂਡ ਤੱਕ ਆਏਗਾ। ਪਰ ਇਸ ਤੋਂ ਪਹਿਲਾਂ ਹੀ ਇਸ ਲੈਵਲ ਦੇ ਉੱਤੇ ਉੱਥੇ ਜਿਹੜਾ ਉਹ ਰੌਲਾ ਪਿਆ ਹੋਇਆ कि मोदी तो दौड़ गया पार्लीमेंट आने तो ही, उत्थों उन्हें जहाज फड़िया तो वो मलेशिया के दौरे पर चढ़िया होया 2 दिन 3 दिन इधर बिल्कुल। और इस वेले कोई मिनिस्टर कोई दूजा इनू डिफेंड नहीं कर पा रहा, डिफेंड करना भी की है। और ईवन लीडर ऑफ द अपोजिशन ने कहा कि भी ये तो भारत माता नू बेच दिता अमरीका के कोल, भी कुछ तो दसो की रीजन है। और ये भी सारे जी चल रही है डिबेट इस दे विच ਇਹ ਸਾਹਮਣੇ ਆ ਰਿਹਾ ਕਿ ਵੀ ਟੋਟਲ ਐਬਜੈਕਟ ਸਰੈਂਡਰ। ਔਰ ਜੇ ਇਹ ਤਾਂ ਸਾਨੂੰ ਤਾਂ ਖੁਸ਼ੀ ਹੈ ਵੀ ਉਹਨਾਂ ਦਾ ਬੇੜਾ ਗਰਕ ਹੋ ਰਿਹਾ, ਪਰ ਕੋਈ ਵੀ ਬੰਦਾ ਇੱਕ ਨਿਊਟਰਲ ਵੀ ਇਹ ਦੇਖੇਗਾ ਕਿ ਵੀ ਇਹ ਕਿਸ ਕਿਸਮ ਦੀ ਡੀਲ ਹੈ ਜਿਹਦੇ 'ਚ ਤੁਹਾਡੇ ਤੇ 0% ਟੈਰਿਫ ਹੋਏਗਾ, ਤੁਸੀਂ 19% ਲਾਓਗੇ, ਤੁਸੀਂ 500 ਬਿਲੀਅਨ ਦਾ ਸੌਦਾ ਖਰੀਦੋਗੇ 100 ਬਿਲੀਅਨ ਪਰ ਈਅਰ, ਜਦੋਂ ਕਿ ਈਵਨ ਜਿਹੜਾ ਇੰਡੀਆ ਨੂੰ ਟ੍ਰੇਡ ਐਡਵਾਂਟੇਜ ਸੀ ਉਹ 42-43 ਬਿਲੀਅਨ ਡਾਲਰ ਦਾ ਸੀ। ਔਰ ਫਿਰ ਇਸ ਸਾਰੇ ਦੇ ਉੱਤੇ ਕਿ ਵੀ ਈਵਨ ਜਿਹੜਾ ਵਾਈਟ ਹਾਊਸ ਦੀ ਫਰਦਰ ਡੀਟੇਲ ਕਾਰਵਾਈ ਆਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 3 ਮਿਨਿਸਟਰ ਇਹ ਵਾਈਟ ਹਾਊਸ 'ਚ ਆਇਆ ਸੈਕਸ਼ਨ 4 ਮੋਨੀਟਰਿੰਗ ਐਂਡ ਰਿਕਮੈਂਡੇਸ਼ਨ ਕਿ ਇਹ ਜ਼ਬਾਨੀ ਕਲਾਮੀ ਨਹੀਂ ਹੈ ਕਿ ਜੀ ਈਰਾਨ ਤੋਂ ਜਿਹੜਾ ਹੈ ਇਹਦੇ ਤੋਂ ਰਸ਼ੀਆ ਤੋਂ ਬਿਲਕੁਲ ਆਇਲ ਨਹੀਂ ਖਰੀਦਣਾ। ਮੋਨੀਟਰਿੰਗ ਐਂਡ ਰਿਕਮੈਂਡੇਸ਼ਨਸ ਹੈ ਸੈਕਟਰੀ ਆਫ ਕਮਰਸ in coordination with Secretary of State
ਐਂਡ ਸੈਕਟਰੀ ਆਫ ਟ੍ਰੇਜਰੀ, 3 ਮਿਨਿਸਟਰ ਜਿਹੜੇ ਨੇ, ਐਂਡ ਐਨੀ ਅਦਰ ਸੀਨੀਅਰ ਆਫੀਸ਼ੀਅਲ ਆਫ ਸੈਕਟਰੀ ਆਫ ਕਮਰਸ ਡੀਮਸ ਐਪਰੋਪਰੀਏਟ shall monitor whether India resumes directly or indirectly importing Russian Federation oil as defined in Section 7 of Executive Order 14329. If the Secretary of Commerce finds that India has resumed directly or indirectly importing Russian Federation oil, the Secretary of State, in consultation with Secretary of Treasury, the Secretary of Commerce, the Secretary of Homeland Security, United States Trade Representative, the Assistant to the President for National Security Affairs, the Assistant to the President for Economical Policy, and Assistant to the President and Senior Counsel for Trade and Manufacturing shall recommend whether and to what extent I should take additional action as to India, including whether I should reimpose the additional ad valorem rate of duty of 25% on ਇੰਪੋਰਟਸ ਆਫ ਆਰਟੀਕਲਸ ਆਫ, ਇਹ ਉਹਦੀ ਡਿਟੇਲ ਹੈ ਕਿ ਵੀ ਆ 4 ਮਿਨਿਸਟਰ ਅਲੋਂਗ ਵਿਦ ਸੀਨੀਅਰ ਇਹ ਮੋਨੀਟਰ ਕਰਨਗੇ ਕਿ ਇੰਡੀਆ ਰਸ਼ੀਅਨ ਆਇਲ ਤਾਂ ਨਹੀਂ ਬਾਏ ਕਰ ਰਿਹਾ, ਜੇ ਕਰ ਰਿਹਾ ਤਾਂ ਉਹਨੇ ਕਿਹਾ ਵੀ ਫਿਰ ਇਹ ਮੇਰੀ ਅਥਾਰਟੀ ਹੋਏਗੀ ਕਿ 25% ਜਿਹੜਾ ਉਹਨਾਂ ਨੂੰ ਹੁਣ ਰਾਹ ਦਿੱਤੀ ਹੈ ਕਿ ਵੀ ਇਹ ਤੁਸੀਂ ਰਸ਼ੀਅਨ ਆਇਲ ਨਹੀਂ ਖਰੀਦੋਗੇ, ਉਹਨੂੰ ਵਾਪਸ ਇੰਪੋਜ਼ ਕਰਨਾ। ਸੋ ਜ਼ਾਹਰ ਹੈ ਵੀ ਹੁਣ ਇਹ ਜਿਹੜਾ ਕੰਪਲੀਟ ਸਰੈਂਡਰ ਹੈ, ਇਹਦੇ ਬਿਹਾਈਂਡ ਕੀ ਹੈ, 3 ਰੀਜ਼ਨ ਜਿਹੜੇ ਪਾਰਟਿਕੂਲਰਲੀ ਇਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਪਰ ਇੱਕ ਵਾਰ ਫਿਰ ਮੈਂ ਇਹ ਦੁਹਰਾਉਣਾ ਚਾਹੁੰਦਾ ਕਿ ਵੀ ਕਿਵੇਂ ਇਹ ਸਰੈਂਡਰ ਹੈ ਟੋਟਲ। ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਕਹਿੰਦਾ US ਟ੍ਰੇਡ ਡੀਲ ਕੰਪਰੋਮਾਈਜ਼ਸ ਇੰਡੀਆਜ਼ ਐਨਰਜੀ ਐਂਡ ਡਾਟਾ ਸਿਕਿਉਰਿਟੀ, ਫਾਰਮਰਸ ਫਿਊਚਰ, ਕਿ ਕਿਸਾਨਾਂ ਦਾ ਭਵਿੱਖ ਵੀ ਔਰ ਇੰਡੀਆ ਦੀ ਐਨਰਜੀ ਐਂਡ ਡਾਟਾ ਸਿਕਿਉਰਿਟੀ ਇਸ ਦੇ ਨਾਲ ਕੰਪਰੋਮਾਈਜ਼ ਹੈ। ਹੁਣ ਸ਼ਸ਼ੀ ਥਰੂਰ ਜਿਹੜਾ ਆਪਰੇਸ਼ਨ ਸੰਦੂਰ ਨੂੰ ਬਹੁਤ ਵੱਡੀ ਕਾਮਯਾਬੀ ਦੱਸ ਕੇ ਉਹ 60 ਦੇ ਕਰੀਬ ਆਪਣੇ ਡੈਲੀਗੇਟਸ ਨੂੰ ਲੈ ਕੇ ਔਰ 40 ਮੁਲਕਾਂ 'ਚ ਫਿਰਿਆ ਜੀ, ਸਾਡੀ ਬਹੁਤ ਕਾਮਯਾਬੀ ਹੈ ਆਪਰੇਸ਼ਨ ਸੰਦੂਰ 'ਚ। ਹੁਣ ਉਹਦਾ ਇਹ ਹੈ ਇੰਡੋ US ਇੰਟਰਮ ਟ੍ਰੇਡ ਡੀਲ ਲੁਕਸ ਲਾਈਕ ਪ੍ਰੀ ਕਮਿਟਡ ਪਰਚੇਜ਼ ਐਗਰੀਮੈਂਟ, ਕਿ ਇਹ ਡੀਲ ਨਹੀਂ ਹੈ, ਇਹ ਤਾਂ ਕਮਿਟਮੈਂਟ ਹੈ ਇੰਡੀਆ ਦੀ ਕਿ ਵੀ ਅਸੀਂ ਜਿਹੜਾ ਇਹ ਤੁਹਾਡੇ ਤੋਂ ਖਰੀਦਾਂਗੇ ਹੀ ਖਰੀਦਾਂਗੇ। ਫਿਰ ਭਾਰਤੀ ਕਿਸਾਨ ਯੂਨੀਅਨ ਅਪੋਜ਼ਿਸ ਡੀਲ ਵਿਦ US ਟੂ ਬਰਨ ਐਫੇਜਿਸ ਆਫ ਮੋਦੀ। ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਵੀ ਇਹ ਅਸੀਂ ਇਸ ਦਾ ਖੁੱਲ੍ਹ ਕੇ ਵਿਰੋਧ ਕਰਦੇ ਹਾਂ ਇਸ ਡੀਲ ਦਾ, ਔਰ ਅਸੀਂ ਮੋਦੀ ਦੇ ਪੁਤਲੇ ਸਾੜਾਂਗੇ, ਔਰ ਆਲਰੇਡੀ ਸਾਰੇ ਵਰਕਅਪ ਹੋ ਰਹੇ ਨੇ। ਹੁਣ ਮੁਲਾਇਮ ਸਿੰਘ ਯਾਦਵ ਔਰ ਦੂਸਰੇ ਐਮਪੀਆਂ ਨੇ ਪਾਰਲੀਮੈਂਟ 'ਚ ਕਿਹਾ one sided deal will flood Indian markets with US products, says MPs, ਕਿ ਬਈ US ਦੇ ਪ੍ਰੋਡਕਟ ਆਣਗੇ, ਉਹਨਾਂ ਨੇ ਮਾਰਕੀਟ ਜਿਹੜੀ ਆ ਭਰ ਦੇਣੀ ਹੈ ਤੇ ਕਿਸਾਨਾਂ ਦਾ ਜਾਂ ਇੱਥੇ ਤਾਂ ਬੁਰਾ ਹਾਲ ਹੋ ਜਾਏਗਾ। ਔਰ no deal but US steel, ਕਾਂਗਰਸ dig at center over Indo-US trade, ਉਹਨਾਂ ਨੇ ਕਿਹਾ no deal but US steel, ਇਹ ਤਾਂ ਚੋਰੀ ਹੋ ਗਿਆ, ਭਾਰਤ ਮਾਤਾ ਨੂੰ ਚੁੱਕ ਕੇ ਲੈ ਗਏ, ਔਰ ਕੋਈ ਡੀਲ ਡੂਲ ਨਹੀਂ ਹੈ। ਵੇ ਜਿਹੜਾ ਇਸ ਦੇ ਉੱਤੇ ਜਿਹੜਾ ਉਹਨਾਂ ਦਾ ਫੋਰਨ ਸੈਕਟਰੀ ਹੈ ਇੰਡੀਆ ਦਾ, ਉਹ ਅੱਗੋਂ ਡਿਫੈਂਸ ਦੇ ਰਿਹਾ ਟ੍ਰੇਡ ਡੀਲ ਵਿਦ US ਬੈਸਟ ਪੋਸੀਬਲ ਐਮਿਡ ਸ਼ਿਫਟਿੰਗ ਗਲੋਬਲ ਆਰਡਰ, ਫੋਰਨ ਸੈਕਟਰੀ ਟੈਲਸ ਹਾਊਸ ਪੈਨਲ ਕਿ ਜੀ ਜੋ ਐਗਜ਼ਿਸਟਿੰਗ ਕੰਡੀਸ਼ਨ ਨੇ ਉਹਦੇ 'ਚ ਅਸੀਂ ਜੋ ਬੈਸਟ ਕਰ ਸਕਦੇ ਸੀ ਉਹ ਕੀਤਾ। ਔਰ ਈਵਨ ਰਸ਼ੀਆ ਨੇ ਵੀ ਇਸ ਦੇ ਉੱਤੇ ਜਿਹੜੀ ਹੈਰਾਨੀ ਪ੍ਰਗਟ ਕਰਦਿਆਂ ਇਹ ਕਿਹਾ ਕਿ ਵੀ ਟਰੰਪ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਕਿਹਾ ਕਿ ਵੀ ਉਹ ਇੰਡੀਆ ਰਸ਼ੀਆ ਦਾ ਆਇਲ ਨਹੀਂ ਬਾਏ ਕਰੇਗਾ। ਲੇਕਿਨ ਨਾਲ ਦੀ ਨਾਲ ਇਹ ਹੈ ਕਿ ਫੋਰਨ ਸੈਕਟਰੀ ਮਿਸਰੀ ਡਜ਼ ਨਾਟ ਰਿਫਿਊਟ ਟਰੰਪ ਕਲੇਮ, ਸੇਜ਼ ਨੈਸ਼ਨਲ ਇੰਟਰਸਟ ਗਾਈਡ ਆਇਲ ਇੰਪੋਰਟਸ। ਫੋਰਨ ਸੈਕਟਰੀ ਨੇ ਇੰਨਾ ਕਿ ਕਿਹਾ ਜੀ ਜਿਹੜਾ ਨੈਸ਼ਨਲ ਇੰਟਰਸਟ ਹੈ ਉਹੀ ਗਾਈਡ ਕਰਦਾ। ਹੁਣ ਅਸੀਂ ਕੁਇਕਲੀ ਇਸ ਦੇ ਉੱਤੇ ਦੇਖਦੇ ਹਾਂ, ਅੱਜ ਕੱਲ੍ਹ ਜਿਸ ਦੀ ਸਭ ਤੋਂ ਵੱਡੀ ਚਰਚਾ ਹੈ ਔਰ 9 ਮੁਲਕਾਂ ਦੇ ਵਿੱਚ ਆਲਰੇਡੀ ਜਿਹਨੇ ਕੁਰਹਾਮ ਮਚਾਇਆ ਉਹ ਹੈ ਐਪਸਟਾਈਨ ਫਾਈਲਸ। ਹੁਣ ਐਪਸਟਾਈਨ ਦੀ ਕਹਾਣੀ ਆਲਮੋਸਟ ਹਰ ਇੱਕ ਨੂੰ ਪਤਾ ਹੈ ਕਿ ਵੀ ਉਹ ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਫਰੰਟ ਸੀ, ਬਦ ਅਖਲਾਕ ਬਦ ਕਰੈਕਟਰ ਬੰਦਾ, ਇੱਕ ਵੱਡਾ ਘਰ ਇੱਥੇ ਲਿਆ ਹੋਇਆ ਸੀ ਨਿਊਯਾਰਕ 'ਚ, ਇੱਕ ਆਈਲੈਂਡ ਦੇ ਵਿੱਚ ਜਿਹੜਾ ਇੱਕ ਵੱਡਾ ਠਿਕਾਣਾ ਲੈ ਕੇ, ਔਰ ਜਿਹਦੇ 'ਚ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਜਿਹੜੀ 10-11 ਸਾਲ ਤੋਂ ਲੈ ਕੇ
ਜਿਹੜੀਆਂ ਉਹ 18 ਤੋਂ ਘੱਟ ਤੱਕ ਜਿਹੜੀ ਕਿ ਐਡਲਟ ਲੀਗਲ ਏਜ ਹੈ, ਕਿਵੇਂ ਉਹਨਾਂ ਦੇ ਨਾਲ ਜਿਹੜੇ ਅੱਡ-ਅੱਡ ਮੁਲਕਾਂ ਦੇ ਸਫੀਰ, ਉਹਨਾਂ ਦੇ ਪ੍ਰੈਜ਼ੀਡੈਂਟ ਔਰ ਈਵਨ ਬਹੁਤ ਸਾਰੇ ਹਾਇਰ ਅਪਸ, ਔਰ ਇਹ ਸਕੈਂਡਲ ਕਿੰਨਾ ਚਿਰ ਚੱਲਦਾ ਰਿਹਾ। 2000 ਸ਼ਾਇਦ 8 ਦੇ ਵਿੱਚ ਦੂਜੀ ਉਹਦੀ ਕਨਵਿਕਸ਼ਨ ਹੋਈ, ਜੇਲ੍ਹ ਸੀ, ਲੇਕਿਨ ਇਹਦੇ ਉਹਨੂੰ ਚਾਰਜ ਕੀਤਾ ਜਿਹੜਾ ਉਸ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਕਿਵੇਂ ਉਹ ਐਕਟਿਵ ਰਿਹਾ। ਬਾਅਦ ਦੇ ਵਿੱਚ ਜਦੋਂ 2016 ਜਾਂ ਦੂਜੇ 'ਚ ਉਹ ਫੜਿਆ ਵੀ ਗਿਆ ਤੇ ਬਾਅਦ 'ਚ ਉਹਦਾ ਹੋਇਆ ਜੋ ਉਹਨੇ ਜੇਲ੍ਹ ਸੁਸਾਈਡ ਕਰ ਲਿਆ। ਹਾਲਾਂਕਿ ਇਸ ਗੱਲ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ ਕਿ ਵੀ ਉਹਨੂੰ ਜੇਲ੍ਹ 'ਚ ਹੀ ਮਾਰਿਆ ਗਿਆ, ਅਮਰੀਕਨ ਜੇਲ੍ਹ 'ਚ, ਲੇਕਿਨ ਉਸ ਦੇ ਕਈ ਮਿਲੀਅਨ ਉਸ ਦੇ ਜਿਹੜੇ ਡਾਕੂਮੈਂਟ ਨੇ ਜਿਹਨਾਂ ਉਹ ਹੈਡ ਆਫ ਦਾ ਸਟੇਟਸ ਜਾਂ ਦੂਜਿਆਂ ਨੂੰ ਉੱਥੇ ਆਈਲੈਂਡ 'ਚ ਲਿਜਾਂਦਾ ਸੀ, ਕੈਮਰੇ ਲੱਗੇ ਹੁੰਦੇ ਸੀ ਉਹਨਾਂ ਦਾ, ਉਹ ਸਾਰਾ ਜਿਹੜਾ ਉਹ ਪਿਕਚਰਸ ਕਰਕੇ ਔਰ ਉਹਨਾਂ ਦੀਆਂ ਫਾਈਲਸ ਬਣਾ ਕੇ ਜਾਂ ਦੂਜੇ, ਔਰ ਕਿਵੇਂ ਉਹਦੇ 'ਚ ਕਿਸ ਲੈਵਲ ਦੇ ਲੋਕ ਸ਼ਾਮਲ ਹੋਏ। ਪਹਿਲਾਂ ਤਾਂ ਇਹਦਾ ਅਸੀਂ ਫਾਲੋ ਆਊਟ ਦੇਖਦੇ, ਕਿਉਂਕਿ ਪਹਿਲਾਂ ਤਾਂ ਕਾਫੀ ਦੇਰ ਜਸਟਿਸ ਡਿਪਾਰਟਮੈਂਟ ਨੇ, ਸਟੇਟ ਡਿਪਾਰਟਮੈਂਟ ਨੇ ਕਾਫੀ ਕੁਝ ਦੱਬ ਛੱਡਿਆ, ਪਰ ਅਗੇਨ ਇਹ ਜਿਹੜਾ ਕੋਰਟ ਆਰਡਰ ਰਾਹੀਂ ਔਰ US ਕਾਂਗਰਸ ਨੇ ਆਇਆ ਵੀ ਡਾਕੂਮੈਂਟ ਰਿਲੀਜ਼ ਕਰੋ, ਅਜੇ ਵੀ ਬਹੁਤ ਸਾਰੇ ਜਿਹੜੇ ਨੇ ਪੇਪਰ ਉਹਨਾਂ ਦੇ ਵਿੱਚ ਅਦਲਾ ਬਦਲੀ ਔਰ ਦੂਸਰੇ, ਔਰ ਇਹ ਮੈਂਸ਼ਨ ਕੀਤਾ ਜਾਂਦਾ ਹੈ ਕਿ ਈਵਨ ਐਪਸਟਾਈਨ ਫਾਈਲ ਦੇ ਵਿੱਚ ਮੋਦੀ ਦਾ ਨਾਮ 32 ਵਾਰ ਆਇਆ, ਮੋਦੀ ਔਰ ਐਪਸਟਾਈਨ ਦੇ ਨਾਲ, ਕਿਉਂਕਿ ਇਹ ਇਖਲਾਕਹੀਨ ਲੋਕ ਨੇ। ਆਲਰੇਡੀ ਸੁਬਰਾਮਨੀਅਮ ਸਵਾਮੀ ਵਰਗਾ ਇਹ ਜਦੋਂ ਕਹਿੰਦਾ ਰਿਹਾ ਅੱਜ ਤੋਂ ਐਪਸਟਾਈਨ ਫਾਈਲਸ ਤਾਂ ਹੋਣਾ ਹੀ ਆ, ਉਹ ਤਾਂ ਕਈ ਸਾਲਾਂ ਤੋਂ ਇਹ ਕਹਿ ਰਿਹਾ ਸੀ ਕਿ ਮੋਦੀ ਜਿਹੜਾ ਇਹ ਅਮਰੀਕਾ ਨੇ ਇਹਦੀ ਧੌਣ ਮਰੋੜੀ ਹੋਈ ਹੈ, ਇਹ ਬਦ ਅਖਲਾਕ ਆਦਮੀ ਹੈ, ਉੱਥੇ ਜੋ ਕਰਦਾ ਰਿਹਾ ਔਰ ਉਹਦੇ ਥੱਲੇ ਹੀ ਇਹ ਹੁੰਦਾ। ਹੁਣ ਇਹ ਵੀ ਸਾਹਮਣੇ ਆਇਆ ਕਿ ਹਰਦੀਪ ਪੁਰੀ ਜਿਹੜਾ ਇੰਡੀਆ ਦਾ ਐਂਬੈਸਡਰ ਸੀ ਇੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਨਿਊਯਾਰਕ, ਔਰ ਰਿਟਾਇਰ ਹੋਣ ਦੇ 6 ਮਹੀਨੇ ਦੇ ਵਿੱਚ ਹੀ BJP ਉਹਨੇ ਜੁਆਇਨ ਕੀਤੀ, ਉਹ ਖੁਦ ਮੰਨਿਆ ਕਿ ਜੀ ਮੈਂ 4 ਵਾਰ ਐਪਸਟਾਈਨ ਦੇ ਨਾਲ ਮੁਲਾਕਾਤਾਂ ਕੀਤੀਆਂ। ਹੁਣ ਮੁਲਾਕਾਤਾਂ ਜਿਹੜੀਆਂ ਨੇ ਉਹ ਅਖੰਡ ਪਾਠ ਰੱਖਣ ਲਈ ਤਾਂ ਨਹੀਂ, ਜਾਂ ਜਿਹੜਾ ਡਰਾਮਾ ਕੀਤਾ ਜੀ ਕਿ ਮਹਾਰਾਜ ਦੀਆਂ ਜੁੱਤੀਆਂ ਤੇ ਦੂਸਰੀਆਂ ਜਿਹੜੀਆਂ ਨੇ ਉਹ ਮੇਰੇ ਟੱਬਰ ਕੋਲ ਸੀ ਤੇ ਮੈਂ ਉਹ ਬੜਾ ਸਿਰ ਨੂੰ ਲਾ ਲਾ ਕੇ ਪਟਨਾ ਸਾਹਿਬ, ਇਹ ਸਾਰੇ ਬਦ ਅਖਲਾਕ ਲੋਕ। ਹੁਣ ਪਹਿਲਾਂ ਤਾਂ ਐਪਸਟਾਈਨ ਫਾਈਲਸ ਨੇ ਜਿਹੜੇ ਖੁਲਾਸੇ ਕੀਤੇ ਨੇ, 10 ਦੇਸ਼ਾਂ ਵਿੱਚ 15 ਤੋਂ ਜ਼ਿਆਦਾ ਵੱਡੇ ਅਹੁਦੇਦਾਰ ਅਸਤੀਫਾ ਦੇ ਚੁੱਕੇ ਨੇ ਜਾਂ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਐਪਸਟਾਈਨ ਕੇਸ ਨਾਲ ਜੁੜੇ ਇੱਕ ਸਾਬਕਾ ਰਾਜਦੂਤ ਨੂੰ ਨਿਯੁਕਤ ਕਰਨ ਲਈ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ। ਹੁਣ ਮਿਸਟਰ ਸਟਾਰਕ ਨੇ ਮਾਫੀ ਮੰਗੀ ਹੈ ਕਿਉਂਕਿ ਇੱਕ ਜਿਹੜਾ ਐਂਬੈਸਡਰ ਉਹਨੇ ਲਾਇਆ ਸੀ ਉਹਦੀਆਂ ਕਰਤੂਤਾਂ ਸਾਹਮਣੇ ਆਈਆਂ ਨੇ। ਫਰਾਂਸ ਦੇ ਇੱਕ ਸਾਬਕਾ ਮੰਤਰੀ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਸੀ, ਉਹਨੂੰ ਸਪੀਨਾ ਇਸ਼ੂ ਕੀਤੀ। ਇਹ ਫਰਾਂਸ ਦੇ ਵਿੱਚ ਹੈ ਕਿਉਂਕਿ ਸਾਰੇ ਮੁਲਕਾਂ ਨੇ ਦੇਖਿਆ ਕਿ ਭਾਈ ਇਹ ਤਾਂ ਬਦ ਅਖਲਾਕੀ ਦਾ ਕੀ ਲੈਵਲ ਸੀ। ਪੋਲੈਂਡ, ਲਾਤਵੀਆ, ਤੁਰਕੀ ਨੇ, ਕਿਉਂਕਿ ਉਹ ਬੱਚੀਆਂ ਜਿਹੜੀਆਂ ਨੇ ਦੁਨੀਆ ਭਰ ਚੋਂ ਸਮਗਲ ਕੀਤੀਆਂ ਜਾ ਰਹੀਆਂ ਸੀ। ਇੱਕ ਐਕਸ ਮਾਡਲ ਔਰ ਐਕਟਰੈਸ ਜਿਹੜੀ UK ਦੀ, ਜਿਹੜੀ ਇਹ ਸਾਰੇ ਦੇ ਵਿੱਚ ਉਹਦੀ ਭਾਈਵਾਲ ਸੀ ਔਰ ਕਿੰਨਿਆਂ ਨੂੰ ਰਿਕਰੂਟ ਕੀਤਾ ਹੋਇਆ ਸੀ, ਉਹ ਸਾਰੇ ਜਿਹੜੇ ਨੇ, ਕਿਉਂਕਿ ਇਹਨਾਂ ਮੁਲਕਾਂ 'ਚ ਪੋਲੈਂਡ, ਲਾਤਵੀਆ, ਤੁਰਕੀ ਮੁਲਕਾਂ ਦੀਆਂ ਬੱਚੀਆਂ ਵੀ ਸੀ, ਉਹਨਾਂ ਨੇ ਇਸ ਨੂੰ ਹਿਊਮਨ ਟ੍ਰੈਫਿਕਿੰਗ ਦੇ ਥੱਲੇ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ। ਨਾਰਵੇ ਦੀ ਕਰਾਊਨ ਪ੍ਰਿੰਸੈਸ ਨੇ ਵੀ ਜਨਤਕ ਤੌਰ ਤੇ ਮੁਆਫੀ ਮੰਗੀ ਹੈ ਕਿਉਂਕਿ ਉਹਦਾ ਨਾਂ ਵੀ ਇਸ ਦੇ ਨਾਲ ਜੁੜਿਆ। ਉਹਨੇ ਕਿਹਾ ਜੀ ਸ਼ਾਹੀ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਿਆ। ਬਿਲ ਗੇਟਸ ਜਿਹੜਾ ਬਿਲੀਅਨਰ ਦੁਨੀਆ ਦਾ ਪਹਿਲੇ ਦੂਜੇ ਨੰਬਰ ਦਾ, ਉਹ ਵੀ ਐਪਸਟਾਈਨ ਫਾਈਲ ਦੇ ਵਿੱਚ ਆਇਆ ਔਰ ਛੋਟੀਆਂ ਬੱਚੀਆਂ ਨਾਲ ਉਸ ਦੀਆਂ ਜਿਹੜੀਆਂ ਵੀਡੀਓਜ਼ ਨੇ ਸਾਹਮਣੇ ਆਈਆਂ ਔਰ ਉਹਨੇ ਵੀ ਆਪਣੇ ਬੋਰਡ ਤੋਂ ਉਹਨੂੰ ਅਸਤੀਫਾ ਦੇਣਾ ਪਿਆ। ਇਜ਼ਰਾਈਲ ਦੇ ਸਾਬਕਾ ਹੈ ਹੀ ਆਪਰੇਸ਼ਨ ਹੀ ਮੋਸਾਦ ਦਾ ਸੀ, ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਦਾ। ਹੁਣ ਭਾਰਤ ਦਾ ਹਾਲ ਦੇਖ ਲਓ ਕਿ ਮੋਦੀ ਦਾ ਨਾਂ 34 ਵਾਰ ਐਪਸਟਾਈਨ ਫਾਈਲਸ ਦੇ ਵਿੱਚ ਆਇਆ। ਹਰਦੀਪ ਪੁਰੀ ਨੇ ਤਾਂ ਇਹ ਕਿਹਾ ਜੀ ਮੈਂ ਤੇ ਐਪਸਟਾਈਨ ਦੇ ਨਾਲ ਡਿਜੀਟਲ ਇੰਡੀਆ 'ਤੇ ਕੰਮ ਕਰ ਰਿਹਾ ਸੀ। ਬਾਕੀ ਦੁਨੀਆ 'ਚ ਅਸਤੀਫੇ ਤੇ ਮੁਆਫੀ ਤੇ ਦੂਜੇ ਚੱਲ ਰਹੀਆਂ ਨੇ, ਪਰ ਇੱਧਰ ਜਿਹੜਾ ਟੋਟਲ ਪਾਰਟ। ਸੋ ਇੱਕ ਰੀਜ਼ਨ ਕਿ ਅਜੇ ਕੁਛ ਝਲਕ ਦਿਖਾਇਆ ਗਿਆ ਹੈ ਕਿ ਜੀ 6 ਈਮੇਲਸ ਰਿਲੀਜ਼ ਹੋਈਆਂ ਜਿਹੜੀਆਂ ਅਨਿਲ ਅੰਬਾਨੀ ਜਿਹੜਾ ਐਪਸਟਾਈਨ ਨਾਲ ਡੀਲ ਕਰ ਰਿਹਾ ਸੀ, ਜਿਹਦੇ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਐਪਸਟਾਈਨ ਨੇ ਰਾਹੀਂ ਮੋਦੀ ਨੂੰ ਇਹ ਕਿਹਾ ਗਿਆ ਕਿ ਤੂੰ ਪਹਿਲਾਂ ਇਜ਼ਰਾਈਲ ਜਾ। ਫਿਰ ਉਹਦੇ 'ਚ ਕਿਹਾ ਗਿਆ ਜੀ ਉਹ ਗਿਆ ਤੇ ਉੱਥੇ ਉਹਨੇ ਪ੍ਰੈਜ਼ੀਡੈਂਟ ਟਰੰਪ ਦੇ ਲਈ ਡਾਂਸ ਤੇ ਗਾਣਾ ਗਾਇਆ। ਮਤਲਬ ਇਹ ਹੈ, ਹਾਲਾਂ ਇਹ ਫਰੇਜ਼ ਹੁੰਦਾ ਹੈ ਕਿ ਜੀ ਉਹਨੇ ਉਹਦੀ
ਜਿਹੜੀ ਹੈ ਉਸ ਤੇ ਗੁਣ ਗਾਇਨ ਕੀਤਾ। ਸੋ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਇੰਡੀਆ ਦਾ ਜਿਹੜਾ ਇਜ਼ਰਾਈਲ ਗਿਆ, ਔਰ ਇਹਦੀ ਪ੍ਰੂਫ ਇਹ ਹੈ ਕਿ ਐਪਸਟਾਈਨ ਦੇ ਕਹਿਣ ਤੇ ਦੌਰਾ ਕੀਤਾ। ਹੁਣ ਹਰਦੀਪ ਪੁਰੀ ਨੇ ਜਿਹੜਾ ਯੂਨੀਅਨ ਮਿਨਿਸਟਰ ਹਰਦੀਪ ਪੁਰੀ ਐਕਨੋਲੇਜਸ ਐਪਸਟਾਈਨ ਮੀਟਿੰਗ ਸੇਜ਼ ਰਾਹੁਲ ਗਾਂਧੀ, ਉਹ ਕਹਿੰਦੇ ਰਾਹੁਲ ਗਾਂਧੀ ਮੇਰੇ ਤੇ ਐਵੇਂ ਇਲਜ਼ਾਮਬਾਜ਼ੀਆਂ ਕਰ ਰਿਹਾ ਹੈ, ਮੈਂ ਤਾਂ 4 ਵਾਰ ਗਿਆ, ਮੈਂ ਤਾਂ ਜਿਹੜਾ ਉਹ ਡਿਜੀਟਲ ਇੰਡੀਆ ਲਈ ਕੰਮ ਕਰਦਾ ਸੀ ਔਰ ਫਲਾਣੇ ਲਈ ਕੰਮ ਕਰਦਾ ਸੀ। ਔਰ ਇਸ ਦੇ ਉੱਤੇ ਉਹ ਜਿਹੜਾ ਪਵਨ ਖੇੜਾ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ ਕਿਹਾ ਕਿ ਭਾਈ ਇਹ ਪਹਿਲਾਂ ਹਰਦੀਪ ਪੁਰੀ ਦੱਸੇ ਕਿ ਉਹਨੂੰ ਰੀਡ ਹਾਫਮੈਨ ਦੇ ਨਾਲ ਕਿਹਨੇ ਮਿਲਵਾਇਆ, ਉਹ ਐਪਸਟਾਈਨ ਦੇ ਨਾਲ ਕਿਵੇਂ ਈਮੇਲਸ ਰਾਹੀਂ ਉਹ ਰਾਬਤੇ 'ਚ ਸੀ। ਫਿਰ ਉਹਨਾਂ ਨੇ 6 ਸਵਾਲ ਉਹਨੇ ਪੁੱਛੇ ਨੇ ਕਿ ਪਹਿਲੀ ਵਾਰੀ ਕਿਵੇਂ ਉਹਦੀ ਐਪਸਟਾਈਨ ਦੇ ਨਾਲ ਮੁਲਾਕਾਤ ਹੋਈ, ਕੀ ਐਪਸਟੀਨ ਹੀ ਉਹ ਕੰਟੈਕਟ ਸੀ ਜਿਹਨੇ ਰੀਡ ਹਾਫਮੈਨ ਦੇ ਨਾਲ ਮੁਲਾਕਾਤ ਕਰਵਾਈ, ਹਰਦੀਪ ਉਸ ਮੁਲਾਕਾਤ ਦੀ ਜਾਣਕਾਰੀ ਦੇਣ ਤੋਂ ਕਿਉਂ ਭੱਜ ਰਹੇ ਨੇ, ਔਰ ਐਪਸਟੀਨ ਦੇ ਵਿੱਚ ਮੋਦੀ ਨੂੰ ਦੋਸਤ ਕਰਕੇ ਐਡਰੈਸ ਕੀਤਾ ਗਿਆ, ਔਰ ਕੀ ਐਪਸਟੀਨ ਹਰਦੀਪ ਲਈ ਕੀ ਕਰਵਾ ਰਿਹਾ ਸੀ। ਸੋ ਜ਼ਾਹਰ ਹੈ ਵੀ ਇਸ ਵੇਲੇ ਇੱਕ ਜਿਹੜਾ ਵੱਡਾ ਰੀਜ਼ਨ ਜਿਹੜੇ ਉੱਥੇ ਸਮਝਦੇ ਨੇ ਵੀ ਅਜੇ ਇਹ ਗੋੜੇ ਚੋਂ ਪੌਣੀ ਛੋਣ ਵਾਂਗ ਹੈ, ਮੋਦੀ ਦੇ ਖਿਲਾਫ ਐਸਾ ਕੁਛ ਹੈ ਇਸ ਦੀਆਂ ਕਰਤੂਤਾਂ ਦਾ, ਔਰ ਇਹ ਬਾਕੀ ਵੀ ਹੋਰ ਕਿੰਨੇ ਕੁ ਇਨਵੋਲਵ ਹੋ ਸਕਦੇ ਨੇ। ਵੀ ਇੱਕ ਰੀਜ਼ਨ ਇਹ ਹੈ ਵੀ ਇਹਨੇ ਟੋਟਲ ਉਹ ਫੜਿਆ ਹੋਇਆ ਧੌਣ ਤੋਂ, ਹਾਲਾਂਕਿ ਟਰੰਪ ਦਾ ਆਪਣਾ ਨਾਂ ਉਹਦੇ 'ਚ ਹੈ, ਲੇਕਿਨ ਟਰੰਪ ਨੂੰ ਤਾਂ ਪਰਵਾਹ ਨਹੀਂ ਹੈ, ਉਹ ਤਾਂ ਕਹਿੰਦਾ ਉਹ ਫੇਕ ਨਿਊਜ਼ ਕਰਦਾ, ਪਰ ਹਕੀਕਤਨ ਤੇ ਜੋ ਚੱਲ ਰਿਹਾ। ਦੂਸਰਾ ਪਾਰਟ ਇਹ ਵੀ ਆ ਰਿਹਾ ਕਿ ਵੀ ਅਡਾਨੀ ਦੇ ਖਿਲਾਫ ਜਿਹੜਾ ਕੇਸ ਹੈ ਇੱਥੇ, ਔਰ ਜੋ ਸਾਰਾ ਉਸ ਦੇ ਵਿੱਚ 1 ਸਾਲ ਤਾਂ ਸਮਨ ਸਰਵ ਨਹੀਂ ਕਰਨ ਦਿੱਤੇ ਗਏ, ਹੁਣ ਜੇ ਹੋਏ ਹੀ ਹੋਏ ਨੇ ਕਿ ਭਾਈ ਹੋਰ ਵੀ ਐਸਾ ਕੁਛ ਹੈ ਜਿਹੜਾ ਵਰਤਿਆ ਜਾ ਰਿਹਾ। ਥਰਡ ਪਾਰਟ ਜਿਹਦੇ ਬਾਰੇ ਹਾਲਾਂ ਮੀਡੀਆ ਜਾਂ ਦੂਜੇ ਚਰਚਾ ਨਹੀਂ ਹੈ, ਪਰ ਸਾਡਾ ਕੰਸਰਨ ਹੈ ਜਾਂ ਜਿਹੜੇ ਸਿੱਖ ਆਊਟ ਆਫ ਬਾਕਸ ਸੋਚਦੇ ਨੇ ਕਿ ਜਿਵੇਂ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਨਿਖਲ ਗੁਪਤੇ ਰਾਹੀਂ ਜੋ ਹਕੀਕਤ ਸਾਹਮਣੇ ਆਈ, ਜਿਹੜੀ ਕਿ ਜਿਹਦਾ ਬਹੁਤ ਛੋਟਾ ਜਿਹਾ ਹਿੱਸਾ ਸਾਹਮਣੇ ਹੈ, ਪਰ ਇਸ ਦੇ ਬਿਹਾਈਂਡ ਮੱਚ ਮੋਰ ਹੈ। ਕਿਉਂਕਿ ਜਦੋਂ ਅਸੀਂ ਇੰਡੀਅਨ ਏਜੰਸੀਆਂ, ਕਿਉਂਕਿ ਉੱਥੇ ਇੱਕ ਪੱਤਰਕਾਰ ਨੇ ਇੰਡੀਅਨ ਨੇ ਜਿਹੜੀ ਹੈ ਉਹ ਕਿਤਾਬ ਵੀ ਲਿਖੀ, ਉਹਨੇ ਕਿਹਾ ਜੀ 36 ਕਿਲਿੰਗਸ ਇੰਡੀਅਨ ਏਜੰਸੀਆਂ ਨੇ ਕੀਤੀਆਂ ਨੇ, ਔਰ ਕਿੰਨੀਆਂ ਹੋਰ ਜਿਹੜੀਆਂ ਨੇ ਔਨ ਦਾ ਟੇਬਲ ਸੀ। ਸੋ ਇਹ ਵੀ ਇੱਕ ਮੁੱਦਾ, ਔਰ ਜ਼ਾਹਰ ਹੈ ਵੀ ਜਿਹੜਾ ਖਾਲਿਸਤਾਨ ਦਾ ਮੁੱਦਾ, ਖਾਲਿਸਤਾਨ ਰੈਫਰੈਂਡਮ ਦੇ ਰਾਹੀਂ ਜਿਹੜੀ ਗੱਲ ਅੱਗੇ ਵਧੀ ਹੈ, ਕਿਤੇ ਇਹ ਤਾਂ ਨਹੀਂ ਕਿ ਈਵਨ ਅਮਰੀਕਨ ਉਸ ਨੈਗੋਸ਼ੀਏਸ਼ਨ ਲਈ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਔਰ ਖ਼ਾਸ ਤੌਰ 'ਤੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਇੱਕ ਟੂਲ ਵਰਤ ਕੇ ਉਹਨਾਂ ਦਾ ਜਿਹੜਾ ਉਹ ਪੂਰਾ ਸਰੈਂਡਰ ਲੈ ਰਹੇ ਨੇ। ਸੋ ਆਉਣ ਵਾਲੇ ਦਿਨਾਂ 'ਚ ਜੇ ਐਪਸਟਾਈਨ ਫਾਈਲਸ 'ਚੋਂ ਕੁਛ ਹੋਰ ਜੇ ਤਾਂ ਇਹ ਡੀਲ ਸਿਰੇ ਚੜ੍ਹ, ਹੁਣ ਜਿੰਨਾ ਕਿ ਇਸ ਵੇਲੇ ਭਾਰਤ ਦੇ ਵਿੱਚ ਰੌਲਾ ਪਿਆ ਹੋਇਆ, ਇਹਨਾਂ ਦੇ ਲਈ ਇਹ ਹਕੂਮਤ ਕਾਇਮ ਰੱਖ ਸਕਣਾ ਜੇ ਕਿਸਾਨ ਖਲੋ ਗਏ। ਇਸ ਵਾਰ ਕੱਲਾ ਨਹੀਂ ਹੈ ਜੀ ਪੰਜਾਬ ਦੇ ਸਿੱਖਾਂ ਨੇ ਲੜਾਈ ਲੜਨੀ ਹੈ ਕਿਸਾਨਾਂ ਦੀ, ਕਿਉਂਕਿ ਜੋ ਕੁਛ ਬਾਕੀ ਸਾਰੇ ਜਿਹੜੇ ਜੇ ਐਪਲ ਗਰੋਅਰ ਨੇ ਤਾਂ ਹਿਮਾਚਲ ਜੰਮੂ ਕਸ਼ਮੀਰ ਦਾ ਫਾਰਮਰ ਉੱਡ ਜਾਂਦਾ ਹੈ, ਸੋਇਆਬੀਨ ਔਰ ਦੂਸਰੇ ਪ੍ਰੋਡਕਟ ਫਰੈਸ਼ ਫਰੂਟ ਭਾਰਤ ਦੇ ਬਾਕੀ ਸੂਬਿਆਂ 'ਚ, ਕਿਉਂਕਿ ਕਣਕ ਝੋਨੇ ਦੇ ਮਾਮਲੇ 'ਚ ਤਾਂ ਜ਼ਾਹਰ ਹੈ ਪੰਜਾਬ ਔਰ ਹਰਿਆਣਾ ਜਾਂ ਜਿਹੜੀ ਥੋੜ੍ਹਾ ਬਹੁਤ ਬੈਲਟ ਯੂਪੀ ਦੀ ਆ, ਉਹ ਵੈਸਟਰਨ ਯੂਪੀ ਉਹ ਪ੍ਰਭਾਵਿਤ ਹੁੰਦੀ ਹੈ, ਉੱਥੇ ਤਾਂ ਜੋ ਇਹਨਾਂ ਦਾ ਹਾਲ ਹੋਏਗਾ ਹੀ ਹੋਏਗਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਭਾਰਤੀ ਪਾਰਲੀਮੈਂਟ 'ਚ ਕਿਹਾ ਕਿ ਇਹ ਜਿਹੜੇ ਬੜੀ ਭਾਰਤ ਮਾਤਾ ਕਰਦੇ ਨੇ, ਇਹਨਾਂ ਨੇ ਭਾਰਤ ਮਾਤਾ ਨੂੰ ਮੁਫਤ ਦੇ ਵਿੱਚ ਹੀ ਵੇਚ ਦਿੱਤਾ ਹੈ, ਪਰ ਇਹ ਮੁਫਤ ਨਹੀਂ ਹੈ, ਇਹਦੇ ਬਿਹਾਈਂਡ ਹੈ ਕੁਛ ਜਿਹੜਾ ਅਜੇ ਪੂਰਾ ਦ੍ਰਿਸ਼ ਸਾਹਮਣੇ ਨਹੀਂ ਆ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀ ਔਰ ਜਿਸ ਲੱਗ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਪਿਓਰ ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਤੁਸੀਂ ਵੇਖ ਰਹੇ ਹੋ ਟੀਵੀ 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ 82ਵੀਂ ਵਾਰ ਇਹ ਦਾਅਵਾ ਕੀਤਾ ਹੈ ਕਿ ਉਸਨੇ ਭਾਰਤ ਪਾਕਿਸਤਾਨ ਵਿਚਾਲੇ ਨਿਊਕਲੀਅਰ ਜੰਗ ਨੂੰ ਰੋਕਿਆ ਹੈ। ਨਾਲ ਹੀ ਉਹਨਾਂ ਨੇ ਇਸ ਲੜਾਈ ਦੌਰਾਨ 10 ਜਹਾਜ਼ ਡਿੱਗਣ ਦਾ ਦਾਅਵਾ ਵੀ ਕੀਤਾ। ਦੂਸਰੇ ਪਾਸੇ ਭਾਰਤ ਦੇ ਵਾਈਸ 에ਅਰ ਚੀਫ ਨੇ ਆਪਰੇਸ਼ਨ ਸੰਦੂਰ ਨੂੰ ਇੱਕ ਸਫਲ ਆਪਰੇਸ਼ਨ ਦੱਸਦਿਆਂ ਰਾਫੇਲ ਜਹਾਜ਼ਾਂ ਨੂੰ ਆਪਰੇਸ਼ਨ ਸੰਦੂਰ ਦਾ ਹੀਰੋ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਇਹਨਾਂ ਦੇ ਅਖੌਤੀ ਆਪਰੇਸ਼ਨ ਸੰਦੂਰ 'ਚ ਜੋ ਇਹਨਾਂ ਦਾ ਜਲੂਸ ਨਿਕਲਿਆ 7, 8, 9, 10 ਮਈ ਨੂੰ, ਉਹ ਹੁਣ ਜਗਜ਼ਾਹਰ ਹੈ। ਉਸ ਦੇ ਉੱਤੇ ਜਿੰਨਾ ਮਰਜ਼ੀ ਇਹ ਪਰਦਾ ਪਾਉਣ, ਉਹ ਤਾਂ ਚੱਲ ਹੀ ਰਿਹਾ ਸੀ। ਪਰ ਸਾਬਕਾ ਫੌਜੀ ਚੀਫ ਮਿਸਟਰ ਨਰਵਾਣੇ ਦੀ ਕਿਤਾਬ, ਜਿਹੜੀ 2 ਸਾਲ ਤੋਂ ਛਪਣ ਅਧੀਨ ਹੁੰਦਿਆਂ ਵੀ ਇੰਡੀਅਨ ਮਿਲਟਰੀ ਨੇ ਉਹਨੂੰ ਓਕੇ ਨਹੀਂ ਕੀਤਾ, ਛਪਣ ਨਹੀਂ ਦਿੱਤੀ ਗਈ ਵਾਈਡ ਪੈਮਾਨੇ 'ਤੇ। ਪਰ ਕਿਉਂਕਿ ਉਹਦੇ ਕਿਵੇਂ ਐਡੀਸ਼ਨ ਜਿਹੜਾ ਹੈ ਉਹ ਬਾਹਰ ਆਇਆ ਹੈ ਔਰ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਇਸ ਸਵਾਲ ਨੂੰ ਪੂਰਾ ਬਣਾਇਆ ਔਰ ਇਸ ਵੇਲੇ ਸਾਰੇ ਪਾਸੇ ਡਿਸਕਸ਼ਨ 'ਚ ਹੈ। ਔਰ ਉਹਦੇ 'ਚ ਈਵਨ ਜਿਹੜੀ ਜੂਨ 2020 ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਹੋਏ ਟਕਰਾਅ ਤੋਂ ਬਾਅਦ ਚੀਨ ਦੇ ਮਾਮਲੇ ਦੇ ਵਿੱਚ ਕਿਵੇਂ ਇਹਨਾਂ ਦੀ ਸਾਰੀ ਲੀਡਰਸ਼ਿਪ ਭਗੌੜੀ ਸੀ, ਸਣੇ ਮੋਦੀ ਦੇ, S ਜੈ ਸ਼ੰਕਰ ਦੇ ਔਰ ਅਜੀਤ ਡੋਵਾਲ ਦੇ, ਰਾਜਨਾਥ ਸਿੰਘ ਦੇ। ਇਸ ਕਿਤਾਬ ਦੇ ਕੰਟੈਂਟ ਤੋਂ ਸਾਹਮਣੇ ਆਇਆ ਕਿ ਨਰਵਾਣੇ ਨੇ ਕਿਹਾ ਵੀ ਮੈਂ ਕਿਵੇਂ, ਜਦੋਂ ਚਾਈਨੀਜ਼ ਟੈਂਕ ਐਡਵਾਂਸ ਕਰ ਰਹੇ ਨੇ, ਮੈਂ 2.5 ਘੰਟੇ ਜਿਹੜਾ ਕਾਲਾਂ ਤੇ ਕਾਲਾਂ ਇਹਨਾਂ ਨੂੰ ਕਰ ਰਿਹਾ ਵੀ ਸਾਨੂੰ ਦੱਸੋ ਕੀ ਕਰਨਾ ਹੈ। ਮੋਦੀ ਨੇ ਚੁੱਕਿਆ ਹੀ ਨਹੀਂ ਫੋਨ, ਕਿਸੇ ਨੇ ਨਹੀਂ। ਕਿ 2.5 ਘੰਟੇ ਬਾਅਦ ਉਹਨਾਂ ਨੇ ਕਿਹਾ ਜੀ ਕਿ ਜੋ ਉਚਿਤ ਹੈ ਵਹੀ ਕਰੋ। ਸੋ ਜ਼ਾਹਰ ਹੈ ਵੀ ਇਹ ਕਿਸ ਕਦਰ ਖੌਫਜ਼ਦਾ ਸੀ, ਕਿਉਂਕਿ ਅਜੇ ਤਾਂ ਆਪਰੇਸ਼ਨ ਸੰਦੂਰ ਦਾ ਹੀ ਜ਼ਿਕਰ ਚੱਲ ਰਿਹਾ ਸੀ। ਹੁਣ ਕਿਉਂਕਿ ਨਰਵਾਣੇ ਨੇ ਇਹ ਭੇਤ ਖੋਲ੍ਹ ਦਿੱਤਾ ਕਿ ਵੀ ਇਹ ਕਿਵੇਂ ਡਰੇ ਹੋਏ ਸੀ। ਇਹ ਵੀ ਨਹੀਂ ਆਰਡਰ ਉਹਨੇ ਕਿਹਾ ਜੀ ਸਾਡੀਆਂ ਗਨਜ਼ਾਂ ਦੂਜੀਆਂ ਤਿਆਰ ਸੀ, ਅਸੀਂ ਉਹਨਾਂ ਤੋਂ ਓਕੇ ਚਾਹੁੰਦੇ ਸੀ ਕਿ ਭਾਈ ਤੁਸੀਂ ਉਹਨੂੰ ਰੋਕੋ। ਵੀ ਉਹ ਵਿਦਨ ਜਿਹੜਾ ਉਹ 2 ਮਿੰਟ ਦੇ ਡਿਸਟੈਂਸ ਦੇ ਉੱਤੇ, 2 ਮਾਈਲ ਡਿਸਟੈਂਸ ਦੇ ਉੱਤੇ ਆ ਗਏ ਸੀ। ਹੁਣ ਉਸ ਦੇ ਉੱਤੇ ਅੱਜ ਡਿਫੈਂਸ ਮਿਨਿਸਟਰੀ ਨੇ amid Nirvane Memorial Road, Defense Ministry plans fresh norms. The proposed guidelines for serving retired armed forces personnel who wish to publish books in future will spell out the process to be followed before any manuscript is cleared for publication.
ਹੁਣ ਅੱਗੋਂ ਲਈ ਉਹ ਬਿਲਕੁਲ ਹੀ ਆਪਣਾ ਸ਼ਿਕੰਜਾ ਟਾਈਟ ਕਰ ਰਹੇ ਨੇ ਕਿ ਕੋਈ ਸਾਬਕਾ ਫੌਜੀ ਜਰਨੈਲ ਔਰ ਦੂਸਰਾ ਉਹ ਕਿਤਾਬ ਲਿਖਣ ਦੀ ਹਿੰਮਤ ਹੀ ਨਾ ਕਰ ਸਕੇ, ਉਸ ਨੂੰ ਨੈਸ਼ਨਲ ਸੀਕ੍ਰੇਸੀ ਐਕਟ, ਸਿਕਿਉਰਿਟੀ ਐਕਟ ਫਲਾਣੇ ਢਿਮਕੇ ਦੇ ਥੱਲੇ। ਸੋ ਇਸ ਤੋਂ ਕਈ ਵਾਰ ਇਹ ਹੁੰਦਾ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਜਦੋਂ ਭੇਤ ਖੁੱਲ੍ਹਣ ਲੱਗਦਾ ਹੈ, ਸਿਰਫ ਇੱਕ ਵਿਸਲ ਦੀ ਲੋੜ ਹੁੰਦੀ ਹੈ, ਇੱਕ ਵਿਸਲ ਬਲੋਅਰ ਜਦੋਂ ਨਿਕਲਦਾ ਹੈ, ਫਿਰ ਹੋਰ ਵੀ ਬਹੁਤ ਸਾਰੇ ਜਿਹੜੇ ਭੇਤ ਨੇ ਉਹ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹਨਾਂ ਦਾ ਚੀਨ ਦੇ ਇਹ ਤਾਂ ਸੀ ਕਿ 4000 ਸਕੁਅਰ ਕਿਲੋਮੀਟਰ ਲੈਂਡ ਵੀ ਲਾਸ ਕੀਤੀ, ਡਿਫੀਟ ਹੋਈ ਹੈ ਇਹਨਾਂ ਦੀ, ਭੱਜੇ ਨੇ ਗਲਵਾਨ ਵੈਲੀ 'ਚ ਵੀ ਜਿਹੜਾ ਇਹਨਾਂ ਦੀ ਡਿਫੀਟ ਹੋਈ। ਪਰ ਇਸ ਕਦਰ ਖੌਫਜ਼ਦਾ ਸੀ ਕਿ ਫੌਜ ਦਾ ਜਨਰਲ ਜਿਹੜਾ ਫੁੱਲ ਫਲੈਜ ਜਨਰਲ ਜਿਹੜਾ ਕਾਲਾਂ ਕਰ ਰਿਹਾ, ਉਹਦੀਆਂ ਕਾਲਾਂ ਵੀ ਨਹੀਂ ਲੈ ਰਹੇ ਕਿ ਵੀ ਦੱਸੋ ਕੀ ਕਰਨਾ ਹੈ, ਔਰ 2.5 ਘੰਟੇ ਬਾਅਦ ਉਹਨੂੰ ਕਹਿੰਦੇ ਨੇ ਜੋ ਉਚਿਤ ਹੈ ਵਹੀ ਕਰੋ। ਲੇਕਿਨ ਕਿਉਂਕਿ ਆਪਰੇਸ਼ਨ ਸੰਦੂਰ ਦੇ ਵਿੱਚ ਇਹਨਾਂ ਦਾ ਜਲੂਸ ਪੂਰੀ ਤਰ੍ਹਾਂ ਨਿਕਲਿਆ, ਟਰੰਪ ਲਗਾਤਾਰਤਾ ਨਾਲ ਕੱਟ ਰਿਹਾ। ਹੋਰ ਵੀ ਟਰੰਪ ਨੇ ਫੌਕਸ ਬਿਜ਼ਨਸ ਚੈਨਲ ਨੂੰ ਇੰਟਰਵਿਊ ਦਿੱਤਾ ਹੈ। ਉਸ ਇੰਟਰਵਿਊ 'ਚ ਐਤਕੀ ਜਿਹੜੇ ਇੰਡੀਆ ਦੇ ਜਹਾਜ਼, ਹਾਲਾਂ ਉਹਨੇ ਇੰਡੀਆ ਕਿਹਾ ਨਹੀਂ ਪਰ ਡਿੱਗੇ ਤਾਂ ਇਹਨਾਂ ਦੇ ਇੰਨੇ ਰਾਫੇਲ, ਕਿਉਂਕਿ ਰਾਫੇਲ ਦੇ ਸ਼ੇਅਰ ਵੀ ਡਿੱਗੇ ਔਰ ਦੂਜੇ ਅੱਗੇ ਤਾਂ ਉਹ 6 ਜਾਂ 7 ਜਹਾਜ਼ ਕਹਿੰਦਾ ਸੀ। ਇਸ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ 10 ਜਹਾਜ਼ ਡਿੱਗੇ। ਔਰ ਈਵਨ PTI ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਖਬਰ ਦੇ ਰਹੀ ਹੈ ਇੰਡੀਆ ਐਂਡ ਪਾਕਿਸਤਾਨ ਵਾਰ ਕੁਡ ਹੈਵ ਬਿਨ ਨਿਊਕਲੀਅਰ, 10 planes were shot down Trump। ਔਰ ਉਹਨਾਂ ਨੇ ਕਿਹਾ ਵੀ 80 times 80ਵੀਂ ਵਾਰ, ਹਾਲਾਂ ਉਹ 2 ਮਿਸ ਕੀਤਾ ਉਹਨਾਂ ਨੇ, 82ਵੀਂ ਵਾਰ ਹੈ ਟਰੰਪ ਨੇ ਕਲੇਮ ਕੀਤਾ ਹੈ ਕਿ ਜੀ ਮੈਂ ਇਹ ਜੰਗ ਰੋਕੀ ਔਰ ਅਦਰਵਾਈਜ਼ ਜਿਹੜਾ ਹੈ ਉਹ ਇਹ ਨਿਊਕਲੀਅਰ ਹੋਣੀ ਸੀ। I settled 8 wars, of the 8 wars at least 6 were settled because of tariffs। In other words, I said if you don't settle this war, I'm going to charge you tariffs because I don't want to see people getting killed। ਇਹ Fox Business ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ like India and Pakistan, it would have been a nuclear war in my opinion। They were really going at it। 10 planes were shot down। They were going at it। ਔਰ ਫਿਰ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਕੋਟ ਕੀਤਾ ਕਿ ਵੀ ਉਹਨੇ ਵੀ ਮੇਰਾ ਥੈਂਕ ਯੂ ਕੀਤਾ ਕਿ ਮੈਂ 10 ਮਿਲੀਅਨ ਲਾਈਵਸ, 1 ਕਰੋੜ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਈ ਹੈ। ਔਰ ਉਹਨਾਂ ਨੇ ਕਿਹਾ ਜੀ ਜੇ ਮੈਂ ਟੈਰਿਫਸ ਦਾ ਧਮਕੀ ਨਾ ਦਿੰਦਾ ਤੇ ਇਵੇਂ ਨਹੀਂ ਸੀ ਹੋਣਾ। ਸੋ ਜ਼ਾਹਰ ਹੈ ਵੀ ਜਹਾਜ਼ ਜਿਹੜੇ ਨੇ ਹੁਣ ਰਾਫੇਲ 10 ਡਿਗੇ ਨੇ ਔਰ ਨਿਊਕਲੀਅਰ ਵਾਰ ਨੂੰ ਬਚਾਇਆ, ਜਿਹੜਾ ਕਾਫੀ ਹੱਦ ਤੱਕ ਠੀਕ ਹੈ। ਲੇਕਿਨ ਦੂਸਰੇ ਪਾਸੇ ਤੁਸੀਂ ਇਹਨਾਂ ਦਾ ਹਾਲ ਦੇਖੋ, ਕਾਲਿੰਗ ਰਾਫੇਲ ਦਾ ਹੀਰੋ ਆਫ ਆਪਰੇਸ਼ਨ ਸੰਦੂਰ, ਵਾਈਸ ਚੀਫ ਆਫ ਏਅਰ ਸਟਾਫ ਸੀਕਸ ਮੋਰ ਫਾਈਟਰ ਪਲੇਨਸ ਫਾਰ ਇੰਡੀਅਨ ਏਅਰਫੋਰਸ। ਹੁਣ ਉਹਨਾਂ ਨੂੰ ਪਤਾ ਹੈ ਕਿ ਬਈ ਰਾਫੇਲ ਨੇ ਬਿਲਕੁਲ ਫੇਲ ਹੋਏ, ਡਿਗੇ, ਲਾਸ ਕਿੰਨੇ ਬਿਲੀਅਨ ਦਾ ਜਾਂ 500 ਮਿਲੀਅਨ ਤੋਂ ਉੱਪਰ ਦਾ, ਕਿੰਨੀ ਕੀਮਤ 3 ਗੁਣਾ ਪਹਿਲਾਂ ਹੀ, ਕਿਉਂਕਿ ਆਪਣੇ ਯਾਰ ਨੂੰ ਕੰਟਰੈਕਟ ਦਵਾਇਆ ਮੋਦੀ ਨੇ 1-to-1 ਫ੍ਰੈਂਚ ਪ੍ਰੈਜ਼ੀਡੈਂਟ ਨਾਲ ਗੱਲ ਕਰਕੇ ਔਰ ਟੋਟਲ ਕਲੈਪਸ ਹੋਇਆ। ਹੁਣ ਜਿਹਦੇ 'ਚ ਇਹ ਉਹਨਾਂ ਦਾ ਜਿਹੜਾ ਵਾਈਸ ਏਅਰ ਮਾਰਸ਼ਲ ਹੈ ਕਪੂਰ, ਜ਼ਾਹਰ ਹੈ ਪੰਜਾਬੀ ਹਿੰਦੂ, ਨਗੇਸ਼ ਕਪੂਰ, ਉਹਨੇ 11 ਫਰਵਰੀ ਦੀ ਡੇਟ ਲਾਈ ਰਾਫੇਲ ਫਾਈਟਰ ਜੈਟ ਐਜ਼ ਦਾ ਹੀਰੋ ਆਫ ਆਪਰੇਸ਼ਨ ਸੰਦੂਰ ਐਂਡ ਸੈਡ the Indian Air Force is looking to induct more such multi-role fighter aircraft with Rafale planes among the contenders। ਕਿ ਜੀ ਅਸੀਂ ਹੋਰ ਰਾਫੇਲ ਖਰੀਦਣਾ ਚਾਹੁੰਦੇ ਹਾਂ। ਉਹ ਆਪਰੇਸ਼ਨ ਸੰਦੂਰ ਦੇ ਪੂਰੇ ਹੀਰੋ ਸੀ। ਰਾਫੇਲ ਵਾਜ਼ ਡੈਫੀਨੇਟਲੀ ਦਾ ਹੀਰੋ ਡਿਊਰਿੰਗ ਆਪਰੇਸ਼ਨ ਸੰਦੂਰ among other heroes। ਦੂਸਰੇ ਹੀਰੋਆਂ ਦੇ ਨਾਲ ਇਹ ਵੀ ਬੰਦਾ ਤਾਂ ਹੀਰੋ ਕੋਈ ਹੈ ਨਹੀਂ, ਹੁਣ ਜਹਾਜ਼ਾਂ ਨੂੰ ਹੀ ਹੀਰੋ ਬਣਾਓ। ਔਰ ਟਰੰਪ ਕਹਿ ਰਿਹਾ ਵੀ 10 ਜਹਾਜ਼ ਡਿੱਗੇ ਔਰ ਮੈਂ ਇਸ ਜੰਗ ਨੂੰ ਰੁਕਵਾਇਆ। The Indian Air Force is looking forward to inducting more MRFA which is going to be Rafale or any other aircraft under deliberations। A concrete decision has yet to be taken। We are looking for newer generation aircraft to add into our inventory। ਔਰ ਉਹਨੇ ਕਿਹਾ ਕਿ ਜੀ ਇਹ ਅਸੀਂ ਜੋ ਵੀ ਕੀਤਾ ਉਸ ਦੀਆਂ whether we did something there or whether the explosion was caused by something else we don't know। These videos were presented by their people। We did nothing beyond striking terror and military installations। ਕਿ ਅਸੀਂ ਇਸ ਆਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਦੇ ਅੰਦਰ ਖੌਫ ਪੈਦਾ ਕੀਤਾ, ਅਸੀਂ ਲੋਕ ਡਰ ਗਏ, ਘਬਰਾ ਗਏ ਔਰ ਸਰੈਂਡਰ ਕਰਨ ਤੱਕ ਪਹੁੰਚ ਗਏ। ਹੁਣ ਤੁਸੀਂ ਜੇ ਝੂਠ ਹੀ ਬੋਲਣਾ ਹੈ ਔਰ ਇਹ ਗੱਲ ਉਹਨਾਂ ਨੂੰ ਆਮ ਕਿ ਜੀ ਜੇ ਤੁਸੀਂ ਇੰਨਾ ਹੀ ਕਾਮਯਾਬ ਹੋ ਰਹੇ ਸੀ, ਆਪਰੇਸ਼ਨ ਸੰਦੂਰ ਨੇ
ਇਹ ਕਰਤਾ ਔਰ ਅਮਰੀਕਾ ਦੇ ਕਹਿਣ ਤੇ ਤੁਸੀਂ ਸੀਜ਼ਫਾਇਰ ਨਹੀਂ ਕੀਤਾ ਫਿਰ ਭਾਰਤ ਦੇ ਬਹਾਦਰ ਸਪੁੱਤਰੋ ਤੁਸੀਂ ਆਜ਼ਾਦ ਕਸ਼ਮੀਰ ਜਿਹਨੂੰ ਤੁਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਉਹ ਕਿਉਂ ਨਹੀਂ ਲਿਆ ਜਿਹੜਾ ਤੁਸੀਂ ਮਤਾ ਕੀਤਾ ਹੋਇਆ ਹੈ ਔਰ ਦੂਸਰਾ ਉਹ ਲੈਣਾ ਸੀ ਫਿਰ ਤੁਸੀਂ ਬਾਰਡਰ ਕ੍ਰਾਸ ਕਿਉਂ ਨਹੀਂ ਕੀਤਾ ਬਿਲਕੁਲ ਪਰ ਕਿਉਂਕਿ ਵਰਜਨ ਇਹ ਹੈ 7 8 9 10 ਮਈ ਦੇ 4 ਰੋਜ਼ਾ ਜਿਹੜਾ ਕਨਫਲਿਕਟ ਹੈ ਉਹਦੇ ਚ ਪਾਕਿਸਤਾਨੀ 에ਅਰ ਫੋਰਸ ਨੇ ਮੁਕੰਮਲ ਸ਼ਿਕਸਤ ਦਿੱਤੀ। ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਦੇ ਜਹਾਜ਼ ਉੱਡ ਕੇ ਇੱਧਰ ਆਏ ਜਾਂ ਮਿਜ਼ਾਈਲ ਡਰੋਨ ਜੰਗ ਸੀ ਉਹਨਾਂ ਦੇ ਕੋਲ ਬੈਟਰ ਟੈਕਨੋਲੋਜੀ ਭਾਵੇਂ ਉਹ ਚਾਈਨਾ ਨਾਲ ਕੋਆਰਡੀਨੇਟ ਕਰ ਰਿਹਾ ਸੀ ਉਹ ਜਾਂਬਾਜ਼ ਨੇ ਜਿਵੇਂ ਵੀ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਇਹਨਾਂ ਨੂੰ ਆਪਣੀ ਸਾਰੀ 에ਅਰ ਫੋਰਸ ਗਰਾਊਂਡ ਕਰਨੀ ਪਈ ਔਰ ਇਵੈਂਚੁਅਲੀ ਪਾਕਿਸਤਾਨ ਦੀ बढ़त ਜਿਹੜੀ ਹੈ ਉਸ ਚੋਂ ਹੀ ਪਾਕਿਸਤਾਨ ਦਾ ਸਟੇਟਸ ਨਿਕਲਿਆ ਉਹਨਾਂ ਦਾ ਫੌਜੀ ਮੁਖੀ ਉਹ ਫੀਲਡ ਮਾਰਸ਼ਲ ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਲੰਚ ਦੇ ਉੱਤੇ ਇਨਵਾਈਟ ਕੀਤਾ ਸਾਊਦੀ ਅਰੇਬੀਆ ਨਾਲ ਡਿਫੈਂਸ ਡੀਲ ਹੋਈ ਔਰ ਟਰਕੀ ਪਾਕਿਸਤਾਨ ਔਰ ਸਾਊਦੀ ਦੇ ਪੈਕਟ ਹੋਣ ਦੀ ਗੱਲ ਹੋਈ ਔਰ ਹੁਣ ਵੀ ਜਿਹੜਾ ਪਾਕਿਸਤਾਨ ਨੂੰ ਫਿਰ ਕੱਲਾ ਇਹੀ ਨਹੀਂ ਟਰੰਪ ਨੇ ਬੋਰਡ ਆਫ ਪੀਸ ਦਾ ਮੈਂਬਰ ਵੀ ਬਣਾਇਆ ਜਿਹੜੀ ਗਜ਼ਾ ਔਰ ਦੁਨੀਆ ਦੇ ਬਾਕੀ ਜਿਹੜੇ ਕਨਫਲਿਕਟ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਲਾਈਨ ਹੈ ਔਰ ਬੋਰਡ ਆਫ ਪੀਸ ਦੀ ਮੀਟਿੰਗ ਅਗਲੇ ਹਫਤੇ ਜਿਹੜੀ ਹੈ ਉਹ ਵਾਸ਼ਿੰਗਟਨ 'ਚ ਹੋਣ ਜਾ ਰਹੀ ਹੈ ਜਿਹਦੇ 'ਚ ਸ਼ਾਮਲ ਹੋਣ ਲਈ ਸ਼ਾਹਬਾਜ਼ ਸ਼ਰੀਫ ਆ ਰਹੇ ਨੇ ਸੋ ਇਹ ਆਪਣੇ ਆਪ 'ਚ ਹੀ ਸਬੂਤ ਹੈ ਇੰਡੀਆ ਦਾ ਹਾਲ ਜੋ ਹੋਇਆ ਉਹ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਨੇ ਤਾਂ ਟੋਟਲ ਸਰੈਂਡਰ ਆਪਣੀ ਡੀਲ ਦੇ ਉੱਤੇ ਟ੍ਰੇਡ ਡੀਲ ਤੇ ਕੀਤਾ ਇਹ ਵੀ ਹੁਣੇ ਹੀ ਹੋਇਆ ਕਿਉਂਕਿ ਇਹ ਸਾਰੇ 'ਚ ਜਿੱਥੇ ਬਾਕੀ ਫੈਕਟਰ ਨੇ ਉੱਥੇ ਐਜ਼ ਏ ਮਿਲਟਰੀ ਮਾਈਟ ਜਿਹੜਾ ਇੰਡੀਆ ਦਾ ਉਹ ਕਿੰਨਾ ਜਲੂਸ ਨਿਕਲਿਆ ਔਰ ਅੱਜ ਹੀ ਉਹਨਾਂ ਦਾ CIA ਦਾ ਵਿਸਲ ਬਲੋਅਰ ਮਿਸਟਰ ਉਹਦਾ ਭਲਾ ਜਿਹਾ ਨਾਂ ਹੈ ਉਹ ਆਪਣੀ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ ਉਹ ਕਹਿੰਦਾ ਵੀ ਮੈਂ ਕਦੇ ਵੀ ਹੁਣ ਕਿਸੇ ਇੰਡੀਅਨ ਔਰ ਪਾਕਿਸਤਾਨੀ ਆਊਟਫਿਟਰ ਨੂੰ ਕਰਾਕੂ ਉਹਦਾ ਨਾਂ ਹੈ ਇੰਟਰਵਿਊ ਨਹੀਂ ਦਿਆਂ ਉਹ ਕਹਿੰਦਾ ਮੈਂ ਇੱਕ ਇੰਡੀਅਨ ਚੈਨਲ ਦੇ ਨਾਲ ਉਹ ਕਹਿੰਦਾ ਮੈਂ ਪਾਕਿਸਤਾਨ ਬਹੁਤ ਪਹਿਲਾਂ ਰਿਹਾ ਐਜ਼ ਏ CIA ਦੇ ਸਪੈਸ਼ਲ ਆਪਰੇਸ਼ਨ ਦੇ ਲਈ ਉਹਨਾਂ ਜ਼ਮਾਨਿਆਂ ਦੀ ਗੱਲ ਕਰ ਰਿਹਾ 20 ਸਾਲ ਪੁਰਾਣੇ ਉਹ ਕਹਿੰਦਾ ਮੈਂ ਇੰਟਰਵਿਊ 'ਚ ਕਿਹਾ ਕਿ ਵੀ ਜੇ ਇੰਡੀਆ ਪਾਕਿਸਤਾਨ 'ਚ ਕਨਵੈਨਸ਼ਨਲ ਵਾਰ ਹੋਏ ਜਾਂ ਹੁੰਦੀ ਤੇ ਇੰਡੀਆ ਦਾ ਹੈਂਡ ਅੱਪਰ ਰਹਿਣਾ ਸੀ ਕਹਿੰਦਾ ਵੀ ਉਹਨੂੰ ਹੀ ਉਹਨਾਂ ਨੇ ਮੇਰੇ ਮੂੰਹ 'ਚ ਕਈ ਕੁਛ ਪਾ ਕੇ ਬਣਾ ਦਿੱਤਾ ਕਿ ਜੀ ਇਹ ਉਹਨਾਂ ਨੇ ਕਿਹਾ ਜੀ ਬੀਟ ਕਰ ਦੇਣਾ ਸੀ ਉਹ ਕਹਿੰਦਾ ਵੀ 6 ਗੁਣਾ ਤੁਸੀਂ ਵੱਡੇ ਹੋ ਇਲਾਕੇ ਦੇ ਵਿੱਚ ਵੀ ਫੌਜ ਦੇ ਵਿੱਚ ਵੀ ਕਨਵੈਨਸ਼ਨਲ ਵਾਰ ਦਾ ਮਤਲਬ ਇਹ ਵੀ ਨਾਟ ਨਿਊਕਲੀਅਰ ਔਰ ਤੁਸੀਂ ਝੂਠ ਨੂੰ ਸੱਚ ਬਣਾ ਰਹੇ ਹੋ ਸੋ ਮਤਲਬ ਇਹ ਹੈ ਵੀ ਇਹ ਇਹਨਾਂ ਦਾ ਇਸ ਲੈਵਲ ਦੇ ਉੱਤੇ ਇਹਨਾਂ ਦੇ ਮੀਡੀਆ ਦਾ ਝੂਠ ਵੀ ਉਸ ਲੈਵਲ ਦੇ ਲੋਕਾਂ ਤੱਕ ਵੀ ਹੈ ਕਿ ਨਹੀਂ ਇਹਨਾਂ ਦੇ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਹੈ ਹੁਣ ਜੇ ਟੋਟਲ ਡਿਫੀਟ ਵਾਲੇ ਆਪਰੇਸ਼ਨ ਸੰਦੂਰ ਨੂੰ ਇਹ ਰਾਫੇਲ ਨੂੰ ਹੀ ਹੀਰੋ ਕਹਿ ਰਹੇ ਨੇ ਤੇ ਫਿਰ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਝੂਠ ਦੀ ਦੇਵੀ ਜਾਂ ਦੇਵਾ ਜੋ ਵੀ ਇਹਨਾਂ ਦਾ ਹੈ ਉਹ ਵੀ ਸ਼ਰਮਿੰਦਾ ਹੋਣਾ ਹੈ ਕਿ ਵੀ ਮੈਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੇਖ ਰਹੇ ਹੋ TV84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼ ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ ਹੁਣ ਇੱਕ ਵਾਰ ਫਿਰ ਭਾਰਤ ਵਿੱਚ TV84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ ਅਸੀਂ ਖਾਮੋਸ਼ ਨਹੀਂ ਹੋਏ ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ TV84 ਸੱਚ ਦੀ ਆਵਾਜ਼ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ ਧੰਨਵਾਦ
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਆਫੀਸਰ ਮੇਜਰ ਹਰਚਰਨ ਸਿੰਘ ਨੂੰ ਹੁਣ ਪਾਕਿਸਤਾਨੀ ਫੌਜ ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਸੋ ਇਸ ਤਰੱਕੀ ਤੇ ਅਸੀਂ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਨੂੰ ਬਹੁਤ-ਬਹੁਤ ਵਧਾਈ ਜਿਹੜੀ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਹੁਣ ਵੀ ਜਦੋਂ ਕੋਈ ਭਾਵੇਂ ਵੀਡੀਓ ਕਲਿੱਪ ਹੀ 47 ਦੇ ਦੁਖਾਂਤ ਨੂੰ ਲੈ ਕੇ ਸਾਹਮਣੇ ਆਉਂਦਾ ਹੈ, ਉਹਨੂੰ ਜਿਹੜੇ ਦੂਸਰੇ ਹਿਸਟੋਰੀਅਨ ਵੀ ਨੇ ਉਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਇੰਨੀ ਨਫ਼ਰਤ, ਇੰਨੀ ਕਤਲੋਗਾਰਦ, ਇੰਨਾ ਖਾਸ ਤੌਰ 'ਤੇ ਦੋਵੇਂ ਪੰਜਾਬਾਂ 'ਚ ਕਿਵੇਂ ਜਿਹੜੇ ਨੇ ਕਤਲੋਗਾਰਦ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 15 ਮਿਲੀਅਨ ਦੇ ਕਰੀਬ ਲੋਕ ਉਜੜੇ, 1.5 ਕਰੋੜ ਦੇ ਕਰੀਬ, ਔਰ 2 ਤੋਂ 3 ਮਿਲੀਅਨ, 20 ਲੱਖ ਤੋਂ 30 ਲੱਖ ਜਿਹਦੇ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਸਿਵਲ ਵਾਰ ਹੋਈ, ਮਾਰੇ ਗਏ। ਕਿਵੇਂ ਸਦੀਆਂ ਤੋਂ ਜਿਹੜੇ ਇਧਰਲੇ ਪੰਜਾਬ, ਔਰ ਸਭ ਤੋਂ ਵਰਸਟ ਉਸ ਦਾ ਸ਼ਿਕਾਰ ਪੰਜਾਬ ਹੋਇਆ। ਬੰਗਾਲ ਦੇ ਵਿੱਚ ਵੀ ਹੋਇਆ, ਲੇਕਿਨ ਬੰਗਾਲ ਦੇ ਵਿੱਚ ਇਹਦੇ ਬਾਵਜੂਦ ਕਿ ਆਪਸੀ ਜਿਹੜੀ ਹੈ ਉਹ ਬਿਟਰਨੈਸ ਜਾਂ ਨਫ਼ਰਤ ਸੀ, ਲੇਕਿਨ ਅੱਜ ਵੀ ਅਸੀਂ ਦੇਖਦੇ ਹਾਂ ਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਬੰਗਾਲ ਦੇ ਵਿੱਚ ਜਿਹੜਾ ਬੰਗਲਾਦੇਸ਼ ਬਾਅਦ 'ਚ ਇਹਨਾਂ ਨੇ ਭਾਰਤੀ ਫੌਜ ਨੇ ਇੰਟਰਵੀਨ ਕਰਕੇ ਡਾਇਰੈਕਟਲੀ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਨ ਦਾ ਖੁਦ ਆਪਣੇ ਆਪ ਨੂੰ ਕ੍ਰੈਡਿਟ ਲਿਆ, ਉਹਨਾਂ ਦੇ ਪ੍ਰਾਈਮ ਮਿਨਿਸਟਰਸ ਨੇ ਵੀ। ਔਰ ਇਹਦੇ ਬਾਵਜੂਦ ਉੱਥੇ ਜੇ ਕਰੋੜਾਂ ਲੋਕ ਨੇ ਤਾਂ ਉਸ ਲੈਵਲ ਦੇ ਉੱਤੇ ਐਥਨਿਕ ਕਲੀਨਜ਼ਿੰਗ ਨਹੀਂ ਹੋਈ ਜਿਹੜੀ ਕਿ ਸਾਡੇ ਦੋਨਾਂ ਪੰਜਾਬਾਂ ਦੇ ਵਿੱਚ ਹੋਈ। ਔਰ ਇੱਕ ਸਟੇਜ ਇਹ ਸੀ ਕਿ ਵੀ ਇਧਰਲੇ ਪੰਜਾਬ 'ਚ ਸਿਰਫ ਇੱਕ ਸਿੱਖ ਜਿਹੜਾ ਕਿਸੇ ਤਰੀਕੇ ਨਾਲ ਬਚ ਗਿਆ, ਉੱਥੇ ਪਹੁੰਚਿਆ ਹਰੀ ਸਿੰਘ ਨਾਂ ਦਾ, ਜਿਹਨੇ ਮੁੱਢਲੇ ਦਿਨਾਂ ਦੇ ਵਿੱਚ ਨਨਕਾਣਾ ਸਾਹਿਬ ਜਾਂ ਡੇਰਾ ਸਾਹਿਬ ਸਭ ਬੰਦ ਪਏ ਸੀ, ਕੌਣ ਜਾਣਦਾ ਸੀ ਕਿਸੇ ਨੂੰ। ਲੇਕਿਨ ਉਸ ਨਫ਼ਰਤ ਦੇ ਪੀਰੀਅਡ 'ਚ ਵੀ ਜਿਹੜੇ ਏਜੰਸੀ ਏਰੀਆ ਦੇ ਵਿੱਚ ਰਹਿਣ ਵਾਲੇ ਸਿੱਖ ਸੀ, ਕਿਉਂਕਿ ਜਿੱਥੇ ਪਠਾਨ ਕਬੀਲੇ ਸੀ, ਟਰਾਈਬ ਸੀ, ਉਹਨਾਂ ਦੇ ਵਿੱਚ ਔਰਕਜ਼ਾਈ ਹੋਏ, ਨਾਰਥ ਵਜ਼ੀਰਿਸਤਾਨ ਹੋਏ, ਸਾਊਥ ਵਜ਼ੀਰਿਸਤਾਨ ਹੋਏ, ਬਿਜੌੜ ਹੋਏ, ਜਮਰੌਦ ਹੋਏ, ਜਾਂ ਕਿਸੇ ਹੱਦ ਤੱਕ ਪਿਸ਼ਾਵਰ ਦਾ ਏਰੀਆ, ਪਠਾਣੀ ਇਲਾਕਾ, ਉਹਦੇ 'ਚ ਕੁਝ ਸਿੱਖ ਪਰਿਵਾਰ ਜਿਹੜੇ ਨੇ ਉਹ ਬਚੇ। ਬਾਕੀ ਪਾਕਿਸਤਾਨ ਦੇ ਵਿੱਚ ਕੋਈ ਨਹੀਂ ਸੀ। ਇਧਰਲੇ ਪੰਜਾਬ ਦੇ ਵਿੱਚ ਮਲੇਰਕੋਟਲੇ ਨੂੰ ਛੱਡ ਕੇ, ਜਿਹਦਾ ਇੱਕ ਇਤਿਹਾਸਕ ਪਰਿਖੇਪ ਹੈ ਕਿ ਭਾਈ ਉਹਨਾਂ ਨੇ 10ਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰਿਆ ਸੀ, ਇਸ ਲਈ ਮਲੇਰਕੋਟਲੇ ਦਾ ਮੁਸਲਮਾਨ ਸੁਰੱਖਿਅਤ ਰਿਹਾ। ਹੁਣ ਵੀ ਮਲੇਰਕੋਟਲੇ ਤੋਂ ਮੁਸਲਮਾਨ MLA ਪੰਜਾਬ ਅਸੈਂਬਲੀ 'ਚ ਰਿਪਰੈਜ਼ੈਂਟ ਕਰਦਾ ਹੈ। ਬਾਕੀ ਪੰਜਾਬ ਦੇ ਵਿੱਚ ਥੋੜ੍ਹੀ ਬਹੁਤ ਕਿਸੇ ਨੇ ਲੁਕਾ ਲੁਕੂ ਲਿਆ ਹੋਇਆ, ਜਾਂ ਜਿਹੜੀਆਂ ਹੁਣ ਕਹਾਣੀਆਂ ਬਾਹਰ ਆਉਂਦੀਆਂ ਨੇ, ਲੇਕਿਨ ਇੱਧਰ ਬਿਲਕੁਲ ਸਫਾਈ। ਇਹੀ ਹਾਲ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਹੋਇਆ। ਇਹ ਲੇਟਰ ਔਨ ਵੱਖਰੀ ਗੱਲ ਹੈ ਕਿ ਜਦੋਂ 1979 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਆਇਆ ਔਰ ਉਧਰ ਤਾਲਿਬਾਨ ਆਏ, ਔਰ ਫਿਰ ਏਜੰਸੀ ਏਰੀਏ 'ਚ ਵੀ ਔਰ ਦੂਸਰੇ 'ਚ ਵੀ ਸਿੱਖਾਂ ਦੇ ਉੱਤੇ ਅਗੇਨ ਮੁਸ਼ਕਲਾਂ ਆਈਆਂ। ਔਰ ਉਹਨਾਂ 'ਚੋਂ ਕੁਝ ਪਰਿਵਾਰ ਜਿਹੜੇ ਨੇ ਏਜੰਸੀ ਏਰੀਆ 'ਚੋਂ ਸਿੱਖ ਪਰਿਵਾਰ ਜਾਂ ਉਸ ਬੈਲਟ 'ਚੋਂ ਨਿਕਲ ਕੇ ਉਹ ਨਨਕਾਣਾ ਸਾਹਿਬ ਆ ਕੇ ਵਸਣੇ ਸ਼ੁਰੂ ਹੋਏ। ਔਰ ਇਸ ਵੇਲੇ ਨਨਕਾਣਾ ਸਾਹਿਬ 'ਚ ਜਿਹੜਾ 100-150 ਸਿੱਖ ਪਰਿਵਾਰ ਹੈ, ਉਹ ਮੋਸਟਲੀ ਜਿਹੜੇ ਨੇ ਉੱਥੋਂ ਆਏ ਨੇ, ਔਰ ਇੱਧਰ ਆ ਕੇ ਉਹਨਾਂ ਨੇ ਵੀ ਪੰਜਾਬੀ ਸਿੱਖੀ। ਅਦਰਵਾਈਜ਼ ਕਿਉਂਕਿ ਉਸ ਬੈਲਟ ਦੀ ਬੋਲੀ ਤਾਂ ਪਸ਼ਤੋ ਹੈ, ਔਰ ਈਵਨ ਹੁਣ ਵੀ ਮੈਂ ਪਿਸ਼ਾਵਰ ਦੇ ਗੁਰਦੁਆਰੇ 'ਚ ਕਈ ਵਾਰ ਦੇਖਦਾ, ਉਹ ਕਥਾ ਪਸ਼ਤੋ 'ਚ ਕਰ ਰਹੇ ਹੁੰਦੇ ਨੇ, ਹੁਕਮਨਾਮਾ ਲੈ ਕੇ, ਕਿਉਂਕਿ ਜਿਹੜੇ ਸੁਣਨ ਵਾਲੇ ਨੇ ਉਹ ਪਸ਼ਤੋ ਸਪੀਕਿੰਗ ਸਿੱਖ ਨੇ। ਸੋ ਇੱਧਰ ਆ ਕੇ ਉਹਨਾਂ ਨੇ ਨਨਕਾਣਾ ਸਾਹਿਬ ਟਾਊਨ ਦੇ ਵਿੱਚ ਆਪਣਾ ਜਿਹੜਾ ਉਹ ਟਿਕਾਣਾ ਬਣਾਇਆ, ਪੰਜਾਬੀ ਵੀ ਸਿੱਖੀ, ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਵੀ ਸ਼ੁਰੂ ਹੋਈ। ਔਰ ਹੌਲੀ ਉਹਨਾਂ ਦੇ ਅੱਗੋਂ ਬੱਚੇ ਜਿਹੜੇ ਨੇ ਉਹਨਾਂ ਨੇ ਪੜ੍ਹਾਈ ਵੀ ਕੀਤੀ। ਉਹਨਾਂ 'ਚ ਡਾਕਟਰ ਮਹੀਪਾਲ ਸਿੰਘ ਜਿਹੜੇ ਨੇ ਉਹ ਇੱਕ ਕਾਮਯਾਬ ਡਾਕਟਰ ਬਣੇ, ਪ੍ਰੋਫੈਸਰ ਕਲਿਆਣ ਸਿੰਘ ਜਿਹੜੇ ਪ੍ਰੋਫੈਸਰ ਲੱਗੇ, ਔਰ ਦੂਸਰੇ। ਲੇਕਿਨ ਇੱਕ ਰਿਮਾਰਕੇਬਲ ਜਿਹੜੀ ਖਬਰ ਸੀ, ਜਦੋਂ ਪਹਿਲੀ ਵਾਰ ਹਰਚਰਨ ਸਿੰਘ ਪਾਕਿਸਤਾਨੀ ਫੌਜ ਦੇ ਵਿੱਚ 2007 ਦੇ ਵਿੱਚ ਕੈਪਟਨ ਦੇ ਤੌਰ ਤੇ ਆਏ, ਤੇ ਬਹੁਤ ਵੱਡੀ ਖਬਰ ਸੀ, ਕਿਉਂਕਿ ਪਾਕਿਸਤਾਨ ਜਿਹੜਾ ਇੱਕ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ, ਉਹਦੇ 'ਚ ਕਿਸੇ ਸਿੱਖ ਦਾ ਇਸ ਲੈਵਲ ਦੇ ਉੱਤੇ ਪਹੁੰਚਣਾ, ਪਹਿਲਾਂ ਤਾਂ ਸਿਲੈਕਟ ਹੋਣਾ ਹੀ, ਕਿਉਂਕਿ ਇਹ ਪੂਰੀ ਜਿਹੜੀ ਹੈ ਉਹ ਕਾਫੀ ਰਿਗੋਰਸ ਉਹਨਾਂ ਦੀ ਸਿਲੈਕਸ਼ਨ ਪ੍ਰੋਸੈਸ ਸੀ। ਉਹਦੇ 'ਚ ਜਿਹੜਾ ਉਹ
ਐਜ਼ ਏ ਕੈਪਟਨ 2007 ਦੇ ਵਿੱਚ 20 ਸਾਲ ਦੀ ਉਮਰ 'ਚ ਜਿਹੜੀ ਹੈ ਉਹ ਕੈਪਟਨ ਬਣੇ। ਫਿਰ ਉਹਨਾਂ ਨੇ ਆਰਡੀਨੈਂਸ ਕਾਰਪਸ ਦੇ ਵਿੱਚ ਸਰਵ ਕੀਤਾ, ਫਿਰ ਉਹਨਾਂ ਨੇ ਵਲੰਟੀਅਰ ਕੀਤਾ ਕੰਬੈਟ ਰੋਲ ਲਈ, ਔਰ ਉਹਨਾਂ ਨੂੰ 12ਵੀਂ ਬਟਾਲੀਅਨ ਦੇ ਵਿੱਚ ਬਲੋਚ ਰੈਜੀਮੈਂਟ ਦੀ 12ਵੀਂ ਬਟਾਲੀਅਨ ਦੇ ਵਿੱਚ ਜਿਹੜਾ ਪੋਸਟ ਕੀਤਾ ਗਿਆ, ਜਿੱਥੇ ਉਹਨਾਂ ਨੇ ਆਪਰੇਸ਼ਨਲ ਔਰ ਬਾਰਡਰ ਏਰੀਆਜ਼ ਦੇ ਵਿੱਚ ਮੇਜਰ ਦੇ ਰੈਂਕ ਤੇ ਹੁੰਦਿਆਂ ਸਰਵ ਕੀਤਾ। ਪ੍ਰੈਜ਼ੈਂਟਲੀ ਵੀ ਉਹ ਜਿਹੜੇ ਨੇ ਐਬਟਾਬਾਦ ਦੇ ਵਿੱਚ ਸਰਵ ਕਰ ਰਹੇ ਨੇ। ਔਰ ਜਿਹੜੀ ਖਬਰ ਈਵਨ ਇੰਡੀਅਨ ਮੀਡੀਆ ਵੀ ਇਹਨੂੰ ਇਗਨੋਰ ਨਹੀਂ ਕਰ ਸਕਿਆ, ਇੰਡੀਅਨ ਟ੍ਰਿਬਿਊਨ ਦੇ ਵਿੱਚ ਵੀ ਹੈਡਲਾਈਨ ਔਰ ਦਰਸ਼ਕ ਇਹ ਸਮਾਰਟ ਹੈਂਡਸਮ ਸਿੱਖ ਲੈਫਟੀਨੈਂਟ ਕਰਨਲ ਦੀ ਪਿਕਚਰ ਸਕਰੀਨ ਤੇ ਵੀ ਦੇਖ ਸਕਦੇ ਨੇ। ਫਸਟ ਸਿੱਖ ਇਨ ਪਾਕਿਸਤਾਨ ਆਰਮੀ ਨਾਓ ਲੈਫਟੀਨੈਂਟ ਕਰਨਲ। ਔਰ ਹਾਲਾਂ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲੋਂ ਜ਼ਿਆਦਾ ਹਿੰਦੂਆਂ ਦੀ ਆਬਾਦੀ ਵੀ ਹੈ, ਈਸਾਈਆਂ ਦੀ ਆਬਾਦੀ ਵੀ ਹੈ। ਉਹਨਾਂ ਨੇ ਵੀ ਫੌਜ 'ਚ ਸਰਵ ਕੀਤਾ ਲੋਅਰ ਲੈਵਲ, ਪਰ ਕਿਸੇ ਵੀ ਹੋਰ ਮਾਈਨੋਰਿਟੀ 'ਚੋਂ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਪਹਿਲੇ ਸਿੱਖ ਬਣੇ ਨੇ ਜਿਨ੍ਹਾਂ ਨੇ ਇਹ ਰੁਤਬਾ ਜਿਹੜਾ ਇਹ ਡੈਕੋਰੇਸ਼ਨ ਹੈ ਇਹ ਹਾਸਲ ਕੀਤੀ ਹੈ। ਔਰ ਇਸ ਦੇ ਉੱਤੇ 4 ਚੁਫੇਰੇ ਵਧਾਈਆਂ ਦਾ ਸਿਲਸਿਲਾ ਵੀ ਹੈ ਜੀ। ਔਰ ਅਸੀਂ ਵੀ ਜਿਹੜਾ ਆਪਣੀ ਵਧਾਈ ਦਿੰਨੇ ਜਿਹੜੇ ਪੰਜਾਬ ਦੇ ਮਾਈਨੋਰਿਟੀ ਅਫੇਅਰਸ ਮਿਨਿਸਟਰ ਨੇ ਰਮੇਸ਼ ਸਿੰਘ ਅਰੋੜਾ, ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ। ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਭਾਵੇਂ ਕ੍ਰਿਸਚੀਅਨਸ ਔਰ ਹਿੰਦੂਆਂ ਨੇ ਵੀ ਸਰਵ ਕੀਤਾ ਪਾਕਿਸਤਾਨ ਆਰਮੀ ਜਾਂ ਕਰਦੇ ਨੇ, ਪਰ ਕੋਈ ਵੀ ਇਸ ਲੈਵਲ ਤੇ ਨਹੀਂ ਪਹੁੰਚ ਸਕਿਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਡੇ ਲਈ ਸਿੱਖ ਕੌਮ ਲਈ ਪਾਕਿਸਤਾਨ 'ਚ ਵਸਦੀ ਜਿਹੜੀ ਕੌਮ ਹੈ ਉਹਨਾਂ ਲਈ ਇਹ ਬਹੁਤ ਹੀ ਮੁਬਾਰਕ ਵਾਲੀ ਗੱਲ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਹਰਚਰਨ ਸਿੰਘ's achievements has proved that there is no barrier for the minorities in Pakistan, that only talent speaks and sets the parameters for success। ਕਿ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਹੈ ਔਰ ਤੁਸੀਂ ਕੋਈ ਵੀ ਰੁਤਬਾ ਹਾਸਲ ਕਰ ਸਕਦੇ ਹੋ। ਇਹ ਉਹਨਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਸਿੰਘ ਇਜ਼ ਐਨ ਐਗਜ਼ਾਮਪਲ ਆਫ ਇਕੁਆਲਿਟੀ ਆਫ ਆਲ ਰਿਲੀਜਨਸ ਐਂਡ ਯੂਨਿਟੀ ਇਨ ਪਾਕਿਸਤਾਨ। ਵੀ ਐਜ਼ ਪਾਰਟ ਆਫ ਸਿੱਖ ਕਮਿਊਨਿਟੀ ਵਿਲ ਗਿਵ ਹਿਮ ਏ ਰਾਊਜ਼ਿੰਗ ਵੈਲਕਮ ਵੈਨ ਹੀ ਵਿਜ਼ਿਟਸ ਹਿਜ਼ ਹੋਮ ਟਾਊਨ ਨੈਕਸਟ। ਕਿ ਜਦੋਂ ਨਨਕਾਣਾ ਸਾਹਿਬ ਆਉਣਗੇ ਆਪਣੇ ਛੁੱਟੀ ਦੇ ਉੱਤੇ ਅਸੀਂ ਉਹਨਾਂ ਦਾ ਜਿਹੜਾ ਉਹ ਵੱਡਾ ਸਵਾਗਤ ਕਰਾਂਗੇ। ਔਰ ਫਿਰ ਇਸੇ ਤਰ੍ਹਾਂ ਉਹਨਾਂ ਦੇ ਬ੍ਰਦਰ ਜਿਹੜੇ ਨੇ ਮਸਤਾਨ ਸਿੰਘ, ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ, ਉਹਨਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਇਜ਼ ਦਾ ਪ੍ਰਾਈਡ ਆਫ ਬਾਬਾ ਨਾਨਕ ਸਿਟੀ ਐਂਡ ਦਾ ਹੋਲ ਸਿੱਖ ਕਮਿਊਨਿਟੀ ਐਜ਼ ਵੈਲ। ਕਿ ਉਹ ਸਾਡੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਨਨਕਾਣਾ ਸਾਹਿਬ ਟਾਊਨ ਦਾ ਵੀ ਫਖਰ ਨੇ, ਮਾਣ ਨੇ, ਔਰ ਇਹ ਬਾਕੀਆਂ ਦੇ ਲਈ ਵੀ, ਸਾਰੀ ਸਿੱਖ ਕਮਿਊਨਿਟੀ ਦੇ ਲਈ ਵੀ। ਸੋ ਅਸੀਂ ਵੀ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਉੱਥੇ ਅਸੀਂ ਇਹ ਸਮਝਦੇ ਹਾਂ ਹੁਣ ਈਵਨ ਹੋਰ ਵੀ ਸਿੱਖ ਜਿਹੜੇ ਨੇ ਪਾਕਿਸਤਾਨੀ ਫੌਜ 'ਚ ਆਏ ਨੇ। ਪਿਛਲੇ ਦਿਨਾਂ 'ਚ ਹੀ ਜਦੋਂ ਉਹ ਅੱਡੀ ਨਾਲ ਅੱਡੀ ਮਾਰ ਕੇ ਉਹ ਵਾਹਗਾ ਬਾਰਡਰ ਦੇ ਉੱਤੇ ਝੰਡਾ ਲਾਹਣਾ ਚਾੜ੍ਹਨਾ, ਅਤੇ ਇੱਧਰ ਇੱਕ 6 ਫੁੱਟਾ ਸਿੱਖ ਪਾਕਿਸਤਾਨ ਦੀ ਫੌਜ ਵੱਲੋਂ ਜਿਹੜਾ ਉਹ ਵੱਡਾ ਅਟਰੈਕਸ਼ਨ ਦਾ ਕਾਰਨ ਸੀ। ਔਰ ਦੂਸਰੇ ਪਾਸੇ ਵਾਲੇ ਵੀ ਜਿਹੜੇ ਨੇ ਇੱਧਰਲੇ ਪੰਜਾਬ ਵਾਲੇ ਵੀ ਉਹਨੂੰ ਵੈਲਕਮ ਕਰ ਰਹੇ ਸੀ ਕਿ ਭਾਈ ਸਾਡਾ ਸਿੱਖ ਭਾਈ ਪਾਕਿਸਤਾਨ ਨੂੰ ਡਿਫੈਂਡ ਕਰਨ ਲਈ ਖੜ੍ਹਾ ਹੈ। ਸੋ ਮੈਂ ਸਮਝਦਾ ਇਹ ਸਾਡੀ ਖੂਬਸੂਰਤੀ ਵੀ ਹੈ। ਹੁਣ ਤਾਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਪਿਛਲੇ ਦਿਨਾਂ 'ਚ, ਮਲੇਸ਼ੀਆ ਵੀ, ਸਿੰਗਾਪੁਰ ਵੀ, ਕੈਨੇਡਾ 'ਚ ਵੀ, ਅਮਰੀਕਾ 'ਚ ਸਿੱਖ ਬੀਬੀਆਂ ਫੌਜ ਦੇ ਵਿੱਚ ਕਈ ਦਸਤਾਰ ਦੇ ਨਾਲ ਜਿਹੜੀਆਂ ਉਹ ਸਰਵ ਕਰ ਰਹੇ ਨੇ। ਸਿੰਘ ਤਾਂ ਕਰਦੇ ਹੀ ਨੇ, ਉਹ ਤਾਂ ਹਾਈਐਸਟ ਜਨਰਲ ਮਲੇਸ਼ੀਆ ਔਰ ਸਿੰਗਾਪੁਰ ਲੈਵਲ 'ਤੇ ਤਾਂ ਵੱਡੇ ਜਰਨੈਲਾਂ ਤੱਕ ਪਹੁੰਚੇ ਨੇ। ਕੈਨੇਡਾ 'ਚ ਵੀ ਹਰਜੀਤ ਸਿੰਘ ਸੱਜਣ ਜਿਹਨੇ ਈਵਨ ਜਿਹੜਾ ਸਰਵ ਵੀ ਕੀਤਾ ਸੀ ਅਫਗਾਨਿਸਤਾਨ, ਜੋ ਡਿਫੈਂਸ ਮਿਨਿਸਟਰ ਵੀ ਕੈਨੇਡਾ ਦਾ ਬਣਿਆ। ਅਮਰੀਕਾ ਦੇ ਵਿੱਚ ਵੀ ਇਹਦੇ ਬਾਵਜੂਦ ਕਿ ਕਈ ਵਾਰ ਨਵੇਂ ਐਡਮਿਨਿਸਟ੍ਰੇਸ਼ਨ ਵੱਲੋਂ ਕੁਝ ਸੀ ਨਵੀਆਂ ਹਦਾਇਤਾਂ ਜਾਂ ਦੂਜਾ, ਲੇਕਿਨ ਐਸਾ ਕੁਛ ਨਹੀਂ ਹੈ ਕਿ ਸਿੱਖਾਂ ਦੀ ਇੱਥੇ ਵੀ ਲੜ ਕੇ ਜਿਹੜਾ ਹੈ ਉਹ ਅਗਲੇ ਲੈਵਲ ਤੱਕ ਸਿੱਖ ਗਏ ਨੇ। ਸੋ ਇਹ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਜਿਸ ਬਾਰੇ ਇੰਨੀ ਨੈਗੇਟਿਵਿਟੀ ਜਿਹੜੀ ਹੈ ਇੰਡੀਅਨਸ ਨੇ, ਹਿੰਦੂਆਂ ਨੇ, ਹਿੰਦੂ ਤਵੀਆਂ ਨੇ ਖਾਸ ਤੌਰ 'ਤੇ ਫੈਲਾਈ ਹੋਈ ਹੈ, ਇਹ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਇਸ ਰੁਤਬੇ ਤੱਕ ਸਾਡਾ ਵੀਰ ਪਹੁੰਚਿਆ। ਸੋ ਅਸੀਂ ਸਾਰੇ ਪਾਕਿਸਤਾਨੀ ਸਿੱਖ ਭਾਈਚਾਰੇ ਨੂੰ ਵੀ ਔਰ ਲੈਫਟੀਨੈਂਟ ਕਰਨਲ ਹਰਚਰਨ ਸਿੰਘ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ।
ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਿੰਦੂਤਵੀ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਕੱਲ੍ਹ ਡਰੱਗਸ ਦੇ ਖਿਲਾਫ ਮੁਹਿੰਮ ਵਿੱਚ ਪੰਜਾਬ ਵਿੱਚ ਜਿਹੜੇ ਪੈਦਲ ਮਾਰਚ ਕੀਤੇ ਜਾ ਰਹੇ ਨੇ, ਔਰ ਜਿਸ ਵਿੱਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ, ਸੁਖਬੀਰ ਬਾਦਲ ਅਤੇ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਵੀ ਜਿਹੜੀ ਸ਼ਮੂਲੀਅਤ ਕੀਤੀ ਹੈ। ਸੋ ਇਹ ਮਹਿਜ਼ ਇੱਕ ਡਰਾਮੇਬਾਜ਼ੀ ਹੈ, ਕਿਉਂਕਿ ਭਾਰਤੀ ਏਜੰਸੀਆਂ ਹੀ ਪੰਜਾਬ ਵਿੱਚ ਨਸ਼ਿਆਂ ਨੂੰ ਲਿਆਉਣ ਲਈ ਜ਼ਿੰਮੇਵਾਰ ਹਨ। ਇਹ ਤਾਂ ਐਵੇਂ ਹੀ ਹੈ ਜਿਵੇਂ ਕੋਈ ਚੋਰ ਚੋਰੀ ਕਰਕੇ ਦੌੜ ਰਿਹਾ ਹੋਵੇ ਤੇ ਉਹਨੂੰ ਫੜਨ ਲਈ ਕੋਈ ਨਕਲੀ ਭੀੜ ਵਿੱਚ ਜਿਹੜੇ ਆ ਸ਼ਾਮਲ ਹੋਵੇ ਤਾਂ ਉੱਚੀ ਉੱਚੀ ਕਵੇ ਚੋਰ ਚੋਰ। ਔਰ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਹਾਣੀ ਤਾਂ ਤੁਸੀਂ ਬਿਆਨ ਕਰ ਦਿੱਤੀ ਕਿ ਚੋਰ ਚੋਰੀ ਕਰਕੇ ਘਰੋਂ ਭੱਜਣ ਲੱਗਾ, ਭੀੜ ਬਾਹਰ ਇਕੱਠੀ ਹੋ ਗਈ, ਰੌਲਾ ਪਾਉਣ ਲੱਗੇ ਚੋਰ ਚੋਰ। ਹਨੇਰਾ ਸੀ, ਚੋਰ ਨੇ ਵੀ ਆਪਣਾ ਮੰਡਾਸਾ ਜਿਹਾ ਲਾਇਆ ਜਿਹੜਾ ਬੰਨਿਆ ਸੀ, ਉਹਨੇ ਵੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ, ਚੋਰ ਚੋਰ ਚੋਰ। ਸਾਰੇ ਕਹਿੰਦੇ ਇੱਧਰ ਗਿਆ, ਉਹ ਵੀ ਭੀੜ ਦੇ ਵਿੱਚ ਚੋਰ ਚੋਰ ਕਰ ਰਿਹਾ। ਹੁਣ ਅਸੀਂ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੇ ਹਾਂ, ਕੋਈ ਵੀ ਜਿਹੜਾ ਥੋੜ੍ਹੀ ਬਹੁਤ ਅਕਲ ਦੇ ਨਾਲ ਜਾਂ ਇਮਾਨਦਾਰੀ ਦੇ ਨਾਲ ਸਿਚੁਏਸ਼ਨ ਨੂੰ ਦੇਖਦਾ ਹੈ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਸਿੱਖ ਕੌਮ ਨੂੰ ਟਾਰਗੇਟ ਕਰਦਿਆਂ ਗੁਰੂ ਗ੍ਰੰਥ ਔਰ ਗੁਰੂ ਪੰਥ, ਇਹ 15 ਅਗਸਤ 47 ਤੋਂ ਬਾਅਦ ਹੀ ਇਹਨਾਂ ਨੂੰ ਨਿਸ਼ਾਨੇ 'ਤੇ ਲਿਆ। ਦੇਹਧਾਰੀ ਗੁਰੂਡਮ, ਉਹ ਨਿਰੰਕਾਰੀ ਕਾਲੋਨੀ ਦਿੱਲੀ 'ਚ ਹੋਏ, ਮੁਫਤ ਉਹਨਾਂ ਨੂੰ ਜ਼ਮੀਨ ਦੇ ਕੇ ਬਣਾਉਣੀ। ਉਹ ਰਾਧਾ ਸੁਆਮੀ ਡੇਰਾ ਬਿਆਸ ਹੋਏ, ਆਗਰੇ ਵਾਲਿਆਂ ਦਾ ਤਾਂ ਪੋਪੂਲੈਰਿਟੀ ਘਟ ਗਈ ਸੀ, ਬਿਆਸ ਦੇ ਵਿੱਚ ਖੜਾ ਕੀਤਾ। ਉਹ ਦੁਆਬੇ ਦੇ ਵਿੱਚ ਲਿਆ ਕੇ 1985 ਦੇ ਵਿੱਚ ਆਸ਼ੂਤੋਸ਼ ਨੂੰ ਬਿਠਾਉਣਾ ਹੋਏ, ਜਾਂ ਉਸੇ ਹੀ ਡੈਕੇਡ ਦੇ ਵਿੱਚ ਫਿਰ ਸੌਦਾ ਸਾਧ, ਜਿਸ ਰਾਹੀਂ ਹਰਿਆਣਾ, ਰਾਜਸਥਾਨ ਔਰ ਪੰਜਾਬ ਦਾ ਮਾਲਵਾ ਬੈਲਟ ਉਹਨੂੰ ਪ੍ਰਭਾਵਿਤ ਕਰਵਾਉਣਾ ਹੋਏ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਰਾਪੁਰ ਬੱਲਾਂ, ਜਿੱਥੇ ਹੁਣ ਮੋਦੀ ਆ ਕੇ ਗਿਆ ਔਰ ਪੂਰੀ ਡਰਾਮੇਬਾਜ਼ੀ, ਉਹਨੂੰ ਉਹਦਾ ਉਭਾਰ ਹੋਏ ਪੰਜਾਬ ਦੇ ਵਿੱਚ ਇੱਕ ਸੋਸ਼ਲ ਡਿਵਾਈਡ, ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਉਹਨੂੰ ਖੜਾ ਕਰਨ ਦੀ ਲਾਈਨ ਹੋਏ। ਔਰ ਸਿੱਖ ਕੌਮ ਦੇ ਖਿਲਾਫ ਜੂਨ 84 ਫੁੱਲ ਫਲੈਜਡ ਅਨਡਿਕਲੇਅਰਡ ਵਾਰ ਜਿਹੜੀ ਲਗਾਤਾਰਤਾ ਨਾਲ ਜਾਰੀ ਹੈ। ਪਰ ਇਹਦੇ ਬਾਵਜੂਦ 84 ਤੋਂ 94-95 ਤੱਕ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ 1.5 ਲੱਖ ਤੱਕ ਨੌਜਵਾਨੀ ਦਾ ਕਤਲ, ਅਣਪਛਾਤੀਆਂ ਲਾਸ਼ਾਂ, ਇਹਦੇ ਬਾਵਜੂਦ ਉਹ ਮੂਵਮੈਂਟ ਨੂੰ ਦਬਾਉਣ ਦੇ ਵਿੱਚ ਨਾਕਾਮਯਾਬ ਰਹੇ। ਔਰ ਫਿਰ ਜਿਹੜਾ ਵੈਪਨ, ਇਹ ਨਹੀਂ ਹੈ ਵੀ ਇੰਡੀਅਨ ਏਜੰਸੀਆਂ ਨੇ ਪਹਿਲੀ ਵਾਰ ਸਿੱਖਾਂ ਦੇ ਉੱਤੇ ਜਾਂ ਸਿੱਖ ਪੰਜਾਬ ਦੇ ਉੱਤੇ ਕੀਤਾ ਹੈ। ਇਹ ਪੁਰਾਣਾ ਵੈਪਨ ਅੱਜ ਵੀ ਜਦੋਂ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਨੂੰ ਖਤਮ ਕਰਨਾ ਹੋਏ, ਉਹ ਕਹਾਣੀ ਤੁਸੀਂ ਦੇਖੋਗੇ, ਜਾਂ ਨੇਟਿਵ ਕੈਨੇਡੀਅਨਸ ਨੂੰ, ਜਾਂ ਫਸਟ ਨੇਸ਼ਨ ਆਸਟ੍ਰੇਲੀਆ ਦੇ ਵਿੱਚ ਜਿਹਨਾਂ ਨੂੰ ਐਬੋਰੀਜਨਲਸ ਕਦੇ ਕਿਹਾ ਜਾਂਦਾ ਸੀ, ਜਾਂ ਮੌਰੀਜ਼ ਇਨ ਨਿਊਜ਼ੀਲੈਂਡ, ਜਾਂ ਈਵਨ ਚਾਈਨਾ, ਜਿਸ ਦੇ ਅਗੇਂਸਟ ਓਪੀਅਮ ਵਾਰਸ ਬ੍ਰਿਟਿਸ਼ਰਸ ਨੇ ਥਰਸਟ ਕੀਤੀਆਂ। ਇਹ ਪੁਰਾਣਾ ਯੂਰਪੀਅਨਸ ਦਾ ਹਥਿਆਰ ਸੀ, ਜਿਹਦੇ ਥੱਲੇ ਕਿ ਵੀ ਤੁਸੀਂ ਜਿਹੜੀ ਕਮਿਊਨਿਟੀ ਨੂੰ ਦਬਾਉਣਾ, ਉਹਨੂੰ ਨਸ਼ਿਆਂ ਦੇ ਹਵਾਲੇ ਕਰ ਦਿਓ। ਜੇ ਉਹ ਨਹੀਂ ਨਸ਼ੇ ਇਸਤੇਮਾਲ ਕਰਨਾ ਚਾਹੁੰਦੇ, ਜ਼ਬਰਦਸਤੀ ਥੋਪੋ, ਜਿਹੜੀਆਂ ਓਪੀਅਮ ਵਾਰ ਚਾਈਨਾ ਦੇ ਹਵਾਲੇ ਨਾਲ ਜਿਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਇੰਡੀਆ ਨੇ ਖੁਦ ਵੀ ਹੁਣ ਮਨੀਪੁਰ
ਜਿੱਥੇ ਪੂਰੀ ਇਸ ਵੇਲੇ ਜੰਗ ਮਚੀ ਹੋਈ ਹੈ। ਮਨੀਪੁਰ ਦੀ ਜਿਹੜੀ ਇਨਸਰਜੈਂਸੀ ਸੀ, ਸਭ ਤੋਂ ਜ਼ਿਆਦਾ ਇਹਨਾਂ ਨੇ ਡਰੱਗਸ ਇੱਕ ਜ਼ਮਾਨੇ 'ਚ ਮਨੀਪੁਰ ਦੇ ਵਿੱਚ ਲਿਆਂਦੀਆਂ। ਪੰਜਾਬ ਦੇ ਵਿੱਚ 84 ਤੋਂ 94 95 ਤੱਕ ਜਿੱਥੇ ਹਰ ਚੀਜ਼ ਨਾਰਮਲ ਚੱਲ ਰਹੀ ਸੀ, ਫਰੀडम ਸਟਰਗਲ ਵੀ ਸੀ, ਸੋਸ਼ਲ ਰਿਫਾਰਮ ਵੀ ਸੀ, ਲੋਕ ਬਰਾਤਾਂ ਦੇ ਉੱਤੇ ਘੱਟ ਖਰਚ ਕਰਨ ਲੱਗ ਗਏ ਸੀ, ਔਰ ਪੂਰਾ ਜਿਹੜਾ ਇੱਕ ਵਕੀਲਾਂ ਤੱਕ ਕੇਸ ਪਹੁੰਚਣੇ ਅਦਾਲਤਾਂ 'ਚ ਘਟ ਗਏ ਸੀ, ਕਿਉਂਕਿ ਪਿੰਡਾਂ ਦੇ ਵਿੱਚ ਖੁਦ ਹੀ ਬਹਿ ਕੇ ਰਿਜ਼ੋਲਵ ਕਰਨ ਲੱਗ ਗਏ ਸੀ। ਔਰ ਇਹਨਾਂ ਨੂੰ ਲੱਗਾ ਕਿ ਔਰ ਜਿਹੜੇ ਜਿਨ੍ਹਾਂ ਨੂੰ ਸ਼ਹੀਦ ਕਰਦੇ ਸੀ, ਜਿਸ ਪਿੰਡ 'ਚੋਂ 2 ਸ਼ਹੀਦ ਹੁੰਦੇ ਸੀ, ਉੱਥੋਂ 4 ਮੁੰਡੇ ਹੋਰ ਭਗੌੜੇ ਹੋ ਕੇ ਸਟਰਗਲ ਦੇ ਵਿੱਚ ਜੁਆਇਨ ਕਰਦੇ ਸੀ। ਸੋ ਇਹਨਾਂ ਨੇ ਦੇਖਿਆ ਕਿ ਵੀ ਬੈਸਟ ਤਰੀਕਾ ਇਹੀ ਹੈ ਕਿ ਵੀ ਇਹਨਾਂ ਨੂੰ ਡਰੱਗਸ ਦੇ ਹਵਾਲੇ ਕਰੋ। ਔਰ ਅਸੀਂ ਦੇਖਦੇ ਹਾਂ ਕਿ 94 95 ਤੋਂ ਲੈ ਕੇ ਪੰਜਾਬ ਦੇ ਵਿੱਚ ਡਰੱਗਸ ਨੂੰ ਐਜ਼ ਏ ਵੈਪਨ ਕਿਵੇਂ ਉਹ ਕਰੈਕ ਕੋਕੇਨ, ਹੈਰੋਇਨ, ਸਿੰਥੈਟਿਕ ਡਰੱਗਸ, ਉਹ ਸਿਸਟੇਮੈਟਿਕਲੀ ਉਹਨਾਂ ਦਾ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ, ਉਹਦੇ 'ਚ ਪੋਲੀਟੀਸ਼ੀਅਨ ਵੀ ਇਨਵੋਲਵ ਹੋਏ, ਬਿਊਰੋਕਰੈਟ ਵੀ ਇਨਵੋਲਵ ਹੋਏ, ਪੁਲਿਸ ਸਿੱਧੇ ਤੌਰ 'ਤੇ ਇਨਵੋਲਵ ਸੀ, ਇੰਟੈਲੀਜੈਂਸ ਏਜੰਸੀਆਂ ਇਨਵੋਲਵ ਹੋਈਆਂ, ਜੇਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲਸ ਜਿਹੜੇ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ, ਬਿਗ ਮਨੀ ਵੀ ਇਨਵੋਲਵ ਸੀ ਕਿ 1 ਕਿਲੋ ਹੈਰੋਇਨ ਦੀ ਕੀਮਤ 1 ਕਰੋੜ। ਹੁਣ ਕਿਉਂਕਿ ਇਹ ਇਸ ਲਈ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਪੰਜਾਬ ਦਾ, ਵਾਘੇ ਤੋਂ ਹੁਸੈਨੀਵਾਲਾ ਤੱਕ, ਉਹ ਤਾਂ ਪੂਰਾ ਉਸ ਦੇ ਉੱਤੇ ਜਿਹੜੀ ਹੈ ਤਾਰ ਲਾਈ ਹੋਈ ਹੈ, ਉਹਦੇ 'ਚ ਬਿਜਲੀ ਦਾ ਕਰੰਟ ਛੱਡਿਆ ਹੁੰਦਾ ਹੈ, ਡਰੋਨਸ ਨੇ ਜਿਹੜੇ ਉਹਨੂੰ ਮੋਨੀਟਰ ਕਰਦੇ ਨੇ, ਦੋਵੇਂ ਕੈਮਰੇ ਲੱਗੇ ਹੋਏ ਨੇ ਦੋਵੇਂ ਪਾਸੇ, ਕਿਲੋਮੀਟਰ ਤੱਕ ਕੋਈ ਆਬਾਦੀਆਂ ਕੀ ਉਹਨਾਂ ਦੇ ਫਲੱਡ ਲਾਈਟਸ ਲੱਗੀਆਂ ਹੋਈਆਂ ਨੇ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਸੋ ਜਿਸ ਲੈਵਲ ਦੀ ਡਰੱਗ ਪੰਜਾਬ ਦੇ ਵਿੱਚ ਲਿਆਂਦੀ ਗਈ, ਜਿਸ ਲੈਵਲ ਦੇ ਉੱਤੇ, ਉਹ ਪਾਕਿਸਤਾਨ ਤੋਂ ਤਾਂ ਆਈ ਨਹੀਂ ਹੈ। ਬਹੁਤ ਸਾਰੀ ਤਾਂ ਸਿੰਥੈਟਿਕ ਡਰੱਗ ਜਿਹਦੇ ਕਾਰਖਾਨੇ ਜਾਂ ਗੁਜਰਾਤ 'ਚ ਲਾਏ ਗਏ ਜਾਂ ਉਹਨਾਂ ਦੇ ਜਿਹੜੇ ਨੇ ਦਿੱਲੀ ਜਾਂ ਇਹਨਾਂ ਦੇ ਆਪਣੇ ਟਿਕਾਣਿਆਂ ਤੋਂ ਕਿੱਥੋਂ ਸਪਲਾਈ ਲਾਈਨ ਆਈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ, ਉਹ ਬਾਦਲ ਦਲ ਹੋਏ, ਉਹ ਕਾਂਗਰਸ ਹੋਏ, ਉਹ ਆਮ ਆਦਮੀ ਪਾਰਟੀ ਹੋਏ, ਇਹ ਮੁਲਵਸ ਹੋਈਆਂ, ਕਿਉਂਕਿ ਏਜੰਸੀਆਂ ਦੀ ਖੇਡ ਇਵੈਂਚੁਅਲੀ ਸਾਰੀ ਪੁਲਿਸ ਫਰਮ ਟਾਪ DGP ਲੈਵਲ ਤੋਂ, ਔਰ ਇਹ ਜਿਹੜਾ ਅੰਮ੍ਰਿਤਸਰ ਤੋਂ ਜਿਹਨੂੰ ਆਮ ਆਦਮੀ ਦੀ ਟਿਕਟ ਵੀ ਦਿੱਤੀ, ਔਰ ਦੂਸਰਾ ਵੀ ਜਿਹੜਾ ਹੁਣ ਉਸ ਨੂੰ ਕੋਈ ਪੁੱਛਦਾ ਨਹੀਂ ਹੈ DGP ਲੈਵਲ, ਉਹਨੇ ਕਿਸ ਲੈਵਲ ਦੇ ਉੱਤੇ ਇਨਕਸ਼ਾਫ ਕੀਤੇ। ਉਸ ਤੋਂ ਪਹਿਲਾਂ ਸ਼ਸ਼ੀ ਕਾਂਤ ਜਿਹੜਾ DGP ਰਿਹਾ, ਜਿਹਨੇ TV 84 ਦੇ ਪਲੇਟਫਾਰਮ ਤੋਂ ਕਿਹਾ ਕਿ ਭਾਈ ਕਿਸ ਲੈਵਲ ਦੇ ਉੱਤੇ ਡਰੱਗਸ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਔਰ ਕੌਣ ਡਿਸਟ੍ਰੀਬਿਊਟ ਕਰ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਜਦੋਂ ਕੈਪਟਨ ਅਮਰਿੰਦਰ ਆਉਂਦਾ ਹੈ, ਉਹ ਵੀ ਵਾਅਦਾ ਕਰਦਾ ਜੀ ਕਿ ਮੈਂ ਮੁਕਾ ਦਿਆਂਗਾ, ਮਹੀਨੇ 'ਚ ਲੱਖ ਤੋੜ ਦਿਆਂਗਾ। ਜਦੋਂ ਬਾਅਦ ਉਹਨੂੰ ਕਿਹਾ ਜੀ ਤੂੰ ਮੁਕਾਉਣ ਦਾ ਕਿਹਾ ਸੀ ਕਿ ਜੀ ਮੈਂ ਮਹੀਨੇ, ਕਹਿੰਦੇ ਨਹੀਂ ਮੈਂ ਮਹੀਨੇ 'ਚ ਮੁਕਾਉਣ ਦਾ ਨਹੀਂ ਸੀ ਡਰੱਗ, ਮੈਂ ਕਿਹਾ ਸੀ ਲੱਖ ਤੋੜ ਦਿਆਂਗਾ, ਉਹ ਮੈਂ ਲੱਖ ਤੋੜਤਾ। ਉਹ ਟੁੱਟੇ ਲੱਖ ਨਾਲ ਵੀ ਉਹਨੂੰ ਵੀ ਗਿਆ ਕਿੰਨੇ ਸਾਲ ਹੋ ਗਏ। ਡਰੱਗਸ ਕਿਹੜਾ ਪੰਜਾਬ ਦਾ ਪਿੰਡ, ਥਾਂ, ਟਿਕਾਣਾ, ਕੋਈ ਸੈਂਟਰਲ ਪੁਆਇੰਟ ਐਸਾ ਜਿੱਥੇ ਕਿ ਡਰੱਗਸ ਨਹੀਂ ਵਿਕਦੀਆਂ, ਨਹੀਂ ਮਿਲਦੀਆਂ? ਕੌਣ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਸਰਕੂਲੇਟ ਕਰਦਾ, ਕੌਣ ਉਹਨਾਂ ਨੂੰ ਵੇਚਦਾ, ਕੌਣ ਉਹਦਾ, ਜੇ ਕਦੇ ਰੌਲਾ ਪੈਂਦਾ ਹੈ ਜੀ ਹੁਣ ਅਸੀਂ ਆਪਰੇਸ਼ਨ ਪ੍ਰਹਾਰ, ਗੌਰਵ ਯਾਦਵ ਕਹਿੰਦਾ ਸ਼ੁਰੂ ਕਰਤਾ, ਅਸੀਂ ਲੱਖ ਤੋੜ ਦਿਆਂਗੇ, ਅਸੀਂ 2000 ਫੜ ਲਿਆ, 4000 ਫੜ ਲਿਆ। ਪਰ ਹੁਣ ਇਸ ਸਾਰੀ ਡਰਾਮੇਬਾਜ਼ੀ ਨੂੰ ਅਗਲੀਆਂ ਚੋਣਾਂ 'ਚ, ਕਿਉਂਕਿ BJP ਜਿਹੜੀ 2027 ਦੀਆਂ ਚੋਣਾਂ 'ਚ ਪੰਜਾਬ ਕੈਪਚਰ ਕਰਨਾ ਚਾਹੁੰਦੀ ਹੈ, ਗਵਰਨਰ ਕਟਾਰੀਆ ਪੰਜਾਬੀ ਹਿੰਦੂ ਲਿਆ ਕੇ ਬਿਠਾਇਆ ਹੋਇਆ ਹੈ, ਉਹਦੇ ਰਾਹੀਂ ਪਹਿਲਾਂ ਤਾਂ ਪੰਜਾਬ ਸਰਕਾਰ, ਹੁਣ ਭਗਵੰਤ ਮਾਨ ਨੂੰ ਵੀ ਲੱਗਦਾ ਹੈ ਉਹਨਾਂ ਨੇ ਆਪਣੇ ਰਾਹੀਂ ਉਹ ਆਪਰੇਸ਼ਨ ਪ੍ਰਹਾਰ ਦੇ ਥੱਲੇ ਜੀ ਅਸੀਂ ਡਰੱਗਸ ਖਤਮ ਕਰਤੀਆਂ। ਉਹ ਸਿੱਖ ਨੌਜਵਾਨ ਮਾਰਨ ਦੀ ਲਾਈਨ ਜਿਹੜੀ ਹੈ, ਕ੍ਰਾਈਮ ਦਾ ਇਹ ਹਾਲ ਹੈ, ਇੱਕ ਸਿੰਗਰ ਅਮਨ ਸਹੋਤਾ ਕੀ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਵੈਜੀਟੇਬਲ ਬਣਾ ਦਿੱਤਾ ਹੈ। ਇੰਨਾ ਕ੍ਰਾਈਮ ਪੰਜਾਬ ਦੇ ਵਿੱਚ, ਇੰਨਾ ਇਲੀਗਲ ਉਹ ਸਾਰਾ ਪਾਰਟ ਚੱਲ ਰਿਹਾ। ਸੋ ਇੱਕ ਪਾਸੇ ਮਾਰਨ ਦਾ ਉਹ ਸਮਾਨ ਬਣਾ ਲਿਆ, ਇੱਧਰੋਂ ਕਟਾਰੀਆ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਉਹਨੇ ਮਾਰਚ ਕੱਢਿਆ 3 ਕਿਲੋਮੀਟਰ ਕਿ ਜੀ ਅਸੀਂ ਪਹਿਲਾਂ ਐਲਾਨ ਕਰਾਇਆ ਕਿ ਜੀ ਡਰੱਗਸ ਖਤਮ ਨਹੀਂ ਹੋ ਸਕਦੀਆਂ ਜੇ ਲੋਕ ਸਹਿਯੋਗ ਨਾ ਕਰਨ। ਔਰ ਉਸ ਕਟਾਰੀਏ ਦੇ ਮਾਰਚ ਦੇ ਵਿੱਚ ਨਾਲ ਉਹਦੇ ਰਾਧਾ ਸੁਆਮੀ, ਬਾਬਾ ਗੁਰਿੰਦਰ ਢਿੱਲੋਂ ਬਿਆਸ ਵਾਲਾ ਜਿਹੜਾ ਨਾਭੇ ਵੀ ਪਹੁੰਚਿਆ ਹੋਇਆ ਸੀ ਕਿ ਜੀ ਯੁਵਰਾਜ ਦੀ ਦਸਤਾਰਬੰਦੀ, ਜਿਹੜਾ ਹਰ ਥਾਂ ਇਸ ਵੇਲੇ ਕਿਉਂਕਿ ਇਹ 2027 ਦੀਆਂ ਚੋਣਾਂ 'ਚ ਰਾਧਾ ਸੁਆਮੀ ਬਿਆਸ ਮਜੀਠੀਏ ਨੂੰ ਮਿਲਣ ਗਿਆ, ਉਸ ਤੋਂ ਕੁਝ ਘੰਟੇ ਬਾਅਦ ਉਹਦੀ ਜ਼ਮਾਨਤ ਹੋ ਗਈ, ਉੱਥੇ ਉਹਨੂੰ ਉਹ ਸਰਟੀਫਿਕੇਟ ਦੇ ਕੇ ਆ ਰਿਹਾ।
ਕਿ ਪੱਤਰਕਾਰ ਪੁੱਛਦੇ ਨੇ ਕਿ ਵੀ ਤੂੰ ਮਿਲਣਾ ਹੈ, ਹਾਂ ਮੈਂ ਰਿਸ਼ਤੇਦਾਰ ਹਾਂ, ਮਿਲਣਾ ਹੈ, ਤੇ ਉਹਨਾਂ ਦਾ ਕੇਸਾਂ ਬਾਰੇ ਕੀ ਹੈ ਜੀ ਜਿਹੜਾ ਉਹਦੇ ਤੇ ਮਜੀਠੀਆ ਤੇ ਸਭ ਝੂਠੇ ਨੇ। ਦੇਖੋ ਹੁਣ ਮਤਲਬ ਉਹ ਰਾਧਾ ਸੁਆਮੀ ਉਹ ਜਿਹਦੇ ਤੇ ਕ੍ਰਿਮੀਨਲ ਕੇਸਿਸ ਇੰਨੇ ਕਿੰਨੇ ਸੌ ਕਰੋੜ ਜਿਹੜਾ ਉਹ ਖਾ ਗਿਆ, ਕੀ ਆ ਹੁਣ ਇੱਕ ਨੂੰ ਆਪ ਪਿੱਛੇ ਹੋ ਕੇ ਇੱਕ ਨੂੰ ਹਜ਼ੂਰ ਬਣਾਇਆ ਹੋਇਆ ਆਪਣੇ ਹੀ ਭਣੇਵੇਂ ਕੇ ਭਾਣਜੇ ਕੇ, ਕਿਸੇ ਨੂੰ ਪਹਿਲਾਂ ਇਹ ਕਿਸੇ ਦਾ ਭਣੇਵਾਂ ਭਾਣਜਾ ਸੀ ਚਰਨ ਸਿੰਘ ਦਾ, ਉਹ ਗਰੇਵਾਲ ਦਾ ਇਹ ਢਿੱਲੋਂ ਭਣੇਵਾਂ ਸੀ ਉਹਦਾ। ਸੋ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਏਜੰਸੀਆਂ ਨੇ ਫੜਿਆ ਹੋਇਆ, ਪੂਰਾ ਇਹਨਾਂ ਨੂੰ ਕਾਬੂ ਕੀਤਾ ਹੋਇਆ। ਸੁਖਬੀਰ ਬਾਦਲ ਵੀ ਮਾਰਚ ਦੇ ਵਿੱਚ ਪਹੁੰਚ ਗਿਆ। ਹੁਣ ਸੁਖਬੀਰ ਬਾਦਲ ਜਿਹਦਾ ਸਾਲਾ ਬਿਕਰਮ ਮਜੀਠੀਆ, ਉਹ ਬਿਕਰਮ ਮਜੀਠੀਆ ਜਿਹਦੀ ਘਰ ਵਾਲੀ ਜਿਹੜੀ ਹੈ ਭਤੀਜੀ ਗੁਰਿੰਦਰ ਗਰੇਵਾਲ ਦੀ, ਉਸ ਦੀ ਗੁਰਿੰਦਰ ਢਿੱਲੋਂ ਦੀ, ਔਰ ਇਹ ਸਾਰੇ ਮਾਰਚ ਕਰ ਰਹੇ ਨੇ ਜੀ ਡਰੱਗਸ ਦੇ ਖਿਲਾਫ ਮਾਰਚ। ਹੁਣ ਇਹ ਜੇ ਇਹਨੂੰ ਇਹ ਨਾ, ਔਰ ਅਸ਼ਵਨੀ ਕੁਮਾਰ ਬੀਜੇਪੀ ਦਾ ਪ੍ਰੈਜ਼ੀਡੈਂਟ ਨਾਲ ਤੁਰਿਆ ਹੋਇਆ, ਐਕਟਿੰਗ ਪ੍ਰੈਜ਼ੀਡੈਂਟ। ਹੁਣ ਇਹਦੇ ਥੱਲੇ ਕਿਆ ਸਰਾਈਆਂ ਤਾਂ ਹੋ ਗਈਆਂ ਵੀ ਅਲਟੀਮੇਟਲੀ ਬਾਦਲ ਅਕਾਲੀ ਦਲ ਔਰ ਬੀਜੇਪੀ ਦਾ ਅਲਾਇੰਸ ਵੀ ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਹੈ ਕਿਸਾਨ ਮੂਵਮੈਂਟ ਤੋਂ ਬਾਅਦ ਜਦੋਂ ਕਿ ਇਹ ਸਰਕਾਰ ਚੋਂ ਨਿਕਲੇ, ਉਹ ਵੀ ਇਹਨਾਂ ਦੀ ਮਜਬੂਰੀ ਬਣ ਗਈ। ਕਿਸਾਨਾਂ ਨੇ ਪੰਜਾਬ 'ਚ ਇਹਨਾਂ ਦਾ ਵੜਨਾ ਬੰਦ ਕਰ ਦਿੱਤਾ ਸੀ ਵੀ ਹਰਸਿਮਰਤ ਨੂੰ ਰਿਜ਼ਾਈਨ ਦੇਣਾ ਪਿਆ, ਅਦਰਵਾਈਜ਼ ਉਹੀ ਸੁਖਬੀਰ ਬਾਦਲ, ਉਹੀ ਪ੍ਰਕਾਸ਼ ਬਾਦਲ ਦਾ ਪਿਓ ਫੁੱਲ ਪੇਜ ਐਡਾਂ ਸੀ ਅਖਬਾਰਾਂ 'ਚ ਕਿ ਜੀ ਜਿਹੜੇ 3 ਖੇਤੀ ਕਾਨੂੰਨ ਨੇ ਇਹ ਕਿੰਨੇ ਫਾਇਦੇ 'ਚ ਨੇ ਪੰਜਾਬ ਦੇ ਕਿਸਾਨਾਂ ਦੇ। ਹੁਣ ਮਤਲਬ ਇੱਕ ਪਾਸੇ ਤਾਂ ਇਹ ਅਖਾਣ ਹੁੰਦਾ ਸੀ ਕਿ ਜੀ ਚੋਰ ਤੇ ਕੁੱਤੀ ਰਲੇ ਹੋਏ ਨੇ, ਹੁਣ ਤਾਂ ਚੋਰ ਹੋਏ ਕੁੱਤੀ ਹੋਏ। ਹੁਣ ਇਹਨਾਂ ਸਾਰਿਆਂ ਦੀਆਂ ਸ਼ਕਲਾਂ ਦੇਖੋ, ਇਹ ਤਾਂ ਇਵੇਂ ਹੀ ਹੈ ਕਿ ਚੋਰ ਹੀ ਜਿਹੜਾ ਕਰਾਊਡ ਦੇ ਵਿੱਚ ਆ ਕੇ ਚੋਰ 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 ਕਰ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਪੰਜਾਬ ਦੇ ਲੋਕ ਖਾਸ ਤੌਰ 'ਤੇ ਸਿੱਖ ਕੌਮ ਆਉਂਦੀਆਂ ਚੋਣਾਂ ਤੱਕ ਪਹੁੰਚਦੇ ਆ ਇਸ ਹਕੀਕਤ ਨੂੰ ਸਮਝ ਸਕਣਗੇ ਕਿ ਵੀ ਕੀ ਚੱਲ ਰਿਹਾ, ਜਾਂ ਜਿਸ ਅੰਦਾਜ਼ ਦੇ ਵਿੱਚ ਪਹਿਲਾਂ ਜਿਹੜਾ ਇਹਨਾਂ ਤੋਂ ਅੱਕੇ ਹੋਏ ਕਾਂਗਰਸ ਔਰ ਅਕਾਲੀਆਂ ਤੋਂ ਸਿੱਖਾਂ ਨੇ ਕਿਹਾ ਵੀ ਇਹਨਾਂ ਤੋਂ ਦੀ ਥਾਂ ਤੇ ਕਾਲਾ ਚੋਰ ਆ ਜਾਏ, ਉਹ ਕਬੂ ਆ ਗਿਆ ਕਾਲਾ ਚੋਰ ਕੇਜਰੀਵਾਲ, ਕਾਲਾ ਵੀ ਹੈ ਚੋਰ ਵੀ ਹੈ। ਉਹਨਾਂ ਤੋਂ ਪੂਰੀ ਤਰ੍ਹਾਂ ਉਹਨਾਂ ਨੇ ਲੁੱਟ ਪੁੱਟ ਕੇ ਪੂਰੀ ਪੰਜਾਬ ਦੀ ਇੱਜ਼ਤ ਦੌਲਤ ਸਾਰੀ ਉਹਨਾਂ ਦੇ ਹੱਥਾਂ 'ਚ ਖਵਾਰੀ ਕਰਕੇ ਜਿਹੜਾ ਹੁਣ ਜਿਹੜੀ ਜੇ ਕੋਈ ਤਬਦੀਲੀ ਦੀ ਲਾਈਨ ਹੈ ਤੇ ਅਗੇਨ ਜਿਹੜੀ ਹੈ ਉਹ ਬੀਜੇਪੀ ਅਕਾਲੀ ਨਵੇਂ ਰੂਪ ਦੇ ਵਿੱਚ ਕਿ ਜੀ ਡਰੱਗ ਫਰੀ ਤੇ ਫਲਾਣਾ ਟਿਮਕਾ, ਇਹ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਡਿਪੈਂਡ ਕਰੇਗਾ ਕਿ ਭਾਈ ਉਹ ਕਿਵੇਂ ਇਸ ਹਕੀਕਤ ਨੂੰ ਸਮਝਦੇ ਨੇ ਕਿ ਇਹ ਸਾਰੇ ਜਿਹੜੇ ਨੇ ਇਹ ਪੰਜਾਬ ਦੀ। ਔਰ ਕੱਲ੍ਹ ਹੀ ਕੋਈ ਫਿਗਰ ਮੈਨੂੰ ਦੇ ਰਿਹਾ ਸੀ, ਕਹਿੰਦੇ ਜੀ ਇਹ ਜਦੋਂ ਅਸੀਂ ਸਟਰਗਲ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਗੱਲ ਕਰਦੇ ਹਾਂ, ਲੱਖ ਜਾਂ 1.25 ਲੱਖ ਦੀ ਫਿਗਰ ਦਿੰਦੇ, ਉਹ ਕਹਿੰਦੇ ਜੇ 1995 ਤੋਂ ਤੁਸੀਂ ਹੁਣ ਤੱਕ ਕੰਜ਼ਰਵੇਟਿਵ ਅੰਦਾਜ਼ੇ ਦੇ ਨਾਲ ਵੀ ਕਰੋ ਤੇ ਘੱਟੋ ਘੱਟ 5 ਲੱਖ ਨੌਜਵਾਨ ਡਰੱਗਸ ਦੇ ਨਾਲ ਮਾਰਿਆ ਗਿਆ ਪੰਜਾਬ 'ਚ, ਘੱਟੋ ਘੱਟ 5 ਲੱਖ। ਉਹਨਾਂ ਨੇ ਕਿਹਾ ਜੀ ਕਈ ਤਾਂ ਖਬਰਾਂ ਨਿਕਲਦੀਆਂ ਹੀ ਨਹੀਂ, ਲੇਕਿਨ ਜੇ ਤੁਸੀਂ ਈਵਨ ਜਿਹੜੀਆਂ ਥੋੜ੍ਹੀ ਬਹੁਤ ਮੀਡੀਆ ਜਾਂ ਉਹ ਵੀ ਦੇਖੋ ਵੀ ਐਵਰੇਜ ਅਜੇ ਵੀ 20 ਤੋਂ 25 ਨੌਜਵਾਨ ਹਰ ਰੋਜ਼ ਮਰਦੇ ਨੇ। ਉਹ ਕਹਿੰਦੇ ਜੀ ਐਵਰੀ ਡੇ ਇਹਨੂੰ ਕੈਲਕੂਲੇਟ ਕਰ ਲਓ ਤੇ ਫਿਗਰ ਜਿਹੜੀ ਆ ਉਹ 5 ਲੱਖ ਨੂੰ ਕ੍ਰਾਸ ਕਰਦੀ ਹੈ। ਔਰ ਮੈਨੂੰ ਵੀ ਲੱਗਦਾ ਵੀ ਇਹ ਗੱਲ ਗਲਤ ਨਹੀਂ ਹੈ। ਹੁਣ ਇਸ ਦੇ ਲਈ ਇਹ ਨਵੇਂ ਜਿਹੜੇ ਨੇ ਸ਼ਕਲਾਂ ਵਾਲੇ ਆ ਕੇ ਪੰਜਾਬ ਨੂੰ ਇੱਕ ਵਾਰੀ ਫੇਰ ਜਿਹੜਾ ਉਹ ਉਸ ਕਿਸਮ ਦਾ ਹੀ ਆਮ ਆਦਮੀ ਵਾਲਾ ਰਿਪੀਟ ਹੋਏਗਾ, ਜਾਂ ਪੰਜਾਬ ਦੇ ਲੋਕ ਖਲੋ ਕੇ ਇਸ ਗੱਲ ਨੂੰ ਸਮਝਣਗੇ ਕਿ ਭਾਈ ਇਹ ਡਰੱਗ ਨੂੰ ਐਜ਼ ਏ ਵੈਪਨ ਸਾਡੇ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਅਦਰਵਾਈਜ਼ ਕਦੇ ਇਸ ਦੇ ਹੱਥ 'ਚ ਖਵਾਰ ਹੋ ਲੋ, ਕਦੇ ਉਹਦੇ ਹੱਥ 'ਚ ਹੋ ਲੋ, ਜ਼ਲਾਲਤ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥਾਂ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼।
ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਦੀ ਬੀਜੇਪੀ ਸਰਕਾਰ ਨੇ ਪਿਛਲੇ 31 ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਤੇ ਮਾਨਸਿਕ ਰੋਗੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਅੱਗੋਂ ਜਿਹੜੀ ਰਿਹਾਈ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਔਰ ਦੂਸਰੇ ਪਾਸੇ ਹਾਲਾਂਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਜਟ ਸੈਸ਼ਨ ਵਿੱਚ ਸ਼ਮੂਲੀਅਤ ਲਈ ਰਿਹਾਈ ਤਾਂ ਕੀ ਦੇਣੀ ਸੀ, ਉਹਨਾਂ ਨੂੰ ਜ਼ੂਮ ਰਾਹੀਂ ਵੀ ਆਪਣੇ ਵਿਚਾਰ ਪੇਸ਼ ਕਰਨ ਦੇ ਹੱਕ ਨਹੀਂ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੱਡ-ਅੱਡ ਪਲੇਟਫਾਰਮਸ ਤੋਂ ਡਿਸਕਸ ਕੀਤਾ ਜਾਂਦਾ ਹੈ। ਪੰਜਾਬ ਦੇ ਮੋਹਾਲੀ ਦੇ ਵਿੱਚ ਲਗਭਗ 3 ਸਾਲ ਤੋਂ ਵੀ ਜ਼ਿਆਦਾ ਹੁਣ ਜਿਹੜਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਾ, ਅੱਡ-ਅੱਡ ਮਰਹਲਿਆਂ 'ਚੋਂ ਗੁਜ਼ਰਿਆ। ਲੀਡਰਸ਼ਿਪਸ ਵੀ ਉੱਥੇ ਬਦਲਦੀਆਂ ਰਹੀਆਂ। ਅੰਦਰ ਕੀ ਚੱਲ ਰਿਹਾ, ਬਾਹਰ ਕੀ ਚੱਲ ਰਿਹਾ, ਸਭ ਕੁਝ ਜਿਹੜਾ ਉਹ ਟਰਾਂਸਪੇਰੈਂਟ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਇੱਕ ਗੱਲ ਤਾਂ ਕਾਮਨਲੀ ਕਹੀ ਜਾ ਸਕਦੀ ਹੈ ਕਿ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ। ਫਿਰ ਇਸੇ ਪੀਰੀਅਡ ਦੇ ਵਿੱਚ ਜਦੋਂ ਆਮ ਜਿਹੜੇ ਕਨਵਿਕਟਸ ਵੀ ਨੇ ਜਾਂ ਜਿਹੜੇ ਅੰਡਰ ਟਰਾਇਲ ਨੇ, ਉਹਨਾਂ ਦੀ ਪੈਰੋਲ ਦਾ ਜਾਂ ਉਹਨਾਂ ਦੀ ਟੈਂਪਰੇਰੀ ਜਿਹੜੀਆਂ ਕੰਡੀਸ਼ਨਸ ਨੇ, ਹੈਲਥ ਗਰਾਊਂਡ ਹੋਏ, ਫੈਮਿਲੀ ਦੀ ਕੋਈ ਟ੍ਰੈਜਡੀ ਹੋਏ, ਉਸ ਦਾ ਜ਼ਿਕਰ ਹੁੰਦਾ ਹੈ। ਤਾਂ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਸੌਦਾ ਸਾਧ ਵਰਗੇ ਮਰਡਰਰ, ਕਨਵਿਕਟਡ ਰੇਪਿਸਟ ਨੇ, ਜਿਹਨੂੰ ਹਰ 2 ਮਹੀਨੇ ਬਾਅਦ ਪੈਰੋਲ ਦਿੱਤੀ ਜਾਂਦੀ ਹੈ, ਸਾਲ 'ਚ 10-10 ਪੈਰੋਲ ਦੇ ਉੱਤੇ ਬਾਹਰ ਤੁਰਿਆ ਹੁੰਦਾ ਹੈ। ਦੂਸਰੇ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਦੀ ਮਾਂ ਲਾਈਫ ਔਰ ਡੈਥ ਦੇ ਵਿਚਾਲੇ ਸਟਰਗਲ ਕਰ ਰਹੀ ਹੈ ਔਰ ਉਹਨਾਂ ਦੀ ਪੈਰੋਲ ਜਿਹੜੀ ਹੈ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ। ਇਸੇ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਜਿਹੜਾ ਦਿੱਲੀ ਦੇ ਵਿੱਚ 31 ਸਾਲਾਂ ਤੋਂ, ਜਿਨ੍ਹਾਂ ਦੀ ਪਹਿਲਾਂ ਡੈਥ ਸੈਂਟੈਂਸ ਕਮਿਊਟ ਹੋਈ, 8 ਸਾਲ ਡਿਲੇ ਰਿਹਾ, ਔਰ ਕਿੰਨਿਆਂ ਨੇ ਦਿੱਲੀ 'ਚ ਕੇਜਰੀਵਾਲ ਦੀ ਹਕੂਮਤ ਵੀ ਰਹੀ, ਹੁਣ BJP ਦੀ ਹਕੂਮਤ ਹੈ। ਮੈਂਟਲੀ ਸਿੱਖ ਹੈ ਦਵਿੰਦਰਪਾਲ ਸਿੰਘ ਭੁੱਲਰ, ਔਰ ਉਹ ਜ਼ਾਹਰ ਹੈ ਕਿ ਸਰਟੀਫਾਈਡ ਸਿੱਖ ਹੈ। ਇਹਦੇ ਬਾਵਜੂਦ ਜਦੋਂ ਇਹ ਸਿੱਖ ਮੁੱਦਾ ਆਉਂਦਾ ਹੈ, ਉਹਦਾ ਸੌਦਾ ਸਾਧ ਦੇ ਲਈ ਕਨਵਿਕਟਡ ਮਰਡਰ ਰੇਪਿਸਟ ਲਈ ਪੈਰੋਲ ਹੈ। ਮਿਸਟਰ ਸੈਂਗਰ ਜਿਹੜਾ ਇੱਕ ਦਲਿਤ ਬੱਚੀ ਦੇ ਨਾਲ ਰੇਪ ਔਰ ਮਰਡਰ ਦੇ ਵਿੱਚ ਇਨਵੋਲਵ ਸੀ, ਉਹਦੀ ਜ਼ਮਾਨਤ ਹੋ ਸਕਦੀ ਹੈ, ਉਹਨੂੰ ਛੱਡਿਆ ਜਾ ਸਕਦਾ ਹੈ। ਗੁਜਰਾਤ ਦੇ ਵਿੱਚ ਜਿਹੜਾ ਪੂਰਾ ਇੱਕ ਗਰੁੱਪ ਉਨਾਓ ਨੂੰ ਲੈ ਕੇ ਸੀ, ਉਹਨਾਂ ਦੀਆਂ ਜ਼ਮਾਨਤਾਂ ਹੋ ਸਕਦੀਆਂ ਨੇ। ਪਰ ਇੱਧਰ 31 ਸਾਲ ਬੀਤਣ ਬਾਅਦ ਵੀ ਕਨਵਿਕਸ਼ਨ ਤੋਂ ਇੱਕ ਮੈਂਟਲੀ ਸਿੱਖ ਬੰਦਾ ਜਿਹੜਾ ਹੈ, ਉਸ ਦੇ ਲਈ ਅਰਲੀ ਰਿਹਾਈ ਨੂੰ ਦਿੱਲੀ ਦੀ ਹਕੂਮਤ ਨੇ, BJP ਦੀ ਨੇ ਰਿਜੈਕਟ ਕੀਤਾ। ਹੁਣ ਇੱਥੇ ਮਨਜਿੰਦਰ ਸਰਸੇ ਵਰਗੇ ਲੋਕ ਜਿਹੜੇ ਉੜਕ ਕੇ ਜਿਹੜੇ ਨੇ ਉਹ ਸਿੱਖਾਂ ਦੇ ਔਰ ਦੂਜੇ ਹਮਦਰਦੀ ਔਰ ਦੂਜੇ, ਜਦੋਂ ਕੇਜਰੀਵਾਲ ਨੇ ਨਹੀਂ ਸੀ ਦਿੱਤੀ ਕੇਜਰੀਵਾਲ ਦੀ ਹਕੂਮਤ ਦੇ ਵੇਲੇ, ਤਾਂ ਉਦੋਂ ਜਿਹੜਾ ਉਹ ਉੜਕ ਕੇ ਹੁਣ ਖੁਦ ਮਿਨਿਸਟਰ ਹੈ BJP ਦੀ ਹਕੂਮਤ 'ਚ। ਔਰ ਇਹ ਮੇਨ ਖਬਰ ਸਾਰੇ ਮੀਡੀਆ 'ਚ ਹੈ ਕਿ ਦਿੱਲੀ ਗਵਰਨਮੈਂਟ ਰਿਜੈਕਟਸ ਬਲਾਸਟ ਕਨਵਿਕਟ ਦਵਿੰਦਰਪਾਲ ਸਿੰਘ ਭੁੱਲਰ's plea for early release, ਕਿਉਂਕਿ ਉਹਨਾਂ ਦਾ ਜਿਹੜਾ ਬੋਰਡ ਹੈ ਉਹ ਡਿਸਾਈਡ ਕਰਦਾ, ਸੈਂਟੈਂਸ ਰਿਵਿਊ ਬੋਰਡ। ਉਹਨਾਂ ਨੇ ਜਿਹੜਾ ਦਸੰਬਰ ਦੇ ਵਿੱਚ ਉਹਨਾਂ ਦੀ ਲਾਸਟ ਮੀਟਿੰਗ ਹੋਈ, ਉਹਨਾਂ ਦੇ ਸਾਹਮਣੇ ਜਿਹੜਾ ਹੈ ਉਹ 51 ਕੇਸ ਲੱਗੇ ਪ੍ਰੀ ਮੈਚੁਰ ਰਿਲੀਜ਼ ਦੇ। ਕੱਲਾ ਦਵਿੰਦਰਪਾਲ ਭੁੱਲਰ ਦਾ ਕੇਸ ਨਹੀਂ ਸੀ, 51 ਕੇਸ ਉਹਨਾਂ ਦੇ ਸਾਹਮਣੇ ਆਏ, ਜਿਹਦੇ 'ਚੋਂ ਉਹਨਾਂ ਨੇ 24 ਕੇਸ ਰਿਜੈਕਟ ਕਰ ਦਿੱਤੇ। ਇਹਦਾ ਮਤਲਬ ਇਹ ਹੈ ਕਿ 26 ਕੇਸ ਜਿਹੜੇ ਨੇ ਉਹ ਉਹਨਾਂ ਨੇ ਅਪਰੂਵ ਕੀਤੇ ਰਿਲੀਜ਼ ਲਈ। ਲੇਕਿਨ 31 ਸਾਲ ਡਿਟੇਨ ਹੋਣ ਤੋਂ ਬਾਅਦ ਮੈਂਟਲੀ ਸਿੱਖ ਦਵਿੰਦਰਪਾਲ ਭੁੱਲਰ, ਉਹਨਾਂ ਦੇ ਉਸ
ਜਿਹੜੀ ਰਿਲੀਜ਼ ਲਿਸਟ ਦਾ ਹਿੱਸਾ ਨਹੀਂ ਬਣ ਸਕਿਆ ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਇਹ 3 ਡੈਕੇਡ ਤੋਂ ਫਿਰ ਉਹਦੀ ਹਿਸਟਰੀ ਹੈ ਕਿ 3 ਡੈਕੇਡ ਤੋਂ ਜ਼ਿਆਦਾ ਟਾਡਾ ਦੇ ਥੱਲੇ ਜਿਹੜੀ ਉਹ ਸਜ਼ਾ ਹੋਈ ਸੀ। ਔਰ ਇਸ ਇਸ਼ੂ ਨੂੰ ਈਵਨ ਦਵਿੰਦਰਪਾਲ ਭੁੱਲਰ ਦੀ ਰਿਲੀਜ਼ ਨੂੰ ਇਕੱਲਾ ਇਹੀ ਨਹੀਂ ਵੀ ਸਿੱਖ ਹਲਕੇ ਜਾਂ ਪੰਥਕ ਹਲਕਿਆਂ ਵੱਲੋਂ ਡਿਮਾਂਡ ਸੀ। ਰਾਜ ਸਭਾ ਦਾ MP ਡਾਕਟਰ ਵਿਕਰਮਜੀਤ ਸਿੰਘ ਸਾਹਨੀ ਜਿਹੜਾ ਜ਼ਾਹਰ ਹੈ ਆਮ ਆਦਮੀ ਪਾਰਟੀ ਵੱਲੋਂ ਨੋਮੀਨੇਟਡ ਹੈ, ਉਹਨੇ ਦਿੱਲੀ ਗਵਰਨਮੈਂਟ ਨੂੰ ਇਹ ਕਿਹਾ ਸੀ ਕਿ ਭਾਈ ਇਹਨੂੰ ਉਹਦੇ ਕੇਸ ਨੂੰ ਰੀਕਨਸੀਡਰ ਕਰੋ। ਉਹਨੇ ਚੀਫ ਮਿਨਿਸਟਰ ਨੂੰ ਲਿਖਿਆ ਸੀ ਕਿ ਬਈ ਤੁਸੀਂ ਪਹਿਲਾਂ ਪ੍ਰੋਮਿਸ ਕੀਤਾ ਸੀ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਰਿਲੀਜ਼ ਕਰਨ ਲਈ, ਫਿਰ ਤੁਸੀਂ ਮੁੱਕਰ ਗਏ। ਔਰ ਉਹਨਾਂ ਨੇ ਜਿਹੜਾ ਦਿੱਲੀ ਗਵਰਨਮੈਂਟ ਨੇ ਵੀ ਨੂੰ ਇਹ ਕਿਹਾ ਗਿਆ ਸੀ ਕਿ ਵੀ ਇਹਨਾਂ ਨੂੰ ਰਿਲੀਜ਼ ਕਰੋ, ਪਰ ਜਿਹੜੀ ਬੋਰਡ ਨੇ 6 ਤੋਂ 1 ਦੇ ਥੱਲੇ ਇਸ ਨੂੰ ਰਿਜੈਕਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਹੈ ਹੁਣ ਵੀ ਉਹਨੇ ਜੋ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਤਰਲੋਚਨ ਸਿੰਘ ਨੇ ਵੀ ਜਿਹੜਾ ਚੀਫ ਮਿਨਿਸਟਰ ਨੂੰ ਲਿਖਿਆ ਹੈ ਦੂਜੇ, ਪਰ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਸਾਡਾ ਹਾਲ ਇਹੀ ਹੈ। ਅਸੀਂ ਜਦੋਂ ਵੀ ਕੋਈ ਸਿੰਪੈਥੈਟਿਕ ਕਈਆਂ ਨੇ ਸ਼ੁਰੂ ਕਰਤਾ ਸੀ ਕਹਿਣਾ ਕਿ ਜੀ ਜੇ ਹੁਣ BJP ਨੇ 2027 ਦੀਆਂ ਚੋਣਾਂ 'ਚ ਪੰਜਾਬ 'ਚ ਆਉਣਾ ਹੈ ਤੇ ਉਹ ਐਜ਼ ਏ ਗੁੱਡਵਿਲ ਜੈਸਚਰ ਰਿਲੀਜ਼ ਕਰ ਦੇਣਗੇ, ਇੱਧਰੋਂ ਉਹਨੂੰ ਕਰ ਦੇਣਗੇ, ਉੱਧਰੋਂ ਉੱਧਰ ਕਰ ਦੇਣਗੇ, ਜਿਹੜੇ ਬੰਦੀ ਸਿੰਘਾਂ ਦੇ ਮੋਰਚੇ ਨੂੰ ਲੈ ਕੇ ਵੀ ਕੋਈ ਨਾ ਕੋਈ ਰਾਹਤ ਮਿਲੇਗੀ। ਆਹ ਦੇਖ ਲਓ ਉਹਨਾਂ ਦਾ ਹਾਲ। ਹੁਣ ਦੂਸਰੇ ਪਾਸੇ ਇਹ ਤਾਂ ਇੱਕ ਔਰ ਤੁਸੀਂ ਖਬਰ ਦਾ ਅੰਦਾਜ਼ ਵੀ ਦੇਖੋ, ਉਹੀ ਜਦੋਂ ਸੌਦਾ ਸਾਧ ਜਾਂ ਦੂਜਿਆਂ ਦੇ ਉੱਤੇ ਹੁੰਦਾ ਤੇ ਉਹਨੂੰ ਰਿਲੀਜੀਅਸ ਗੁਰੂ ਕਰਕੇ ਪ੍ਰੈਜ਼ੈਂਟ ਕੀਤਾ। ਇੱਥੇ ਖਬਰ ਦੇ ਹੈਡਲਾਈਨ ਹੀ ਬਣਾਈ, ਦਿੱਲੀ ਗਵਰਨਮੈਂਟ ਰਿਜੈਕਟਸ ਬਲਾਸਟ ਕਨਵਿਕਟ। ਉੱਥੇ ਉਹਨਾਂ ਦੇ ਲਈ ਸੌਦਾ ਸਾਧ ਜਿਹੜਾ ਰੇਪ ਕਨਵਿਕਟ ਹੈ, ਮਰਡਰ ਕਨਵਿਕਟ ਹੈ, ਉਹਦੀ ਹੈਡਲਾਈਨ 'ਚੋਂ ਗਾਇਬ ਹੁੰਦਾ ਹੈ। ਹੁਣ ਦੂਸਰੇ ਪਾਸੇ ਤੁਸੀਂ ਅੰਦਾਜ਼ਾ ਲਾਓ ਸਿਸਟਮ ਦਾ, ਡੈਮੋਕ੍ਰੇਸੀ ਦਾ। ਹੁਣ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ 2 ਲੱਖ ਵੋਟਾਂ ਦੇ ਲੈ ਕੇ 2 ਲੱਖ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤਿਆ, ਜਿਹੜਾ ਜਿੱਤਣ ਦਾ ਮਾਰਜਨ ਸੀ ਜਿੰਨਿਆਂ ਕੁ ਮੋਦੀ ਜਿੱਤਿਆ ਬਨਾਰਸ ਹਲਕੇ ਤੋਂ ਉਸ ਤੋਂ ਵੀ ਜ਼ਿਆਦਾ ਸੀ। 2200 ਜਾਂ 2800 ਕਿਲੋਮੀਟਰ ਦੂਰ ਪੰਜਾਬ ਤੋਂ ਡਿਬਰੂਗੜ੍ਹ ਜੇਲ੍ਹ 'ਚ ਉਹਨੂੰ ਰੱਖਿਆ ਹੋਇਆ। ਕੋਈ ਟਰਾਇਲ ਨਹੀਂ, ਨੈਸ਼ਨਲ ਸਿਕਿਉਰਿਟੀ ਦੇ ਥੱਲੇ ਕਿ ਵੀ ਜੇਲ੍ਹ 'ਚ ਹੁੰਦਿਆਂ ਉਹਨੇ ਇਲੈਕਸ਼ਨ ਜਿੱਤੀ। ਇੱਕ ਤੋਂ ਬਾਅਦ ਇੱਕ ਪਾਰਲੀਮੈਂਟ ਦਾ ਸੈਸ਼ਨ ਲੰਘ ਗਿਆ 3 ਸਾਲਾਂ 'ਚ, ਵਿੰਟਰ ਸੈਸ਼ਨ ਹੈ, ਬਜਟ ਸੈਸ਼ਨ ਹੈ। ਉਹ ਪ੍ਰੋਪਰ ਪਟੀਸ਼ਨ ਕਰਦਾ ਹੈ ਕਿ ਭਾਈ ਮੈਨੂੰ ਆਉਣ ਦਿਓ, ਮੇਰੇ ਹਲਕੇ ਦੇ ਲੋਕ ਫਲੱਡ ਆਏ, ਮੇਰੇ ਹਲਕੇ ਦੇ ਲੋਕ ਸਫਰ ਕੀਤੇ। ਹਾਈ ਕੋਰਟ ਦੀ ਹੁਣ ਨਾ ਜਦੋਂ ਇੱਕ ਪਾਸੇ ਦਵਿੰਦਰਪਾਲ ਭੁੱਲਰ ਦੀ ਖਬਰ ਹੈ, ਦੂਜੇ ਪਾਸੇ ਅੰਮ੍ਰਿਤਪਾਲ's ਪੈਰੋਲ ਪਲੀ, ਨੋ ਪ੍ਰੋਵੀਜ਼ਨ ਫਾਰ MP's ਵਰਚੁਅਲ ਅਪੀਅਰੈਂਸ ਇਨ ਲੋਕ ਸਭਾ। ਹੁਣ ਅੰਮ੍ਰਿਤਪਾਲ ਦੇ ਵਕੀਲਾਂ ਨੇ ਕਿਹਾ ਭਾਈ ਤੁਸੀਂ ਪੈਰੋਲ ਤੇ ਉਹਨੂੰ ਸੈਸ਼ਨ ਨਹੀਂ ਅਟੈਂਡ ਕਰਨ ਦੇਣਾ, ਉਹਨੂੰ ਘੱਟੋ ਘੱਟ ਵਾਇਆ ਜ਼ੂਮ ਜਿਹੜਾ ਉਹ ਸੈਸ਼ਨ 'ਚ ਤਾਂ ਸ਼ਾਮਲ ਹੋ ਸਕੇ, ਆਪਣੇ ਲੋਕਾਂ ਦੀ ਆਵਾਜ਼। ਹੁਣ ਹਾਈ ਕੋਰਟ ਦੇਖ ਲਓ ਕੀ ਕਹਿੰਦਾ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਨ ਵੈਨਸਡੇ ਇਨਫੋਰਮਡ that Lok Sabha rules did not permit a member of parliament to attend proceedings through virtual mode, even as the bench made it clear that it could not grant any interim relief in the matter as it would amount to virtually deciding the petition itself. ਉਹਨੇ ਕਿਹਾ ਜੀ ਅਸੀਂ ਰਿਲੀਫ ਨਹੀਂ ਦੇ ਸਕਦੇ ਕਿਉਂਕਿ ਜਿਹੜੇ ਸੈਂਟਰ ਦਾ ਲਾਅ ਹੈ ਪਾਰਲੀਮੈਂਟ ਉਹਦੇ 'ਚ ਕੋਈ ਐਸਾ ਨਹੀਂ ਹੈ ਕਿ ਜੀ ਕੋਈ ਜਿਹੜਾ ਵਰਚੁਅਲੀ ਅਪੀਅਰ ਹੋ ਸਕਦਾ ਹੈ। ਇਹ ਜਦੋਂ ਅੰਮ੍ਰਿਤਪਾਲ ਸਿੰਘ ਨੇ ਫਰੈਸ਼ ਪਲੀ ਜਿਹੜੀ ਹੈ ਉਹ ਕੀਤੀ ਹੈ ਕਿ ਪੰਜਾਬ ਗਵਰਨਮੈਂਟ ਨੂੰ ਕਿਹਾ ਵੀ ਮੇਰਾ ਇਹ ਤੋੜੋ ਜਿਹੜਾ ਤੁਸੀਂ ਬਣਾਇਆ ਹੋਇਆ, ਮੈਨੂੰ ਪੈਰੋਲ 'ਤੇ ਆਉਣ ਦਿਓ। ਔਰ ਇਸ ਦੇ ਉੱਤੇ ਜਿਹੜਾ ਲੋਕ ਸਭਾ ਦੇ ਸਪੀਕਰ, ਐਡੀਸ਼ਨਲ ਸੋਲਿਸਿਟਰ ਜਨਰਲ ਤੇ ਉਹ ਉਹਨਾਂ ਸਾਰਿਆਂ ਨੂੰ ਧਿਰ ਬਣਾਇਆ ਹੋਇਆ। ਲੇਕਿਨ ਹਾਈ ਕੋਰਟ ਕਹਿੰਦਾ ਜੀ ਅਸੀਂ ਇਹ ਆਰਡਰ ਨਹੀਂ ਕਰ ਸਕਦੇ ਕਿ ਉਸ ਨੂੰ ਤੁਹਾਨੂੰ ਵਰਚੁਅਲੀ ਜਿਹੜਾ ਉਹਦੇ ਜਾਇਨ ਕਰਵਾਇਆ ਜਾਏ। ਔਰ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਇੱਕ ਵਾਰੀ ਜਦੋਂ ਪਹਿਲੇ ਸੈਸ਼ਨ ਵੇਲੇ ਸੀ ਤੁਸੀਂ ਬਹੁਤ ਲੇਟ ਅਪਲਾਈ ਕੀਤਾ, ਪਹਿਲਾਂ ਕਰਦੇ ਤੇ ਫਿਰ ਅਸੀਂ ਕਰਦੇ। ਹੁਣ ਅਪਲਾਈ ਕੀਤਿਆਂ ਵੀ ਕਈ ਦਿਨ ਬੀਤ ਗਏ ਹੋਏ ਨੇ, ਆਲਰੇਡੀ ਅੱਧਾ ਸੈਸ਼ਨ ਬਜਟ ਦਾ ਜਿਹੜਾ ਉਹ ਮੁੱਕਿਆ ਹੋਇਆ ਔਰ ਇਸ ਵੇਲੇ ਉਹਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਅਗੇਨ ਜਿਹੜਾ ਉਹ ਉੱਥੇ ਹੀ ਡੱਕਿਆ ਹੋਇਆ। ਔਰ ਈਵਨ ਇਲੈਕਟਡ ਬੰਦੇ ਨੂੰ ਵੀ ਆਪਣੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਦਾ ਵਰਚੁਅਲੀ ਵੀ ਜਿਹੜਾ ਉਹ ਹੱਕ ਨਹੀਂ ਹੈ। ਇਹ ਭਾਰਤ ਦੀ ਡੈਮੋਕ੍ਰੇਸੀ ਹੈ ਤੇ ਜੇ ਸਿੱਖਾਂ ਨੂੰ ਅਜੇ ਵੀ ਲੱਗਦਾ ਹੈ ਸਾਡੀ ਬਹੁਤੀ
ਇੱਕ ਤਾਕਤ ਜਿਹੜੀ ਹੈ ਉਹ ਇੱਕ ਦੂਸਰੇ ਨੂੰ ਪੁੱਟ ਡਾਊਨ ਕਰਨ ਦੇ ਉੱਤੇ ਲੱਗੀ ਹੋਈ ਹੈ। ਨਿੱਕੀਆਂ ਨਿੱਕੀਆਂ ਮਿਸਲਾਂ ਦੇ ਤਾਂ ਆਪਣੇ ਫਿਰ ਵੀ ਕਿਸੇ ਨਾਲ 2000 ਸੋਲਜਰ ਸੀ, ਕਿਸੇ ਕੋਲ 5000 ਸੀ, ਕੋਈ ਵੱਡੀਆਂ ਸੀ। ਇੱਥੇ ਮੈਂ ਦੇਖਦਾ ਵੀ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ, ਈਵਨ ਉਹ ਵੀ ਕਿਸੇ ਦੂਸਰੇ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ। ਵਿਦਨ ਵੀ ਜੇ 10 ਬੰਦੇ ਬੈਠੇ ਨੇ ਉਹਦੇ ਚੋਂ 2 ਨੂੰ ਲੱਗ ਰਿਹਾ ਹੁੰਦਾ ਕਿ ਵੀ ਜੀ ਇਹਦੀ ਖਬਰ ਜ਼ਿਆਦਾ ਲੱਗ ਰਹੀ ਹੈ ਜਾਂ ਉਹਨੂੰ ਪੁੱਟ ਡਾਊਨ ਕਿਵੇਂ ਕਰਨਾ। ਸੋ ਇਹਨਾਂ ਹਾਲਾਤਾਂ 'ਚ ਕੋਈ ਮੋਮੈਂਟਮ ਬਣੇ, ਕੋਈ ਵੱਡੀ ਮੂਵਮੈਂਟ ਬਣੇ, ਕੋਈ ਪੰਜਾਬ 'ਚ ਅਦਰਵਾਈਜ਼ 3 ਸਾਲ ਅੰਮ੍ਰਿਤਪਾਲ ਸਿੰਘ ਉੱਥੇ ਰੁਲ ਰਿਹਾ ਜਾਂ ਬੰਦੀ ਸਿੰਘਾਂ ਦਾ ਮੋਰਚਾ ਉਹ ਕਿਸੇ ਦਾ ਕਿਸੇ ਮੁਕਾਮ ਤੇ ਹੋਣਾ ਚਾਹੀਦਾ ਸੀ। ਪਰ ਜਦੋਂ ਤੁਸੀਂ ਅੰਦਰ ਵੜ ਕੇ ਦੇਖਦੇ ਹੋ ਹਰ ਇੱਕ ਨੇ ਆਪੋ ਆਪਣਾ ਜਿਹੜਾ ਉਹ ਛੁੰਛੁਣਾ ਫੜਿਆ ਹੋਇਆ, ਉਹਨੇ ਕੇ ਨਾਲ ਉਹਨਾਂ ਨੂੰ ਲੱਗਦਾ ਕਿ ਜੀ ਉਹ ਬਹੁਤ ਪ੍ਰਾਪਤੀਆਂ ਕਰ ਰਹੇ ਨੇ। ਤੇ ਇਸ ਕਿਸਮ ਦੇ ਜਿਹੜੀ ਮਨੋ ਹਾਲਤ ਹੈ ਸਾਡੇ ਬਹੁਤ ਸਾਰਿਆਂ ਦੀ, ਉਹਦੇ 'ਚੋਂ ਕੁਛ ਹਾਸਲ ਹੋਣਾ ਇਹ ਫਿਰ ਨਾਮੁਮਕਿਨ ਵਾਂਗ ਹੀ ਹੁੰਦਾ। ਮੈਂ ਜਿਹੜਾ ਉਹ ਪੈਸੀਮਿਸਟ ਟੋਨ ਨਹੀਂ ਦੇਣਾ ਚਾਹੁੰਦਾ, ਪਰ ਮੈਂ ਡੇ ਟੂ ਡੇ ਜ਼ਿੰਦਗੀ 'ਚ ਖੁਦ ਵੀ ਦੇਖ ਰਿਹਾ ਕਿ ਭਾਈ ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾੜੀਆਂ ਬਾਹਰ ਚਿੱਟਵੜੀਆਂ, ਕਿ ਬਾਹਰੋਂ ਅਸੀਂ ਚਿੱਟੇ ਬਣੇ ਹੋਏ ਹਾਂ, ਅੰਦਰ ਸਾਡੇ ਉਹੀ ਈਰਖਾ, ਉਹੀ ਪੁੱਟ ਡਾਊਨ, ਉਹੀ ਸਾਜ਼ਿਸ਼, ਉਹੀ ਇੱਕ ਦੂਸਰੇ ਦੀ ਚੜ੍ਹਤ ਨੂੰ ਨਾ ਦੇਖ ਸਕਣਾ। ਸੋ ਇਹਦੇ 'ਚ ਗੁਰੂ ਨੇ ਸਾਨੂੰ ਫਿਰ ਇਹ ਕਿਹਾ ਹੋਇਆ ਕਿ ਭਾਈ ਜੇ ਤੁਸੀਂ ਇਸ ਸਾਰੇ 'ਚ ਹੋਵੋਗੇ, ਇਹ ਵਿਪਰਨ ਦੇ ਕੰਮ ਨੇ। ਸਿੱਖ ਤਾਂ ਖੁੱਲਾ ਡੁੱਲਾ ਜੋ ਉਹਦੇ ਦਿਲ 'ਚ ਹੈ ਉਹੀ ਉਹਦੀ ਜ਼ਬਾਨ ਤੇ ਹੈ, ਉਹ ਕਰੁੱਖ ਕਰਪਟ ਨਹੀਂ ਸੀ। ਇਹ ਜਿਹੜਾ ਕਹਿਣਾ ਕੁਛ ਹੋਰ, ਮੂੰਹ ਬਗਲ ਮੇ ਰਾਮ ਰਾਮ ਨਾ ਮੂੰਹ ਮੇ ਰਾਮ ਰਾਮ ਬਗਲ ਮੇ ਚੁਰੀਏ, ਬਾਹਮਣ ਦਾ ਕਰੈਕਟਰ ਸੀ। ਪਰ ਅੱਜ ਮੈਂ ਈਵਨ ਆਪਣੇ ਸੰਗੀਆਂ ਸਾਥੀਆਂ 'ਚ ਵੀ ਦੇਖਦਾ ਕਿ ਭਾਈ ਅਸੀਂ ਇਸ ਕਿਸਮ ਦੇ ਮਾਹੌਲ 'ਚ ਵਿਚਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਨ ਆਪਾਂ ਆਪਣੇ ਰਿਵਿਊਅਰਸ ਮੈਸੇਜ ਨੇ ਲਾਣ ਜਾ ਰਹੇ ਹਾਂ। ਸੋਨ ਮਾਲ ਜੀ ਸਾਡੇ ਪਹਿਲੇ ਵੀਡੀਓ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और नुपा जी भी और फिर इसी तरह गुस्के जी भी और मोहम्मद जाकूब जी कहते हैं जी वेलकम बैक, राज करेगा खालसा और खालसा फॉर खालिस्तान, लव कश्मीर, लव पाकिस्तान, लव फ़लस्तीन। और इस तरह बसरा जी भी और फिर इस तरह मोहम्मद जाकूब जी कहते हैं कि मेरे ख्याल में आपका स्टूडियो शरकत चौधरी की बिल्डिंग में है और 37 एवं 36 अस्टोरिया में है। या तुसी ठीक बोलिया जी। और मोहम्मद जूनस जी भी और ये सानू सत श्री अकाल कहते हैं, अस्सलाम वालेकुम कहते हैं, वालेकुम अस्सलाम जी, सत श्री अकाल जी। और खालसा जिंदाबाद कहते हैं और कहते हैं अल्लाह पाक का काम है, बिल्कुल ठीक है, सब ठीक है। अच्छा उन्होंने जाकूब जी नूं पुछया क्योंकि जाकूब जी उन्होंने दा हाल पुछ रहे थे। और फिर इस तरह साडे कोल ने हाँ जी अमरजीत सानी जी भी। और फिर इस तरह जाकूब जी कहते हैं कि सुना है कि चिकन नेक ने आज़ादी का ऐलान कर दिया है। ਉੱਥੇ ਹਾਲਾਤ ਇਹਨਾਂ ਦੇ ਕਾਬੂ ਤੋਂ ਬਾਹਰ ਹੋ ਰਹੇ ਨੇ। ਮਨੀਪੁਰ ਦੇ ਵਿੱਚ ਬਹੁਤ ਜ਼ਬਰਦਸਤ ਆਰਮਡ स्ट्रगल शुरू हो गई है। और फिर कहते हैं क्या खालिस्तान में भी बसंत मनाई जाती है? पतंगबाजी इस दफ़ा लाहौर में 20 साल बाद मनाई गई। हाँ जी, पाकिस्तान 'ਚ पाबंदी सी, उन्होंने ऐतकी काफ़ी रेस्ट्रिक्शनस ਦੇ ਨਾਲ ਹੀ ਖੋਲ੍ਹਿਆ। ਉੱਥੇ ਤਾਂ ਜਿਹੜਾ ਹੈ ਬਸੰਤ ਪੰਚਮੀ ਇੱਕ ਮੌਸਮੀ ਤਿਉਹਾਰ ਹੈ, ਉਹਦੇ ਨਾਲ ਜ਼ਿਆਦਾ ਪਤੰਗਬਾਜ਼ੀ ਔਰ ਦੂਸਰਾ ਤੀਸਰਾ ਤਾਂ ਹੈ ਹੀ ਹੈ ਔਰ ਕੋਈ ਇਸ ਦਾ ਕੋਈ ਬਹੁਤਾ ਮਜ਼ਹਬੀ ਸਿਗਨੀਫੀਕੈਂਸ ਨਹੀਂ ਹੈ। और मोहम्मद जोन्स जी कहते हैं कि सिख कौम अरदास करे कि हिंदुत्व भी जल्दी भारत को हिंदू राष्ट्र बना दे, खालिस्तान खुद भी खुद बन जाएगा। और फिर बना ही रहे हैं, उन्होंने तो ऑर्डर करता है कि भी हुण हर ਜਿਹੜਾ ਫੰਕਸ਼ਨ ਸਿਨੇਮੇ ਦੇ ਵਿੱਚ ਫਿਲਮ ਸ਼ੁਰੂ ਹੋਣ ਜਾਂ ਪਬਲਿਕ ਫੰਕਸ਼ਨ ਜਾਂ ਸਕੂਲਾਂ 'ਚ ਜਨ ਗਣ ਮਨ ਤੋਂ ਪਹਿਲਾਂ ਵੰਦੇ ਮਾਤਰਮ ਪੜ੍ਹਿਆ ਜਾਏਗਾ। ਔਰ ਵੰਦੇ ਮਾਤਰਮ ਦੇ ਵੀ ਪੂਰੇ 6 ਸੈਂਟੈਂਸੇ ਪੜ੍ਹੇ ਜਾਣਗੇ ਜਿਹਦੇ 'ਚ ਭਾਰਤ ਮਾਤਾ ਨੂੰ ਦੁਰਗਾ ਮਾਤਾ ਕਿਹਾ ਹੋਇਆ। ਹਾਲਾਂਕਿ ਜਿਹੜਾ ਓਰੀਜਨਲ ਵੰਦੇ ਮਾਤਰਮ ਪੜ੍ਹਿਆ ਜਾਂਦਾ ਸੀ ਕਾਂਗਰਸ ਸੈਸ਼ਨ 'ਚ ਉਹਦੇ 'ਚ 2 ਸੈਂਟੈਂਸੇ ਸੀ। ਸੋ ਇਹ ਹੋਮ ਮਿਨਿਸਟਰੀ ਨੇ ਪੱਕਾ ਆਰਡਰ ਕੱਢਿਆ ਕਿ ਭਾਈ ਭਾਰਤ ਮਾਤਾ ਜਿਹੜੀ ਹੈ ਉਹਨੂੰ ਦੁਰਗਾ ਦਾ ਅਵਤਾਰ ਬਣਾ ਕੇ ਹਰ ਥਾਂ ਮੈਂਡੇਟਰੀ ਔਰ ਖੜੇ ਹੋਣਾ ਪਏਗਾ ਉਸ ਨੂੰ। ओके जाकूब जी कहते हैं ईरान यूएसए की ताज़ा अपडेट है, बता दें डॉक्टर साहब, सुना है कि जंग शुरू हो चुकी है। नहीं, देखो जी लेटेस्ट है अज नेतनयाहू और ट्रंप की मीटिंग हुई, हालां कोई जॉइंट प्रेस कॉन्फ्रेंस नहीं हुई। ट्रूथ सोशल के उत्ते प्रेजिडेंट ट्रंप ने कहा कि भी मैं ਜਿਹੜਾ ਉਹ ਨੈਤਨਯਾਹੂ ਨੂੰ ਕਿਹਾ ਵੀ ਗੱਲਬਾਤ ਸਾਡੀ ਚੱਲ ਰਹੀ ਹੈ ਨਿਊਕਲੀਅਰ ਦੇ ਉੱਤੇ ਈਰਾਨ ਨਾਲ।
ਔਰ ਦੂਸਰੇ ਪਰ ਜਿਹੜਾ ਕੋਈ ਜੁਆਇੰਟ ਨਹੀਂ ਹੋਇਆ, ਕਿਉਂਕਿ ਨੈਤਨਯਾਹੂ ਚਾਹੁੰਦਾ ਹੈ ਕਿ ਅਮਰੀਕਾ ਅਟੈਕ ਕਰੇ ਕਿਉਂਕਿ ਇਹ ਇਜ਼ਰਾਈਲ ਨੂੰ ਸੂਟ ਕਰਦਾ ਹੈ। ਲੇਕਿਨ ਮੈਨੂੰ ਲੱਗਦਾ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਹਾਲ ਦੀ ਘੜੀ ਗਿਵਨ ਨਹੀਂ ਕੀਤਾ। ਆਉਣ ਵਾਲੇ ਦਿਨਾਂ 'ਚ ਕੋਈ ਬਦਲ ਜਾਏ ਤਾਂ ਪਤਾ ਨਹੀਂ, ਲੇਕਿਨ ਇਉਂ ਲੱਗਦਾ ਵੀ ਨੈਤਨਯਾਹੂ ਇੱਥੋਂ ਜਿਹੜਾ ਡਿਸਅਪੁਆਇੰਟ ਹੀ ਉਸ ਮੀਟਿੰਗ 'ਚੋਂ ਨਿਕਲਿਆ। ਕਾਮਕੇਜ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਫਿਰ ਕਹਿੰਦੇ ਪੀਸਫੁਲ ਕੈਂਪੇਨ ਫॉर ਫਰੀडम ਵਿਲ ਸੈਂਟਰਲੀ ਬ੍ਰਿੰਗ ਫਰੂਟ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਰਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਜਾਕੂਬ ਜੀ ਕਹਿੰਦੇ ਨੇ ਕਿ ਮੇਰੇ ਖਿਆਲ में नेक्स्ट वेंसडे को पहला रोज़ा होगा और सब मुस्लिम को पेशीगी पता नहीं माहे रमज़ान मुबारक हो। कहते पहले ही हाँ जी कहते रमज़ान जी मुबारक हो। बहुत बहुत मुबारक याकूब साहब ਤੁਹਾਨੂੰ ਵੀ ਔਰ ਸਾਡੇ ਸਾਰੇ ਹੀ ਮੁਸਲਮਾਨ ਭਰਾਵਾਂ ਭੈਣਾਂ ਨੂੰ। ਔਰ ਫਿਰ ਇਸੇ ਤਰ੍ਹਾਂ ST ਜਿਹੜੇ ਛੋਟ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਆਪਕੀ ਕਹਿੰਦੇ ਕਿ ਆਪਕੀ ਜੋ ਗੱਲ ਜਿਹੜਾ ਨਜ਼ਰੀਆ ਹੈ ਜਾਂ ਵਿਚਾਰ ਨੇ ਉਹਦੀ ਕਹਿੰਦੇ ਸਾਨੂੰ ਲੱਤ ਲੱਗ ਗਈ ਹੈ। ਔਰ ਫਿਰ ਕਹਿੰਦੇ ਨੇ ਕਿ ਦੇਖਣ ਤੋਂ ਬਿਨਾਂ ਸਾਨੂੰ ਨੀਂਦ ਨਹੀਂ ਆਉਂਦੀ, ਜਾਣੀ ਕਿ ਤੁਹਾਡਾ ਪ੍ਰੋਗਰਾਮ। ਔਰ ਦੈਨ ਫਿਰ ਕਹਿੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ट्रैवल करते हो, ਤੁਹਾਡੀ ਆਪਣੀ ਜਿਹੜੀ ਸਿਹਤ ਹੈ ਉਹਦਾ ਵੀ ਖਿਆਲ ਰੱਖਿਆ ਕਰੋ। ਬਹੁਤ ਸ਼ੁਕਰੀਆ। ਔਰ ਖਾਲਸਾ ਦੇਸ਼ ਪੰਜਾਬ ਜੀ ਵੀ, TJR ਜੀ ਵੀ ਔਰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਇੰਦਰਪ੍ਰੀਤ ਸਿੰਘ ਜੀ ਵੀ ਔਰ ਸੁਖਵਿੰਦਰ ਬੱਚੂ ਜੀ ਵੀ, ਸਭ ਸੁਖਜੀਵਨ ਬੱਚੂ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਵਾਗਤ ਦੋ ਦੇਖਦੇ ਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।